वालेकुम आदाब वर्ड्स महा तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी नवा वरा 2023 ਦੇ ਵਿੱਚ ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਸੋਹਣੇ ਪਿਆਰੇ ਦਰਸ਼ਕਾਂ ਨੂੰ ਵੈਲਕਮ ਵੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब आज 3 जनवरी 2023 21 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੈਮ ਕਮਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਹਰਿੰਦਰ ਬੀਰ ਸਿੰਘ ਵੜਾਚੀਵਾਲਾ ਵੱਲੋਂ ਸੋ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖੀਏ ਨਾਲ ਖੁਦ ਆਪਣੀ ਕੌਮੀ ਕਾਬਲੀਅਤ ਨੂੰ ਵੀ ਸਮਝੀਏ ਦੁਸ਼ਮਣ ਕਿਉਂ ਸਾਡੇ ਤੇ ਫੋਕਸ ਕਰ ਰਿਹਾ ਅਤੇ ਸਾਨੂੰ ਗੁਲਾਮ ਬਣਾਈ ਰੱਖਣ ਲਈ ਹਰ ਤਰੀਕਾ ਵਰਤ ਰਿਹਾ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨਹੀਂ ਹਟਦੇ ਅਤੇ ਜਿਹੜੇ ਬੇਤੁਕੇ ਸਵਾਲ ਕਰਦੇ ਆ ਆਖੇ ਗੁਰੂ ਘਰਾਂ 'ਚ ਲੜਨੋਂ ਨਹੀਂ ਹਟਦੇ ਪੰਜਾਬ ਨੂੰ ਸਮੁੰਦਰ ਨਹੀਂ ਲੱਗਦਾ ਇੰਡੀਆ ਵਰਗੀ ਤਾਕਤ ਨਾਲ ਕਿਵੇਂ ਪੰਗਾ ਲਿਆ ਜਾ ਸਕਦਾ ਸੋ ਇਕਨੋਮੀ ਕਿਵੇਂ ਚੱਲੂ ਸੋ ਬਾਹਰਲੇ ਗੁਰਧਾਮਾਂ ਦਾ ਕੀ ਬਣੂ ਸੋ ਇਹਨਾਂ ਗੱਲਾਂ ਵਿੱਚੋਂ ਬਾਹਰ ਨਿਕਲੀਏ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ੀਲ ਜਥੇਬੰਦੀਆਂ ਦੀ ਮਦਦ ਕਰੀਏ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਿੰਦਰ ਬੀਰ ਸਿੰਘ ਵੜੈਚੀਵਾਲਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲਾਂ ਤੇ ਮੈਂ ਤੁਹਾਨੂੰ ਪੁੱਛਾਂਗੀ ਕਿ ਤੁਹਾਡਾ ਨਵਾਂ ਸਾਲ ਕਿੱਦਾਂ ਚੜਿਆ ਹੈਗਾ ਪਰ ਆਈ ਥਿੰਕ ਤੁਹਾਡਾ ਨਵਾਂ ਸਾਲ ਬਹੁਤ ਹੀ ਵਧੀਆ ਜਿਹੜਾ ਚੜਿਆ ਹੈਗਾ ਤੇ ਵਾਹਿਗੁਰੂ ਦੀ ਅਰਦਾਸ ਹੈ ਕਿ ਸਾਡਾ ਸਾਰਿਆਂ ਤੇ ਜਿਹੜਾ ਇਹ ਨਵਾਂ ਸਾਲ ਜਿਹੜਾ ਆਇਆ ਹੈ ਸੁੱਖਾਂ ਦਾ ਸੁੱਖ ਸ਼ਾਂਤੀ ਨਾਲ ਜਿਹੜਾ ਬਤੀਤ ਹੋਵੇ ਸੋ ਨਵੇਂ ਸਾਲ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵਿਊਅਰਸ ਨੇ ਔਰ ਆਪਾਂ ਵੀ ਵੱਖਰੇ ਵੱਖਰੇ ਢੰਗ ਨਾਲ ਜਿਹੜਾ ਨਵਾਂ ਸਾਲ ਹੈ ਉਹ ਸੈਲੀਬ੍ਰੇਟ ਕੀਤਾ ਜਿਹੜਾ ਉਹਨੂੰ ਚੜਾਇਆ ਸੋ ਖਾਸ ਕਰਕੇ ਸਿੱਖ ਕੌਮ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਇਕੱਠਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਨਵੇਂ ਸਾਲ ਨੂੰ ਵੈਲਕਮ ਕੀਤਾ ਹੈ ਬੁਲੇ ਸੋਹਣੇ ਹਾਲ ਦੇ ਜੈਕਾਰਿਆਂ ਨਾਲ ਔਰ ਖਾਲਿਸਤਾਨ ਦੇ ਨਾਰਿਆਂ ਦੇ ਨਾਲ ਸੋ ਆਪਾਂ TV84 ਦੀ ਜਿਹੜੀ ਟੀਮ ਹੈ ਤੁਹਾਨੂੰ ਸਭ ਨੂੰ ਹੈਪੀ ਨਿਊ ਈਅਰ ਕਹਿੰਦੇ ਆ ਸੋ ਇਸ ਦੇ ਬਾਬਤ ਹੀ ਆਪਾਂ ਗੱਲਬਾਤ ਕਰਾਂਗੇ ਔਰ ਡਾਕਟਰ ਸਾਹਿਬ ਜਿਹੜੇ ਨੇ ਉਹ ਗਏ ਸੀ ਕੈਲੀਫੋਰਨੀਆ ਸਿੱਖ ਸੰਗਤਾਂ ਜਿਹੜੇ ਰੂਬਰੂ ਹੋਣ ਵਾਸਤੇ ਸੋ ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਪੁੱਛਦੇ ਆ ਸੋ ਡਾਕਟਰ ਸਾਹਿਬ ਪਹਿਲਾਂ ਤੇ ਹੈਪੀ ਨਿਊ ਈਅਰ ਤੁਹਾਨੂੰ ਬਹੁਤ ਸ਼ੁਕਰੀਆ ਸੋ ਕੀ ਵਿਚਾਰਾਂ ਨੇ ਪਹਿਲੇ ਟੌਪਿਕ ਬਾਰੇ ਜਿਹੜਾ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਿਨ੍ਹਾਂ ਨੇ ਵਧਾਈਆਂ ਦੀ ਮੁਬਾਰਕਾਂ ਦੀ ਗ੍ਰੀਟਿੰਗਸ ਦੀ ਝੜੀ ਲਾ ਦਿੱਤੀ ਝੜੀ ਲਫ਼ਜ਼ ਉਹੀ ਸਮਝਦਾ ਹੈ ਜਿਹਨੇ ਸਾਵਣ ਭਾਦੋ ਦੇ ਜਿਹੜੇ ਆ ਉਹ ਇੱਕ ਪਾਸੇ ਸ਼ਰਾਟੇ ਤੇ ਫਰਾਟੇ ਦੇਖੇ ਹੋਣ ਖੱਬਿਓਂ ਸੱਜਿਓਂ ਤੋਂ ਥੱਲੇ ਸਾਰੇ ਪਾਸੇ ਆ ਰਹੇ ਹੁੰਦੇ ਨੇ ਹਾਲਾਂ ਜਿਹੜਾ ਸਾਡਾ ਮੈਸੇਜ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਉਹ ਚੋਬ ਵੀ ਸੀ ਜਦੋਂ ਅਸੀਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਜੀ ਦੀ ਨਜ਼ਮ ਕਿ ਮੈਂ ਕਿਵੇਂ ਮੇਰੇ ਦੋਸਤ ਕਿਵੇਂ ਮੈਂ ਨਵਾਂ ਵਾਰਾ ਮੁਬਾਰਕ ਆਖਾਂ ਲੇਕਿਨ ਫਿਰ ਵੀ ਇੱਕ ਜਦੋਂ ਅਸੀਂ ਪਰਿਵਾਰਾਂ 'ਚ ਹੁੰਦੇ ਹਾਂ ਔਰ ਇੱਕ ਮਾਹੌਲ ਬਣ ਗਿਆ ਔਰ ਸ਼ਾਇਦ ਜਿੰਨਾ ਸਿੱਖ ਕੌਮ ਨੂੰ ਨਵੇਂ ਸਾਲ ਦਾ 31 ਦਸੰਬਰ ਨੂੰ ਚਾਅ ਚੜਿਆ ਹੁੰਦਾ ਉਹਨਾਂ ਤੇ ਮੈਨੂੰ ਨਹੀਂ ਲੱਗਦਾ ਕਿਤੇ ਠੀਕ ਹੈ ਸ਼ਾਪਿੰਗ ਦੂਜੇ ਤੀਜੇ ਕ੍ਰਿਸਚਨ ਜ਼ਰੂਰ ਕਰਦੇ ਨੇ ਜਾਂ ਕੈਥੋਲਿਕਸ ਨਿਊ ਈਅਰ ਈਵ ਦੇ ਉੱਤੇ ਪ੍ਰੇ ਕਰਦੇ ਹੋਣਗੇ ਪਰ ਚਰਚ ਤਾਂ ਖਾਲੀ ਸੀ ਔਰ ਬਾਕੀ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਹਰ ਇੱਕ ਦਾ ਆਪੋ ਆਪਣੀ ਮਨੌਤ ਹੈ ਆਪਣੇ ਇਸ਼ਟ ਨਾਲ ਜੋੜ ਕੇ ਨਵਾਂ ਵਰਾ ਜਿਨ੍ਹਾਂ ਨੇ ਸ਼ੁਰੂਆਤ ਕੀਤਾ ਪਰ ਚਲੋ ਫਿਰ ਵੀ ਅਸੀਂ
ਆਪਣੇ ਬਜ਼ੁਰਗਾਂ ਦੀ ਅਕਲ ਦੀ ਦਾਤ ਦਿੰਦੇ ਆ। ਨਹੀਂ ਤਾਂ ਜੇ ਇਸ ਭੀੜ ਨੂੰ ਇਧਰ ਨੂੰ ਨਾ ਮੋੜਿਆ ਹੁੰਦਾ ਤੇ ਫਿਰ ਕਲੱਬਾਂ ਦੀਆਂ ਰੌਣਕਾਂ ਵਧਾਈਆਂ ਹੋਣੀਆਂ ਸੀ। ਹਾਲਾਂਕਿ ਇੱਕ ਤਬਕਾ ਹੋਏਗਾ ਜਿਹੜਾ ਕਲੱਬਾਂ 'ਚ ਵੀ ਜਾਂਦਾ ਹੈ, ਲੇਕਿਨ ਜਿੰਨੀ ਵੱਡੀ ਗੈਦਰਿੰਗ ਹੁੰਦੀ ਹੈ, ਔਰ ਬੇਸ਼ੱਕ ਜਿਵੇਂ ਤੁਸੀਂ ਜ਼ਿਕਰ ਕੀਤਾ ਮੈਂ ਫਰੀਮੌਂਟ ਸੀ, ਫਰੀਮੌਂਟ ਉਹ ਗੁਰਦੁਆਰਾ ਸਾਹਿਬ ਹੈ ਜਿਹੜਾ ਲਗਭਗ 37-38 ਸਾਲ ਪਹਿਲਾਂ ਬੇਸ਼ੱਕ ਬਣਿਆ ਤੇ ਉਹਦੀ ਇਮਾਰਤ ਪੁਰਾਣੀ ਹੈ, ਲੇਕਿਨ ਜਿਹੜਾ ਜਦੋਂ ਉਹਨਾਂ ਨੇ ਆਲਮੋਸਟ 32-33 ਸਾਲ ਪਹਿਲਾਂ ਨਵੀਂ ਇਮਾਰਤ ਔਰ ਦਰਸ਼ਕ ਨਾਲ ਦੀ ਨਾਲ ਪਿਕਚਰਸ ਵੀ ਦੇਖਣਗੇ ਬਣਾਈ, ਤੇ ਮੈਂ ਇੱਕ ਉਸ ਪੀਰੀਅਡ ਫਰੀਮੌਂਟ 'ਚ ਸੀ। ਔਰ ਇਹ ਕਮੇਟੀ ਨੇ ਫੈਸਲਾ ਕੀਤਾ ਕਿ ਵੀ ਇਹ ਗੁਰਦੁਆਰਾ ਸਾਹਿਬ ਅਸੀਂ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਨਾ। ਸੋ ਮੈਨੂੰ ਹੀ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜੀ ਪਲੈਕ ਲੱਗਣੀ ਹੈ ਉਸ ਲਈ ਡਰਾਫਟ ਕਰਾਂ। ਸੋ ਮੈਨੂੰ ਖੁਸ਼ੀ ਹੁੰਦੀ ਹੈ ਕਿ ਵੀ ਇਹਨਾਂ 32-33 ਸਾਲਾਂ 'ਚੋਂ ਹੀ ਪਲੈਕ ਡੈਡੀਕੇਟਿਡ ਟੂ ਦਾ ਮਾਰਟੀਅਰਸ ਆਫ ਖਾਲਿਸਤਾਨ ਵੀ ਲੱਗੀ ਹੋਈ ਹੈ। ਔਰ ਇਸ ਗੁਰਦੁਆਰਾ ਸਾਹਿਬ 'ਚੋਂ ਖਾਲਿਸਤਾਨ ਦੀ ਆਵਾਜ਼ ਨਿਰੰਤਰ ਨਿਕਲਦੀ ਹੈ। ਔਰ ਇਨਫੈਕਟ ਵੈਸਟਰਨ ਜਿਹੜਾ ਹਿੱਸਾ ਹੈ ਸਾਡਾ ਅਮਰੀਕਾ ਦਾ ਵੈਸਟ, ਉਸ ਦੇ ਵਿੱਚ ਖਾਲਿਸਤਾਨ ਦੀ ਐਕਟੀਵਿਟੀ ਦੀ ਹੱਬ ਹੈ ਫਰੀਮੌਂਟ ਗੁਰਦੁਆਰਾ ਸਾਹਿਬ, ਆਬਾਦੀ ਵਾਈਜ਼ ਵੀ, ਕਿਉਂਕਿ ਬੇ ਏਰੀਏ ਦੇ ਵਿੱਚ ਬੇਸ਼ੱਕ ਹੇਵਰਡ ਵੀ ਹੁਣ ਗੁਰਦੁਆਰਾ ਸਾਹਿਬ ਹੈ, ਸੈਨੋਜ਼ੇ ਵੀ ਹੈ, ਲੇਕਿਨ ਸਭ ਤੋਂ ਵੱਡਾ ਔਰ ਪੁਰਾਣਾ ਔਰ ਵੱਡੀ ਗਿਣਤੀ ਸਿੱਖ ਸੰਗਤਾਂ ਪਾਰਟਿਸਿਪੇਟ ਕਰਦੀਆਂ ਨੇ। ਸੋ ਨਿਊ ਈਅਰ ਈਵ ਦੇ ਉੱਤੇ ਸਾਡੀ ਹਾਜ਼ਰੀ ਫਰੀਮੌਂਟ ਗੁਰਦੁਆਰਾ ਸਾਹਿਬ ਸੀ, ਉਸ ਦਾ ਵੀ ਮੈਂ ਜ਼ਿਕਰ ਕਰਾਂਗਾ। ਔਰ ਅਗਲੇ ਦਿਨ ਜਦੋਂ ਨਿਊ ਈਅਰ ਸੀ 1 ਜਨਵਰੀ, ਸਟਾਕਟਨ ਗੁਰਦੁਆਰਾ ਸਾਹਿਬ, ਕਿਉਂਕਿ ਜਦੋਂ ਅਸੀਂ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਫਿਰ 1912 ਦੇ ਵਿੱਚ ਹੋਂਦ 'ਚ ਆਇਆ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੀ ਨਹੀਂ, ਸਗੋਂ ਗਦਰ ਪਾਰਟੀ ਜਿੱਥੋਂ ਜਿਸ ਦੀ ਸ਼ੁਰੂਆਤ ਹੁੰਦੀ ਹੈ, ਗਦਰ ਗੂੰਜਾਂ ਨਾਂ ਦੀ ਜਿਹੜੀ ਹੈ ਪਬਲੀਕੇਸ਼ਨ ਇੱਥੋਂ ਹੁੰਦੀ ਹੈ, ਉਹ ਸਾਰੀ ਧਰਤੀ ਨੂੰ ਕਦੇ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਪਖਨਾ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਵਰਗੇ ਜਿਹੜੇ ਮਹਾਂਪੁਰਖ, ਔਰ ਸੰਤ ਤੇਜਾ ਸਿੰਘ, ਕਿਉਂਕਿ ਸਟਾਕਟਨ ਗੁਰਦੁਆਰਾ ਸਾਹਿਬ ਸੰਤ ਤੇਜਾ ਸਿੰਘ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਪਦ ਚਿੰਨ੍ਹਾਂ ਤੇ ਚੱਲਦੇ ਆ। ਉਹਨਾਂ ਤੋਂ ਬਾਅਦ ਉਹਨਾਂ ਨੇ ਸੇਵਾ ਸੰਭਾਲੀ। ਇਸ ਗੁਰਦੁਆਰਾ ਸਾਹਿਬ ਦਾ ਕਨਸਟੀਟਿਊਸ਼ਨ ਵੀ ਉਹਨਾਂ ਨੇ ਲਿਖਿਆ ਪੰਚ ਪ੍ਰਧਾਨੀ ਰੂਪ ਦੇ ਵਿੱਚ, ਔਰ ਪਹਿਲੇ ਸੇਵਾਦਾਰ ਵੀ ਜਿਹੜੇ ਨੇ ਪ੍ਰਿੰਸੀਪਲ ਤੇਜਾ ਸਿੰਘ ਹੀ ਸਨ। ਔਰ ਉਹਨਾਂ ਦਾ ਇਹ ਡ੍ਰੀਮ ਸੀ, ਬੇਸ਼ੱਕ ਉਸ ਤੋਂ ਪਹਿਲਾਂ ਆਏ ਉਹ ਜਦੋਂ ਕੈਨੇਡਾ ਦੇ ਸਿੱਖਾਂ ਨੂੰ ਇਕੱਠਾ ਕਰਕੇ ਹੌਂਡੂਰਸ ਭੇਜਣ ਦਾ ਮੂਵ ਸੀ, ਤੇ ਇੱਥੇ ਹਾਰਵਰਡ 'ਚੋਂ ਪੜ੍ਹਨ ਆਏ ਸੀ, ਉੱਥੋਂ ਕੋਲੰਬੀਆ ਗਏ, ਔਰ ਉੱਥੋਂ ਫਿਰ ਉਹਨਾਂ ਸਿੱਖਾਂ ਦੀ ਮੰਗ ਦੇ ਉੱਤੇ ਉਹ ਬ੍ਰਿਟਿਸ਼ ਕੋਲੰਬੀਆ ਚਲੇ ਗਏ ਕਿ ਭਾਈ ਕਿਵੇਂ ਰੋਕਿਆ ਜਾਏ। ਉਹਨਾਂ ਨੇ ਸਟਰੋਂਗ ਲੌਬੀ ਵੀ ਕੀਤੀ, ਔਰ ਪਹਿਲਾ ਗੁਰਦੁਆਰਾ ਸਾਹਿਬ ਉਹਨਾਂ ਨੇ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਵੈਸਟਮਿਨਿਸਟਰ, ਔਰ ਫਿਰ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ, ਔਰ ਉਹਨਾਂ ਦਾ ਇਹ ਡ੍ਰੀਮ ਸੀ ਕਿ ਹਰ ਨਾਰਥ ਅਮਰੀਕਾ ਦੇ ਵਿੱਚ ਆਉਣ ਵਾਲੇ ਪੀਰੀਅਡ ਜਿੰਨੇ ਗੁਰਦੁਆਰੇ ਬਣਨ ਉਹਨਾਂ ਨਾਲ ਖਾਲਸਾ ਦੀਵਾਨ ਸੁਸਾਇਟੀ ਇਹ ਲਫ਼ਜ਼ ਹੋਏ, ਅਖੀਰ ਉਹਦੇ ਨਾਲ ਟਾਊਨ ਲੱਗ ਜਾਏ ਜਿੱਥੇ ਵੀ ਗੁਰਦੁਆਰਾ ਬਣ ਰਿਹਾ। ਉਸੇ ਚੋਂ ਹੀ ਜਿਵੇਂ ਮੈਂ ਕਿਹਾ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਿਸਟਰ ਹੋਂਦ 'ਚ ਆਇਆ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰੌਸ ਸਟਰੀਟ, ਔਰ ਇਹ ਸਟਾਕਟਨ ਦੇ ਗੁਰਦੁਆਰੇ ਦਾ ਨਾਂ ਕਿਉਂਕਿ ਇਹ ਪੈਸੀਫਿਕ ਓਸ਼ਨ ਦੇ ਕੰਢੇ ਤੇ ਹੈ, ਬੇ ਹੈ, ਔਰ ਇਹਦਾ ਨਾਂ ਵੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਇਹ ਇਸ ਦਾ ਨਾਂ ਹੈ। ਸੋ ਇਸ ਗੁਰਦੁਆਰਾ ਸਾਹਿਬ 'ਚ ਇਸ ਦੀ ਯੂਨੀਕਨੈਸ ਹੈ ਕਰੰਟ ਪੀਰੀਅਡ 'ਚ ਕਿ ਪਿਛਲੇ 38 ਸਾਲਾਂ ਤੋਂ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਐਕਟੀਵਿਟੀ ਦੀ ਹੱਬ ਤਾਂ ਹੈ ਹੀ ਹੈ, ਪਰ ਵਰਾ 2022 ਦੇ ਦੌਰਾਨ ਖਾਲਿਸਤਾਨ ਦਾ ਇੱਕ ਪੂਰਾ ਨਿਸ਼ਾਨ ਸਾਹਿਬ ਤੋਂ ਥੋੜਾ ਛੋਟਾ ਨੀਵਾਂ ਨੀਲਾ ਝੰਡਾ ਖਾਲਿਸਤਾਨ ਦਾ ਚਲਾ ਕੇ ਉਹਨਾਂ ਨੇ ਦੱਸ ਦਿੱਤਾ ਹੈ ਕਿ ਬਈ ਕਦੇ ਇਸੇ ਹੀ ਧਰਤੀ ਤੋਂ ਇਹ ਗੂੰਜ ਸੀ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਔਰ 38 ਸਾਲਾਂ ਤੋਂ ਖਾਲਿਸਤਾਨ ਦੀ ਸਟਰਗਲ ਜਿਸ ਨੇ ਕਈ ਆਪਣੇ ਪੜਾਅ ਜਿਹੜੇ ਨੇ ਉਹ ਪੂਰੇ ਕੀਤੇ ਨੇ, ਕਈ ਪ੍ਰਾਪਤੀਆਂ ਨੇ, ਚੈਲੰਜਸ ਵੀ ਨਾਲ ਨਾਲ ਰਹੇ ਨੇ, ਲੇਕਿਨ ਖਾਲਿਸਤਾਨ ਦਾ ਹਵਾ ਦੇ ਵਿੱਚ ਫਰਾ ਰਿਹਾ ਝੰਡਾ ਇਸ ਦੀ ਜਿਹੜਾ ਹੈ ਉਹ ਯਾਦ ਦਹਾਨੀ ਕਰਵਾ ਰਿਹਾ ਹੈ ਕਿ ਭਾਈ ਇਹ ਧਰਤੀ ਜਿੱਥੇ 125 ਸਾਲ ਪਹਿਲਾਂ ਬੇਸ਼ੱਕ ਸਿੱਖ ਤਾਂ 19ਵੀਂ ਸਦੀ ਦੇ ਅਖੀਰ 'ਚ ਆਏ, ਔਰ ਇੱਕ ਪੀਰੀਅਡ ਸੀ ਕਿ ਜਦੋਂ ਇਹ ਗਦਰ ਮੂਵਮੈਂਟ 1912-13 ਤੋਂ ਸ਼ੁਰੂ ਹੁੰਦੀ ਹੈ, 18 ਮੁਲਕਾਂ ਦੇ ਵਿੱਚ ਅੱਡ-ਅੱਡ ਗਦਰੀ ਜਿਹੜੇ ਨੇ ਉਹ ਭਾਰਤ ਵੱਲ ਰਵਾਨਾ ਹੋਏ ਸੀ, ਔਰ ਕੈਨੇਡਾ ਔਰ ਅਮਰੀਕਾ 'ਚ
ਉਸ ਵੇਲੇ ਤੱਕ ਕੁੱਲ 8000 ਦੇ ਕਰੀਬ ਸਿੱਖ ਆਬਾਦੀ ਸੀ। ਉਸ ਚੋਂ ਲਗਭਗ 7000 ਜਿਹੜੇ ਨੇ ਉਹ ਵਾਪਸ ਪੰਜਾਬ ਦੀ ਧਰਤੀ ਤੇ ਚਲੇ ਗਏ ਸੀ। ਉਹਨਾਂ ਉਸ ਮੂਵਮੈਂਟ ਦਾ ਕੀ ਬਣਿਆ, ਕਿਵੇਂ ਗੱਦਾਰੀ ਹੋਈ ਔਰ ਕਿਵੇਂ ਜਿਹੜੇ ਨੇ ਜੇਲਾਂ ਵੀ ਹੋਈਆਂ। ਕਰਤਾਰ ਸਿੰਘ ਸਰਾਭਾ ਯੰਗ ਉਮਰ ਦੇ ਵਿੱਚ ਫਾਂਸੀ ਦੇ ਤਖਤੇ ਤੇ ਝੂਲਦਾ ਹੈ ਔਰ ਕਿੰਨੇ ਹੋਰ ਜਿਹੜੇ ਗਦਰੀ ਨੇ ਔਰ ਉਹਨਾਂ ਨੂੰ ਸਜ਼ਾਏ ਮੌਤ ਹੁੰਦੀ ਹੈ ਔਰ ਕਿੰਨਿਆਂ ਨੇ ਆਪਣੀਆਂ ਉਮਰਾਂ ਕਾਲੇ ਪਾਣੀ ਦੇ ਵਿੱਚ ਗਾਲੀਆਂ ਔਰ ਰਿਗੋਰਸ ਇੰਪ੍ਰਿਜ਼ਨਮੈਂਟ ਚੋਂ ਗੁਜ਼ਰੇ। ਸੋ ਇਹ ਕੁਝ ਚੀਜ਼ਾਂ ਜਦੋਂ ਅਸੀਂ ਇੱਥੋਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਇਹ ਇੱਕ ਮਜ਼ਬੂਤ ਸਿੰਬੋਲਿਕ ਪਾਰਟ ਹੀ ਨਹੀਂ ਹੁੰਦਾ, ਇਹ ਇਨਫੈਕਟ ਸੈਂਟਰ ਨੇ ਮੂਵਮੈਂਟ ਦੇ। ਔਰ ਕਿਉਂਕਿ 1 ਜਨਵਰੀ ਦਾ ਉਹ ਦਿਨ ਹੈ ਜਿਸ ਦਿਨ 1 ਜਨਵਰੀ 1993 ਨੂੰ ਸਰਬੱਤ ਖਾਲਸਾ 26 ਜਨਵਰੀ 1986 ਵੱਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹਨਾਂ ਨੂੰ ਬਹੁਤ ਤਸੀਹੇ ਦੇ ਕੇ ਟਾਰਚਰ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਸਾਡੇ ਲਈ ਜਿਹੜਾ ਵੀ ਕੋਈ ਵੀ ਆਉਣ ਵਾਲੇ ਵਕਤ ਦੇ ਵਿੱਚ ਵੀ ਜਿਹੜੀ ਅੰਗਰੇਜ਼ੀ ਵਰੇ ਦੀ ਸ਼ੁਰੂਆਤ ਹੈ ਉਹ ਜਥੇਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਦੀ ਸ਼ਹਾਦਤ ਨਾਲ ਜੁੜੀ ਹੋਈ ਹੈ। ਸੋ ਉੱਥੇ ਇਹ ਵਿਸ਼ੇਸ਼ ਦੀਵਾਨ ਸਟਾਕਟਨ ਗੁਰਦੁਆਰਾ ਕਮੇਟੀ ਵੱਲੋਂ ਖਾਸ ਤੌਰ ਤੇ ਵੀਰ ਹਰਮਿੰਦਰ ਸਿੰਘ ਸਮਾਣਾ ਜਿਨ੍ਹਾਂ ਨੇ ਜਥੇਦਾਰ ਕੌਂਕੇ ਦੀ ਸੰਗਰੂਰ ਜੇਲ੍ਹ ਦੇ ਵਿੱਚ ਨਾਭਾ 'ਚ ਸੰਗਤ ਵੀ ਮਾਣੀ ਔਰ ਹੁਣ ਉਹ ਸਫਲ ਕਾਰੋਬਾਰੀ ਨੇ, ਉਹਨਾਂ ਦਾ ਉਦਮ ਸੀ। ਔਰ ਸਾਡੇ ਲਈ ਵੀ ਕਿਉਂਕਿ ਜਦੋਂ ਅਸੀਂ ਜਥੇਦਾਰ ਕੌਂਕੇ ਵਰਗੀ ਸ਼ਖਸੀਅਤ ਦੀ ਗੱਲ ਕਰਦੇ ਹਾਂ, ਬੇਸ਼ੱਕ ਇੱਥੇ ਵੀ ਈਸਟ ਕੋਸਟ ਦੇ ਪ੍ਰੋਗਰਾਮ ਸਨ, ਪਰ ਮੈਂ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਇੱਥੇ ਸਾਡੀ ਐਕਟੀਵਿਟੀ ਰਹਿੰਦੀ ਹੈ ਕੋਈ ਨਾ ਕੋਈ। ਔਰ ਇਸ ਵੇਲੇ ਵੈਸਟ ਕੋਸਟ ਤੇ ਦੋਨੋਂ ਹੀ ਜਿਹੜੇ ਗੁਰਦੁਆਰਾ ਸਾਹਿਬ ਜਿਹੜੇ ਹੱਬ ਨੇ ਇਸ ਵੇਲੇ ਵੈਸਟ ਦੇ ਵਿੱਚ ਅਮਰੀਕਾ ਦੇ, ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਸੋ ਦੋਵਾਂ ਥਾਵਾਂ ਦੇ ਉੱਤੇ ਹੀ ਬਹੁਤ ਹਾਜ਼ਰੀ ਸੀ ਕਿਉਂਕਿ ਨਿਊ ਈਅਰ ਈਵ ਤਾਂ ਚਲੋ ਹੈ ਹੀ ਸੀ। ਹਾਲਾਂਕਿ ਮੈਂ ਇਹ ਸੋਚਦਾ ਸੀ ਕਿ ਵੀ ਅੱਧੀ ਰਾਤ ਤੋਂ ਬਾਅਦ ਜਿਹੜੇ ਘਰੀਂ ਪਹੁੰਚਦੇ ਨੇ 1:30-2 ਵਜੇ ਵੀ ਅਗਲੇ ਦਿਨ ਤਾਂ ਜਿਹੜਾ ਸੰਗਤਾਂ ਦੀ ਜਿਹੜੀ ਹੈ ਉਹ ਘਾਟ ਹੋਏਗੀ। ਲੇਕਿਨ ਜਿੰਨੀ ਕੁ ਸੰਗਤ ਸਟਾਕਟਨ ਨਗਰ ਕੀਰਤਨ ਦੇ ਮੌਕੇ, ਜਦੋਂ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਹੁੰਦਾ 14 ਅਪ੍ਰੈਲ ਨੂੰ, ਉਦੋਂ ਹੁੰਦੀ ਆ ਆਲਮੋਸਟ 19 ਕੀ ਸੀ 4 ਚਫੇਰੇ, ਇੰਨੀ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਜਿਹੜੀ ਹੈ। ਕਿਉਂਕਿ ਬਹੁਤ ਸਾਰੇ ਇੱਥੋਂ ਦੇ 31 ਨਿਊ ਈਅਰ ਈਵ ਤੇ ਤਾਂ ਹੁੰਦੀ ਹੈ, ਅਗਲੇ ਦਿਨ ਤੁਹਾਨੂੰ ਛੁੱਟ-ਪੁੱਟ ਲੋਕ ਆਂਦੇ ਜਾਂਦੇ ਰਹਿੰਦੇ ਨੇ, ਮੱਥਾ ਟੇਕਿਆ ਚਲੇ ਗਏ, ਬਾਬੇ ਤੋਂ ਮੰਗਿਆ ਕੁਛ ਨਾ ਕੁਛ ਡਾਲਰ, ਮੱਥਾ ਟੇਕਿਆ ਡਾਲਰ, ਰਾਗੀ ਸਿੰਘ ਕੀਰਤਨੀਆਂ ਨੂੰ ਰੱਖਿਆ। ਲੇਕਿਨ ਉੱਥੇ ਔਰ ਜਿਵੇਂ ਬਿਲਕੁਲ ਲਫ਼ਜ਼ ਤਾਂ ਇਹ ਜੇ ਮੰਤਰ ਮੁਗਧ ਕਿਹਾ ਜਾਂਦਾ ਹੈ ਕਿ ਵੀ ਬਹੁਤ ਵਾਰੀ ਉਹ ਬਾਹਮਣ ਦਾ ਹੁੰਦਾ ਸੀ ਕਿ ਜੀ ਜਦੋਂ ਉਹ ਮੰਤਰ ਪੜ੍ਹਦਾ ਹੈ ਤੇ ਉਹ ਆਪਣੇ ਉਹਨੂੰ ਜਿਹੜਾ ਉਸ ਦਾ ਜਜਮਾਨ ਹੈ ਉਹਨੂੰ ਕਹਿੰਦਾ ਸੀ ਕਿ ਵੀ ਤੂੰ ਬਸ ਟਿਕ ਕੇ ਬਹਿਣਾ, ਤੇ ਉਹ ਵੀ ਉਹਦੇ 'ਚ ਮੁਗਧ ਹੁੰਦਾ ਸੀ। ਸੋ ਇਹ ਟਰਮ ਇਨਫੈਕਟ ਪੰਜਾਬੀ 'ਚ ਵੀ ਆ ਗਈ, ਜਿਸ ਨੂੰ ਅੰਗਰੇਜ਼ੀ 'ਚ ਪਿਨ ਡ੍ਰੌਪ ਸਾਇਲੈਂਸ ਕਿਹਾ ਜਾਂਦਾ। ਪਰ ਮੈਂ ਧਾਰਮਿਕ ਇਕੱਠ ਲਈ ਇਹ ਲਫ਼ਜ਼ ਨਾਲੋਂ ਜ਼ਿਆਦਾ ਮੈਂ ਸਮਝਦਾ ਵੀ ਜਿਵੇਂ ਸੰਗਤ ਨੇ ਲਗਾਤਾਰ 3-4 ਘੰਟੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਚੜ੍ਹਦੀ ਕਲਾ 'ਚ ਹੋਇਆ ਕੀਰਤਨ, ਔਰ ਉਸ ਦੇ ਨਾਲ ਜਿਹੜੀ ਕਥਾਵਾਚਕ ਭਾਈ ਸਾਹਿਬ ਗੁਰਦੁਆਰਾ ਸਾਹਿਬ ਦੇ ਫਿਰ ਹਰਮਿੰਦਰ ਸਿੰਘ ਸਮਾਣਾ ਨੇ ਐਡਰੈਸ ਕੀਤਾ। ਲਗਭਗ ਪੌਣਾ ਘੰਟਾ ਮੈਨੂੰ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਔਰ ਜਿਸ ਇੱਕ ਪਾਸੇ ਵੈਰਾਗ ਵੀ ਸੀ ਜਦੋਂ ਤੁਸੀਂ ਉਹ ਸਾਰੇ ਵਿਵਿਡ ਪਾਰਟ ਨੂੰ ਦੇਖਦੇ ਹੋ ਕਿ ਕਿਸ ਕਿਸਮ ਦੇ ਟਾਰਚਰ 'ਚ ਉਹਨਾਂ ਨੂੰ ਗੁਜ਼ਾਰਿਆ ਗਿਆ। ਪਰ ਜਿਵੇਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੁੰਦੇ ਆ, ਅਕਾਲ ਤਖਤ ਦੀ ਮਾਣ ਮਰਿਆਦਾ ਨੂੰ, ਅਕਾਲ ਤਖਤ ਦਾ ਜਿਹੜਾ ਸੰਕਲਪ ਹੈ ਔਰ ਅਕਾਲ ਤਖਤ ਦੀ ਡਿਫਾਈਂਸ ਤਾਂ ਹੈ ਹੀ ਹੈ, ਲੇਕਿਨ ਜਦੋਂ ਅਸੀਂ ਅਕਾਲ ਤਖਤ ਦੇ ਜਥੇਦਾਰਾਂ ਦੀ ਗੱਲ ਕਰਦੇ ਹਾਂ ਤੇ ਅਕਾਲੀ ਫੂਲਾ ਸਿੰਘ ਆ ਕੇ ਸਾਹਮਣੇ ਖਲੋ ਜਾਂਦੇ ਨੇ ਕਿ ਭਾਈ ਅਰਦਾਸ ਦੇ ਵਿੱਚ ਜੇ ਅਰਦਾਸ ਕੀਤੀ ਹੈ ਤੇ ਕਿਸ ਕਦਰ ਜਿਹੜੀ ਹੈ ਉਹ ਕਮਿਟਮੈਂਟ ਨੂੰ ਨਿਭਾਉਣਾ। ਪਰ ਅਜੋਕੇ ਦੌਰ 'ਚ ਜਦੋਂ ਅਸੀਂ ਜੂਨ 84 ਦੇ ਮੌਕੇ ਗਿਆਨੀ ਕਿਰਪਾਲ ਸਿੰਘ ਜਿਹੜਾ ਅਦਰਵਾਈਜ਼ ਤਾਂ ਲਰਨਡ ਬੰਦਾ ਸੀ, ਕਿਤਾਬਾਂ ਵੀ ਉਹਨੇ ਲਿਖੀਆਂ, ਬਾਅਦ ਵੀ ਡਾਇਰੀ ਦੇ ਪੰਨੇ ਲਿਖਿਆ ਕਿ ਉਹਨੇ ਕਿਤਾਬ ਦਾ ਨਾਂ ਰੱਖਿਆ। ਪਰ ਇਸ ਗੱਲ ਦੀ ਸਿੱਖਾਂ ਨੂੰ ਬਹੁਤ ਤਕਲੀਫ ਸੀ ਕਿ ਵੀ ਐਨ ਜਦੋਂ ਹਮਲਾ ਹੁੰਦਾ ਹੈ, ਅਕਾਲ ਤਖਤ ਖੰਡਰਾਤ ਬਣਾਇਆ ਹੋਇਆ ਔਰ ਉਹਨੂੰ ਇੱਕ ਫੌਜੀ ਜਿਹੜੇ ਨੇ ਉਹ ਬੰਦੂਕ ਦੀ ਬੱਟ ਦੇ ਨਾਲ ਲਿਆ ਕੇ ਖੜਾ ਕਰ ਦਿੰਦੇ ਨੇ, ਪਰ ਕਰਮਾਂ 'ਚ ਇੱਕ ਉਹਦੇ ਹੱਥ 'ਚ ਕਾਗਜ਼ ਫੜਾ ਦਿੰਦੇ ਨੇ ਔਰ ਉਹ ਪੜ੍ਹ ਰਿਹਾ ਕਿ ਸਾਧ ਸੰਗਤ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ।
ਔਰ ਇਹ ਇੱਕ ਰਾਦਰ ਹਿਊਮਿਲੇਸ਼ਨ ਵਾਲਾ ਜੁਮਲਾ ਬਣ ਗਿਆ। ਹਾਲਾਂ ਬਾਅਦ ਚ ਉਸ ਨੂੰ ਸੰਗਤਾਂ ਦੇ ਰੋਹ ਦਾ ਵੀ ਸ਼ਿਕਾਰ ਹੋਣਾ ਪਿਆ। ਸੋ ਇਹੀ ਜਿੱਥੇ ਸੰਤ ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਦਰਜਨਾਂ ਸਾਥੀ ਸਿੰਘ ਜੂਝ ਕੇ ਸ਼ਹੀਦ ਹੋਏ ਸਨ, ਜੇ ਉਸ ਵੇਲੇ ਦਾ ਜਥੇਦਾਰ ਜਿਹੜਾ ਉਹ ਸ਼ਹੀਦ ਹੋਇਆ ਹੁੰਦਾ ਅਕਾਲ ਤਖਤ ਨੂੰ ਡਿਫੈਂਡ ਕਰਦੇ ਤੇ ਗੱਲ ਹੋਰ ਹੁੰਦੀ। ਲੇਕਿਨ ਇਹ ਮੈਂ ਸਮਝਦਾ ਵੀ ਜੇ ਅਸੀਂ ਕਰੰਟ ਮੂਵਮੈਂਟ ਦੇ ਹਵਾਲੇ ਨਾਲ ਗੱਲ ਕਰੀਏ, ਸ਼ਹੀਦ 1.5 ਲੱਖ ਤੋਂ ਜ਼ਿਆਦਾ ਨੇ ਜਿਨ੍ਹਾਂ ਦਾ ਜ਼ਿਕਰ ਜਿਨ੍ਹਾਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਵੱਲੋਂ ਨਵੇਂ ਸਾਲ ਦੇ ਮੌਕੇ ਉਹਨਾਂ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ 2 ਨਜ਼ਮਾਂ ਲਿਖੀਆਂ ਔਰ ਇੱਕ ਨਜ਼ਮ ਅਸੀਂ ਸ਼ੇਅਰ ਕੀਤੀ ਸੀ, ਪਰ ਮੇਰੇ ਕੋਲ ਦੂਸਰੀ ਮੈਂ ਪੜ੍ਹੀ ਤਾਂ ਜ਼ਰੂਰ ਕਿਤੇ ਹੋਈ ਸੀ ਔਰ ਮੈਂ ਆਪਣੇ ਇਸ ਟਰੈਵਲ ਦੇ ਦੌਰਾਨ ਦੂਸਰੀ ਨਜ਼ਮ ਵੀ ਮੈਨੂੰ ਮਿਲੀ ਹੈ, ਮੈਂ ਉਹ ਵੀ ਸਾਂਝੀ ਕਰਾਂਗਾ। ਸੋ ਉਹਨਾਂ ਨੇ ਤਾਂ ਸ਼ਹੀਦੀ ਪਾਈ, ਖਾਲਿਸਤਾਨ ਦੀ ਡੈਕਲੇਰੇਸ਼ਨ ਕਰਨ ਵਾਲੇ ਵੀ ਉਹ ਸਨ, ਪੰਥਕ ਕਮੇਟੀ ਦੇ ਮੁਖੀ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ, ਲੇਕਿਨ ਐਜ਼ ਏ ਜਥੇਦਾਰ ਜਿਹੜੀ ਸ਼ਹਾਦਤ ਹੈ ਭਾਈ ਗੁਰਦੇਵ ਸਿੰਘ ਕੌਂਕੇ ਦੀ, ਕਿਉਂਕਿ ਉਹਨਾਂ ਦੇ ਕਾਰਜਕਾਰੀ ਜਥੇਦਾਰ ਹੁੰਦਿਆਂ ਹੀ ਜਿਹੜਾ ਉਹ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ ਆਇਆ ਔਰ ਉਹਨਾਂ ਦੀ ਸ਼ਹਾਦਤ 1 ਜਨਵਰੀ 1993 ਨੂੰ ਜਿਵੇਂ ਕੀਤੀ ਗਈ। ਉਹ ਬਹੁਤ ਵੱਡੀ ਸ਼ਖਸੀਅਤ ਔਰ ਮੈਂ ਉਹਨਾਂ ਦੀ ਸ਼ਖਸੀਅਤ ਬਾਰੇ ਹੋਰ ਜ਼ਿਆਦਾ ਗੱਲਬਾਤ ਨਹੀਂ ਕਰਾਂਗਾ ਜਿਹੜੇ ਵੀ ਦਿਲਚਸਪੀ ਰੱਖਦੇ ਨੇ, ਕਿਉਂਕਿ ਉਹ ਸਾਡੀ ਜਿਹੜੀ ਆਲਮੋਸਟ ਪੌਣੇ ਘੰਟੇ ਦੀ ਸਪੀਚ ਹੈ ਉਹ ਸਾਡੀ ਟੈਕਨੀਕਲ ਟੀਮ ਨੇ ਜਿਹੜਾ ਅਪਲੋਡ ਕਰ ਦਿੱਤੀ ਸੀ, ਤੁਸੀਂ YouTube ਤੇ ਦੇਖ ਸਕਦੇ, Facebook ਤੇ ਜਾ ਕੇ ਦੇਖ ਸਕਦੇ ਹੋ ਕਿ ਉਹਨਾਂ ਨੇ ਕਿੰਨੇ ਵੱਡੇ ਕੰਮ ਕੀਤੇ, ਕਿੰਨਾ ਉਹ ਬਾਣੀ ਦੇ ਨਾਲ ਜੁੜੇ ਹੋਏ ਵੀ, ਕਿਵੇਂ ਉਹਨਾਂ ਨੇ ਖਾਲਸਾ ਪੰਚਾਇਤਾਂ ਦਾ ਕਨਸੈਪਟ, ਲੋਕ ਝਗੜੇ ਜਿਹੜੇ ਨੇ ਨਿਬੇੜਨ ਦੇ ਲਈ ਉਹਨਾਂ ਦੇ ਕੋਲ ਆਉਂਦੇ ਸਨ, ਕਿਵੇਂ ਉਹਨਾਂ ਦਾ ਪਿੰਡ ਕੌਂਕੇ ਜਿਸ ਦੀ ਇੱਕ ਆਪਣੀ ਇਤਿਹਾਸਕ ਦਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਔਰ ਉਸ ਜਿਹੜਾ ਘਰਾਣੇ ਦੇ ਨਾਲ ਵੀ ਉਸ ਪਿੰਡ ਦਾ ਸੰਬੰਧ ਜੁੜਦਾ ਹੈ। ਪਰ ਜਥੇਦਾਰ ਮੌਜੂਦਾ ਦੌਰ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਉਹਨਾਂ ਨੇ ਜਿਸ ਕਿਸਮ ਦਾ ਜੀਵਨ ਜੀਵਿਆ, ਕਿਵੇਂ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਔਰ ਉਹਨਾਂ ਦੇ ਅੰਦਰ ਜਿਸ ਕਿਸਮ ਦੀ ਨਿਮਰਤਾ ਔਰ ਦਰਸ਼ਨੀ ਸਿੰਘ, ਦਰਸ਼ਕ ਦੇਖ ਸਕਦੇ ਨੇ ਜਦੋਂ ਤੁਸੀਂ ਉਹਨਾਂ ਦੇ ਦੀਦਾਰ ਕਰਦੇ ਹੋ ਤੇ ਉਹ ਸੱਚਮੁੱਚ ਤੁਹਾਨੂੰ ਇਹ ਲੱਗਦਾ ਸੀ ਕਿ ਭਾਈ ਤੁਸੀਂ ਜਥੇਦਾਰ ਦੇ ਕੋਲ ਬੈਠੇ ਔਰ ਨਿਮਰਤਾ ਵੀ। ਲੇਕਿਨ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਟਾਰਚਰ ਕੀਤਾ ਗਿਆ, ਉਹਨਾਂ ਦੇ ਇੰਨਾ ਕੁ ਭਿਆਨਕ ਢੰਗ ਤਰੀਕਾ ਸੀ ਟਾਰਚਰ ਦਾ, ਅੱਖ ਨਿਕਲ ਗਈ, ਉਹਨਾਂ ਦਾ ਸਾਰਾ ਮਾਸ ਨੋਚਿਆ ਗਿਆ ਔਰ ਜਿਸ ਕਿਸਮ ਦਾ, ਲੇਕਿਨ ਉਹਨਾਂ ਦੇ ਧੁਰ ਅੰਦਰੋਂ ਜਿਹੜਾ ਉਹਨਾਂ ਦੇ ਰੋਮ ਚੋਂ ਸਿਮਰਨ ਹੀ ਚੱਲਦਾ ਰਿਹਾ ਔਰ ਉਹ ਗ੍ਰਸਤੀ ਸਨ ਔਰ ਖਾਸ ਤੌਰ ਤੇ ਪ੍ਰਬੰਧਕਾਂ ਨੇ ਉਹਨਾਂ ਦੀ ਬੇਟੀ ਸਰਬਜੀਤ ਕੌਰ ਜਿਹੜੇ ਕਿ ਬੇਰੀਏ 'ਚ ਰਹਿੰਦੇ ਨੇ ਉਹਨਾਂ ਨੂੰ ਸੱਦ ਕੇ ਆਨਰ ਕੀਤਾ। ਸਾਨੂੰ ਵੀ ਇਹ ਆਨਰ ਸੀ ਕਿ ਅਸੀਂ ਉਹ ਸਾਰੇ ਸਮਾਗਮ ਦਾ ਹਿੱਸਾ ਬਣੇ ਔਰ ਇਹ ਪੱਕੇ ਤੌਰ ਤੇ ਉਹਨਾਂ ਨੇ ਫੈਸਲਾ ਵੀ ਲਿਆ ਕਿ 1 ਜਨਵਰੀ ਨੂੰ ਅੱਗੋਂ ਲਈ ਵੀ ਹਮੇਸ਼ਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਨ ਮਨਾਇਆ ਜਾਇਆ ਕਰੇਗਾ। ਔਰ ਇਸ ਪੀਰੀਅਡ ਜਿਵੇਂ ਮੈਂ ਇਹ ਇਕਰਾਰ ਕੀਤਾ ਹੈ, ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਾਂ ਕਿ ਭਾਈ ਕਿਵੇਂ ਦੁਨੀਆ ਭਰ ਦੇ ਵਿੱਚ ਆਪਣੇ ਆਪ 'ਚ ਇਹ ਇੱਕ ਖਾਲਿਸਤਾਨ ਦਾ ਉਸ ਧਰਤੀ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਭਾਰਤੀ ਗੁਲਾਮੀ ਦੇ ਜੂਲੇ 'ਚੋਂ ਕੱਢਣ ਦੀ ਜਿਹੜੀ ਹੈ ਉਹ ਰੈਜ਼ੋਲੂਸ਼ਨ ਜਾਂ ਪ੍ਰਣ ਦੀ ਰਾਤ ਵੀ ਬਣੀ, ਕਿਉਂਕਿ ਜਿੰਨੀਆਂ ਰਿਪੋਰਟਸ ਵੀ ਸਾਰੇ ਪਾਸਿਓਂ ਆਈਆਂ ਨੇ ਐਨ ਮਿਡਨਾਈਟ ਇੱਕ ਪਾਸੇ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਹੁੰਦਾ ਹੈ, ਬੋਲੇ ਸੋ ਨਿਹਾਲ ਦੇ ਜੈਕਾਰੇ ਹੁੰਦੇ ਨੇ ਔਰ ਹਰ ਥਾਂ ਸਿੱਖ ਕੌਮ ਨੇ ਡਾਇਸਪੋਰਾ 'ਚ ਵੀ ਪੰਜਾਬ ਦੀ ਧਰਤੀ ਤੇ ਵੀ ਇਹ ਯਾਦ ਕੀਤਾ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਇਸ ਵੇਲੇ ਔਰ 7 ਜਨਵਰੀ ਤੋਂ ਜਿਹੜਾ ਇੱਕ ਐਜੀਟੇਸ਼ਨ ਇਸ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ, ਸਾਰੀਆਂ ਜਥੇਬੰਦੀਆਂ ਟੁਗੈਦਰਨੈਸ ਦੇ ਨਾਲ ਇਸ ਨੂੰ ਕਰ ਰਹੀਆਂ ਨੇ। ਲੇਕਿਨ ਜਿਹੜਾ ਰਿਜ਼ੋਲਵ ਬਾਹਰ ਦੇਖਣ 'ਚ ਆਇਆ, ਹਾਲਾਂ ਇਸ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵਾਰ ਜਦੋਂ ਪਰਿਵਾਰ ਇਸ ਕਿਸਮ ਦੇ ਮੌਕੇ ਤੇ ਆਉਂਦੇ ਨੇ ਉਹਨਾਂ ਦੀ ਇੱਕ ਨਿਊ ਈਅਰ ਈਵ ਦੇ ਮੌਕੇ ਇੱਕ ਆਪਣਾ ਫਲੇਵਰ ਹੁੰਦਾ ਉਹਨਾਂ ਦੇ ਮਨਾਂ ਦਾ। ਲੇਕਿਨ ਜਦੋਂ ਅਸੀਂ ਗੁਰਦੁਆਰਿਆਂ 'ਚ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕੌਮੀ ਘਰ ਖਾਲਿਸਤਾਨ ਲਈ ਔਰ ਸਾਡੇ ਯੰਗਸਟਰਸ ਜੋ ਅੱਜ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਦੀ ਤਬਦੀਲੀ ਹੈ
ਔਰ ਉਸ ਤਬਦੀਲੀ ਦੇ ਵਿੱਚ 13 ਮਹੀਨੇ ਦੀ ਕਿਸਾਨ ਮੂਵਮੈਂਟ ਔਰ ਦੀਪ ਸਿੱਧੂ ਜਿਸ ਦੇ ਥਾਟਫੁਲ ਡਿਸਕਸ਼ਨ ਸਟਾਈਲ ਨੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ, ਸਿੱਧੂ ਮੂਸੇਵਾਲਾ ਜਿਸ ਦੀ ਬੇਬਾਕੀ ਔਰ ਬਿਲਕੁਲ ਅਚੋਕ ਤਰੀਕੇ ਨਾਲ ਉਸ ਦੀ ਗਾਇਕੀ ਨੇ ਇੰਟਰਨੈਸ਼ਨਲ ਆਪਣਾ ਇੱਕ ਇਮੇਜ ਕ੍ਰੀਏਟ ਕੀਤਾ, ਇਕੱਲਾ ਸਿੱਖਾਂ 'ਚ ਨਹੀਂ ਪਾਕਿਸਤਾਨ ਦੇ ਵਿੱਚ ਜਿਵੇਂ ਅਸੀਂ ਦੇਖਿਆ ਬਹੁਤ ਵੱਡੀ ਗਿਣਤੀ 'ਚ। ਔਰ ਉਹਨਾਂ ਨੇ ਜਿਵੇਂ ਉਹ SYL ਕੈਨਾਲ ਦਾ ਮੁੱਦਾ ਹੋਏ ਔਰ ਬਹਾਦਰੀ ਦੀਆਂ ਗਾਥਾਵਾਂ ਹੋਣ, ਹਰੀ ਸਿੰਘ ਨਲੂਆ ਦੂਸਰਾ, ਉਹਨਾਂ ਕਰੈਕਟਰਸ ਨੂੰ ਹਾਈਲਾਈਟ ਕੀਤਾ। ਔਰ ਇਸ ਸਾਰੇ ਦੇ ਚਲਦੇ ਆ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਉਹਨਾਂ ਦੀ ਪੰਜਾਬ ਦੀ ਧਰਤੀ ਤੇ ਮੌਜੂਦਗੀ ਔਰ ਜਿਨ੍ਹਾਂ ਨਾਲ ਵੀ ਮੈਨੂੰ ਗੱਲ ਕਰਨ ਦਾ ਮੌਕਾ ਉੱਥੇ ਵੀ ਮਿਲਿਆ। ਔਰ ਇਸ ਤੋਂ ਅਸੀਂ ਹਰ ਸਿੱਖ ਦਾ ਸਿੱਖੀ ਪਿਆਰ ਦੇਖ ਸਕਦੇ ਹਾਂ। ਜਿਹੜੇ ਸਿਆਸੀ ਤੌਰ ਦੇ ਉੱਤੇ ਬਹੁਤੇ ਚੇਤਨ ਨਹੀਂ ਵੀ ਨੇ ਜਾਂ ਕਈ ਸਿਆਸੀ ਟਿੱਪਣੀ ਤੋਂ ਬਚਦੇ ਵੀ ਨੇ, ਉਹ ਵੀ ਕਹਿਣਗੇ ਜੀ ਬਹੁਤ ਚੰਗਾ ਕੰਮ ਕਰ ਰਿਹਾ, ਗੁਰੂ ਦੇ ਨਾਲ ਜੋੜ ਰਿਹਾ, ਅੰਮ੍ਰਿਤ ਛਕਾ ਰਿਹਾ। ਸੋ ਇਹ ਇੱਕ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਔਰ ਜਦੋਂ ਤੁਸੀਂ ਉਹ ਸਾਰੀ ਕਰਾਊਡ ਦੇ ਵਿੱਚ ਜਿਹੜੀ ਵਹੀਰ ਰੂਪ 'ਚ ਹੋਏ ਜਾਂ ਅਦਰਵਾਈਜ਼ ਹੋਏ, ਮਾਵਾਂ ਭੈਣਾਂ ਔਰ ਦੂਸਰੇ ਆ ਕੇ ਕਿ ਜੀ ਭਾਈ ਪੁੱਤ ਸਾਡਾ ਨਸ਼ੇ 'ਚ ਸੀ, ਉਹ ਹੁਣ ਗੁਰੂ ਵਾਲਾ ਬਣ ਗਿਆ, ਅਸੀਂ ਕਿੱਥੇ ਦੇਣਾ ਦਿਆਂਗੇ, ਅਸੀਂ ਤਾਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਸਾਡੀ ਉਮਰ ਵੀ ਲੱਗ ਜਾਏ। ਸੋ ਇਹ ਠੀਕ ਹੈ ਜੇ ਬਹੁਤ ਸਾਰਾ ਜਦੋਂ ਤੁਸੀਂ ਆਪਣਾ ਇਸ ਰੋਲ ਨੂੰ ਅੱਗੇ ਤੋਰਨਾ ਹੈ, ਅਜੇ ਅੰਡਰ ਟੈਸਟ ਹੁੰਦੀਆਂ ਨੇ ਚੀਜ਼ਾਂ, ਪਰ ਇੱਕ ਵਾਈਬਸ ਹੁੰਦੀਆਂ ਜਦੋਂ ਤੁਹਾਨੂੰ ਉਹ ਵਾਈਬਸ ਪੋਜ਼ਿਟਿਵ ਨਜ਼ਰ ਆ ਰਹੀਆਂ ਹੁੰਦੀਆਂ। ਇਸ ਤੋਂ ਇਹ ਹੁੰਦਾ ਵੀ ਹਰ ਸਿੱਖ ਫਿਕਰਮੰਦ ਸੀ, ਚਿੰਤਤ ਸੀ ਕਿ ਪੰਜਾਬ ਨੂੰ ਨਸ਼ਿਆਂ ਦੇ ਹੜ ਵਿੱਚ ਰੋੜਿਆ ਜਾ ਰਿਹਾ ਹੈ ਪਤਤਪੁਣਾ ਸਿਖਰਾਂ ਤੇ। ਔਰ ਉਹਨਾਂ ਦੇ ਲਈ ਇਹ ਗੱਲ ਤਸੱਲੀ ਵਾਲੀ ਹੈ ਕਿ ਭਾਈ ਜਿਹੜਾ ਕਿਸੇ ਨੇ ਆ ਕੇ ਇਸ ਕੰਮ ਨੂੰ ਫੜਿਆ। ਔਰ ਇਸ ਦੇ ਨਾਲ ਜਿਵੇਂ ਅਸੀਂ ਜਿਹੜਾ ਨਿਊ ਈਅਰ ਈਵ ਦੇ ਮੌਕੇ ਸਾਡਾ ਉਸ ਤੋਂ ਪਹਿਲਾਂ ਲਾਸਟ ਪ੍ਰੋਗਰਾਮ ਸੀ, ਉਹਦੇ 'ਚ ਅਸੀਂ ਸਾਰੇ ਹੀ ਸੈਗਮੈਂਟ ਨਵੇਂ ਸਾਲ ਨੂੰ ਹੀ ਸਾਹਮਣੇ ਰੱਖਦੇ ਹਾਂ ਸੀ, ਲੇਕਿਨ ਵਰਾ 2022 ਦਾ ਜਿਹੜਾ ਹੈ ਉਹ ਚੀਰਫਾੜ ਪੁੰਛਾਣ ਕੀਤੀ ਗਈ ਸੀ। ਔਰ ਉਹਦੇ 'ਚ ਅਸੀਂ ਇਸ ਗੱਲ ਨੂੰ ਡਿਊ ਜਿਹੜਾ ਉਹ ਰੈਕਗਨੀਸ਼ਨ ਵੀ ਦਿੱਤੀ ਸੀ ਕਿ ਖਾਲਿਸਤਾਨ ਰੈਫਰੈਂਡਮ ਨੇ ਡਾਇਸਪੋਰਾ ਸਿੱਖਾਂ ਦੇ ਵਿੱਚ ਚੇਤਨਤਾ ਪੈਦਾ ਕਰਨ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਔਰ ਜਿਸ ਅੰਦਾਜ਼ ਦੇ ਵਿੱਚ ਉਹ ਲੰਡਨ ਦੀ ਧਰਤੀ ਹੋਏ, ਪੈਰਿਸ ਹੋਏ, ਇਟਲੀ ਹੋਏ ਜਾਂ ਟੋਰਾਂਟੋ ਹੋਏ, ਔਰ ਹੁਣ ਜਿਵੇਂ 29 ਜਨਵਰੀ ਨੂੰ ਮੈਲਬਰਨ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ, ਜਿਵੇਂ ਸਿੱਖ ਸੰਗਤਾਂ ਦਾ ਹੁੰਗਾਰਾ ਸੀ, ਜਿਸ ਲੈਵਲ ਦੇ ਉੱਤੇ ਇੱਕ ਅਵੇਅਰਨੈਸ ਕੌਮ ਦੇ ਵਿੱਚ ਆਪਣੇ ਹੱਕਾਂ ਲਈ ਆਈ ਹੈ। ਔਰ ਅਸੀਂ ਸਮਝਦੇ ਹਾਂ ਕਿ ਵਰਾ 2023 ਜਿੱਥੇ ਇੱਕ ਪਾਸੇ ਰਿਜ਼ੋਲਵ ਹੈ ਗੁਰਦੁਆਰਾ ਸਾਹਿਬਾਨ ਦੇ ਵਿੱਚ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਦ੍ਰਿੜਤਾ ਨਾਲ ਕੀਤੀ ਜਾ ਰਹੀ ਹੈ, ਉੱਥੇ ਦੂਸਰੇ ਪਾਸੇ ਸਾਨੂੰ ਇਸ ਦੇ ਲਈ ਯਤਨ ਵੀ ਕਰਨੇ ਪੈਣੇ ਨੇ। ਇਹ ਸਿਰਫ ਇੱਕ ਵਿਸ਼ਫੁਲ ਥਿੰਕਿੰਗ ਨਹੀਂ ਹੈ ਕਿ ਭਾਈ ਅਸੀਂ ਇਹ ਦੇ ਬਹੁਤ ਵਾਰ ਜਦੋਂ ਕੋਈ ਕਹਿਣਗੇ ਕਿ ਜੀ ਡਾਕਟਰ ਸਾਹਿਬ ਕਦੋਂ ਬਣਾ ਰਹੇ ਹੋ ਖਾਲਿਸਤਾਨ, ਤੇ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਜੀ ਤੁਹਾਨੂੰ ਲੱਗਦਾ ਵੀ ਤੁਸੀਂ ਜਾ ਕੇ ਬਣੀ ਬਣਾਈ ਚੋਪੜੀ ਖਾਣੀ ਹੈ? ਤੁਹਾਡਾ ਇਹ ਸਵਾਲ ਤੁਹਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਭਾਈ ਅਸੀਂ ਖਾਲਿਸਤਾਨ ਬਣਾਉਣਾ ਹੈ, ਲਿਬਰੇਟ ਕਰਵਾਉਣਾ ਹੈ, ਉਹਦੇ ਲਈ ਅਸੀਂ ਕੀ ਰੋਲ ਅਦਾ ਕਰਨਾ। ਔਰ ਇਹ ਲਫ਼ਜ਼ ਮੈਂ ਅਕਸਰ ਕੈਨੇਡੀ ਦੇ ਜਾਂ ਹੋਰ ਹਵਾਲਿਆਂ ਨਾਲ ਵੀ ਕੋਟ ਕੀਤੇ ਜਾਂਦੇ ਨੇ ਕਿ ਵੀ ਵੀ ਆਲਵੇਜ਼ ਐਸਕ what nation is doing for us, we never ask what we are doing for the nation। ਕਿ ਵੀ ਇਹ ਸਵਾਲ ਨਹੀਂ ਹੈ ਕਿ ਵੀ ਤੁਹਾਡੇ ਲਈ ਮੁਲਕ ਕੀ ਕਰ ਰਿਹਾ ਹੈ ਜਾਂ ਕੌਮ ਤੁਹਾਡੇ ਲਈ ਕੀ ਕਰ ਰਹੀ ਹੈ, ਤੁਸੀਂ ਦੇਖੋ ਕਿ ਤੁਸੀਂ ਕੌਮ ਲਈ ਕੀ ਕਰ ਰਹੇ ਹੋ, ਤੁਸੀਂ ਮੁਲਕ ਦੀ ਲਿਬਰੇਸ਼ਨ ਲਈ ਕੀ ਕਰ ਰਹੇ ਹੋ। ਖਾਲਿਸਤਾਨ ਦੀ ਬੁਨਿਆਦ ਰੱਖੀ ਗਈ ਜੂਨ 84 ਦਾ ਪਹਿਲਾ ਹਫ਼ਤਾ, ਉਹ ਬੁਨਿਆਦ ਰੱਖਣ ਦਾ ਦਿਨ ਸੀ। ਔਰ ਇਹ ਵੀ ਜਿਹੜਾ ਸਾਡਾ ਫਰਜ਼ ਹੈ ਕਿ ਹੁਣ 38 ਸਾਲਾਂ 'ਚ ਇਹ ਜਿਹੜੀ ਮਹਿਲ ਹੈ ਖਾਲਿਸਤਾਨ ਦਾ ਕਿੰਨਾ ਉਸਰਿਆ, ਕਿੰਨੀਆਂ ਕੰਧਾਂ ਹੋਏ ਨੇ ਕਿ ਹੋਈਆਂ ਨੇ, ਕਿੰਨੇ ਜਿਹੜੀਆਂ ਛੱਤਾਂ ਪਈਆਂ ਨਹੀਂ ਪਈਆਂ, ਇਹ ਹੁਣ ਅਸੀਂ ਦੇਖਣਾ ਹੈ ਕਿ ਵੀ ਅਸੀਂ ਇਸ ਮਹਿਲ ਦੀ ਤਾਮੀਰ ਜੋ ਹੋ ਰਹੀ ਹੈ ਉਸ ਦੇ ਵਿੱਚ ਆਪਣਾ ਕੀ ਯੋਗਦਾਨ ਪਾਉਣਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕੌਮ ਦੇ ਵਿੱਚ ਇੱਕ ਉਤਸ਼ਾਹ ਹੈ, ਇੱਕ ਨਵੀਂ ਐਨਰਜੀ ਹੈ, ਔਰ ਉਸ ਦੇ ਲਈ ਹੁਣ ਜਿਵੇਂ ਔਰ ਭਾਰਤ ਜਿਵੇਂ ਐਕਸਪੋਜ਼ ਵੀ ਹੋ ਰਿਹਾ ਹੈ, ਉਹਨਾਂ ਦੀ ਇਕਨੋਮੀ ਵੀ ਪੂਰੀ ਤਰ੍ਹਾਂ ਜ਼ਰਜ਼ਰ ਹੈ, ਔਰ ਉਹਨਾਂ ਦਾ ਜਿਹੜਾ ਡੈਮੋਕ੍ਰੇਸੀ ਦਾ ਇੱਕ ਮਖੌਟਾ ਹੈ ਉਹ ਬਹੁਤ ਬੁਰੀ ਤਰ੍ਹਾਂ ਲੱਥ ਰਿਹਾ ਹੈ, ਚੀਨ ਤੋਂ ਵੀ ਕੁੱਟ ਖਾ ਰਿਹਾ ਹੈ,
ਔਰ ਯੂਕਰੇਨ ਰੂਸ ਮੁੱਦੇ ਦੇ ਉੱਤੇ ਵੀ ਜਿਹੜਾ ਹੈ ਉਹ ਡੌਗ ਇਨ ਦਾ ਮੈਂਜਰਸ ਪਾਲਿਸੀ ਵਾਂਗ ਉਹ ਜਿਹੜਾ ਉਹਦਾ ਸਿਰ ਵਿੱਚ ਫਸਿਆ ਹੋਇਆ ਵਾਰਡ ਦੇ, ਨਾ ਇਧਰ ਨਿਕਲ ਰਿਹਾ ਨਾ ਉਧਰ ਨਿਕਲ ਰਿਹਾ। ਸੋ ਇਹਦੇ 'ਚ ਫਿਰ ਇਹੀ ਹੁੰਦਾ ਹੈ ਕਿ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ, ਹੁਣ ਇੱਕ ਹੋਰ ਧੱਕਾ ਦੇਣ ਦੀ ਲੋੜ ਹੈ ਤੇ ਇਹਨਾਂ ਦਾ ਜਿਹੜਾ ਉਹ ਘੋਗਾ ਚਿੱਤ ਹੋ ਜਾਏਗਾ। ਇਸ ਸਾਰੇ ਦੌਰ ਦੇ ਵਿੱਚ ਸਾਨੂੰ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਸਾਡੇ ਲਾਸਟ ਪ੍ਰੋਗਰਾਮ ਦੀ ਸ਼ਲਾਘਾ ਕੀਤੀ, TV 84 ਨਾਲ ਸੋਲੀਡੈਰਿਟੀ ਦਾ ਪ੍ਰਗਟਾਵਾ ਕੀਤਾ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਾਰੇ ਆਸ ਵੀ ਕਰਦੇ ਹਾਂ ਕਿ ਭਾਈ ਸਾਨੂੰ ਤੁਹਾਡੀ ਫਾਈਨੈਂਸ਼ੀਅਲ ਹੈਲਪ ਵੀ, ਤੁਹਾਡੀ ਮੋਰਲ ਹੈਲਪ ਵੀ, ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ ਦੀ ਵੀ ਲੋੜ ਹੈ। ਔਰ ਸਾਡੇ ਬਹੁਤ ਹੀ ਪਿਆਰੇ ਵੀਰ ਸਾਡੇ ਵੈਲਵਿਸ਼ਰ ਯਵਾਰ ਸ਼ਾਹ ਜੀ ਟੋਰਾਂਟੋ ਤੋਂ, ਉਹਨਾਂ ਨੇ ਹੈਪੀ ਨਿਊ ਈਅਰ ਦੇ ਨਾਲ ਇਹ ਉਹਨਾਂ ਨੇ ਵੀ ਵਿਸ਼ ਯੂ ਐਂਡ TV 84 ਟੀਮ all the success and blessings for 2023. Yes, it has been a chaotic world since the pandemic. We hope and pray for peace in the world to achieve that persecution / genocide must end. People must have freedom to determine their own future with greatest respect, admiration and love. ਹੈਪੀ ਨਿਊ ਈਅਰ। ਸੋ ਅਸੀਂ ਯਵਾਰ ਸ਼ਾਹ ਸਾਹਿਬ ਜੀ ਦਾ ਜਿਹੜੇ ਸਾਡੇ ਲਈ ਇੱਕ ਬਹੁਤ ਹੌਸਲਾ ਦੇਣ ਵਾਲੀ ਸਾਨੂੰ ਸ਼ਖਸੀਅਤ ਨੇ, ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ। ਔਰ ਮੈਂ ਜਿੱਥੇ ਤੁਸੀਂ ਸਪਾਂਸਰ ਦੀ ਗੱਲ ਕੀਤੀ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਿੰਦਰਬੀਰ ਸਿੰਘ ਵੜੈਚ ਜਿਹੜੇ ਸਾਡੇ ਸਾਥੀ ਸਹਿਯੋਗੀ ਨੇ 1990 ਤੋਂ ਹੀ, ਇੰਜੀਨੀਅਰ ਨੇ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਪੜ੍ਹੇ ਹੋਏ, ਲੁਧਿਆਣੇ ਦੇ, ਇੱਥੇ ਵੀ ਕਾਉਂਟੀ 'ਚ ਰਿਸਪੈਕਟੇਬਲ ਜੌਬ ਹੈ। 1990-91 ਦੇ ਦੌਰ 'ਚ ਹੀ ਮੁਲਾਕਾਤ, ਔਰ ਉਸ ਤੋਂ ਬਾਅਦ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਭਾਈ ਇਫ ਐਂਡ ਬਟ ਨਹੀਂ ਹੈ, ਔਰ ਜਿਵੇਂ ਤੁਸੀਂ ਉਹਨਾਂ ਦਾ ਮੈਸੇਜ ਦਿੱਤਾ ਹੈ ਕਿ ਇਹ ਸਾਰੇ ਜਿਹੜੇ ਭਗੌੜੇ ਕਿਸਮ ਦੇ ਲੋਕ, ਕਿਸੇ ਨੂੰ ਲੱਗਦਾ ਕਿ ਵੀ ਸਮੁੰਦਰ ਨਹੀਂ ਲੱਗਦਾ, ਕਿਸੇ ਨੂੰ ਲੱਗਦਾ ਕਿ ਜੀ ਗੱਡੀਆਂ ਕਿੱਥੇ ਖੜੀਆਂ ਕਰਾਂਗੇ, ਕਿੰਨੀ ਕੁ ਥਾਂ ਹੋਏਗੀ ਜਾਂ ਦੂਜਾ ਹੋਏਗਾ, ਤੇ ਮੈਂ ਉਹਨਾਂ ਨੇ ਤਾਂ ਉਹਨਾਂ ਸਾਰਿਆਂ ਨੂੰ ਕਿਹਾ ਹੀ ਹੈ ਵੀ ਇਹ ਢਕੌਂਸਲੇ ਛੱਡਣ ਵਾਲੇ ਭਗੌੜੇ ਕਿਸਮ ਦੇ ਨੇ। ਪਰ ਮੈਂ ਉਹ ਦੋ ਗੱਲਾਂ ਸਮੁੰਦਰ ਦੇ ਹਵਾਲੇ ਨਾਲ ਮੈਨੂੰ, ਕਿਉਂਕਿ ਦੋਨੋਂ ਬਜ਼ੁਰਗਾਂ ਨਾਲ ਜੁੜੀਆਂ ਹੋਈਆਂ ਨੇ, ਤੇ ਉਹ ਮੈਨੂੰ ਵਿਲ ਵੀ ਦੱਸਦੇ ਨੇ ਕਿ ਭਾਈ ਇੱਕ ਤਾਂ LA ਦੀ ਲੈਂਕਰਸ਼ਮ ਹਾਲੀਵੁੱਡ ਰੋਡ ਤੇ ਉੱਤੇ ਗੁਰਦੁਆਰਾ ਸਾਹਿਬ ਹੈ, ਔਰ ਮੇਰਾ ਜਦੋਂ 1991 ਨਵੰਬਰ ਤੋਂ ਬਾਅਦ ਅਸੀਂ ਸ਼ੁਰੂਆਤ ਕੀਤੀ ਸਿੱਖ ਸੰਗਤਾਂ ਦੇ ਰੂਬਰੂ ਹੋਣ ਦੀ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ ਤੇ ਸਾਡਾ ਇਹ ਤਰੀਕਾ ਸੀ ਕਿ ਜਿੱਥੇ ਇੱਕ ਪਾਸੇ ਦੀਵਾਨ ਦੇ ਵਿੱਚ ਤਾਂ ਐਡਰੈਸ ਹੁੰਦਾ ਸੀ, ਫਿਰ ਸਾਡਾ ਖੁੱਲਾ ਸੱਦਾ ਸੀ ਕਿ ਦੀਵਾਨ ਤੋਂ ਬਾਅਦ ਖੁੱਲਾ ਜਿਹੜਾ ਉਹ ਡਿਸਕਸ਼ਨ ਸੈਸ਼ਨ ਹੋਏਗਾ, ਜਿਹਨੂੰ ਵੀ ਕੋਈ ਸਵਾਲ ਹੈ ਉਹ ਪੁੱਛ ਸਕਦਾ, ਔਰ ਕੋਈ ਕਿਸੇ ਕੋਲ ਸੁਝਾਅ ਨੇ ਉਹ ਵੀ ਕਰ ਸਕਦਾ। ਹਾਲਾਂਕਿ ਕਈ ਵਾਰੀ ਹੀਟਡ ਡਿਸਕਸ਼ਨਸ ਵੀ ਹੁੰਦੀਆਂ ਸੀ। ਇਹ ਉਹ ਪੀਰੀਅਡ ਸੀ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਚੱਲ ਰਹੀ ਸੀ, ਕੁਛ ਜਿਹਨਾਂ ਦੇ ਕੋਈ ਟਾਊਟ ਕਿਸਮ ਦੇ ਲੋਕ ਮਾਰੇ ਜਾਂਦੇ ਸੀ, ਉਹ ਵੀ ਇੱਥੇ ਵਾਵੇਲਾ ਕਰਦੇ ਸੀ, ਦੇਖੋ ਸਾਡੇ ਬੰਦੇ ਮਾਰਤੇ। ਔਰ ਉਸ ਸਭ ਦੇ ਬਾਵਜੂਦ ਮੈਨੂੰ ਹਮੇਸ਼ਾ ਇਹ ਰਿਹਾ ਹੈ, ਔਰ ਅੱਜ ਵੀ ਮੈਂ ਜਦੋਂ 38 ਸਾਲ ਬਾਅਦ ਜੂਨ 84 ਤੋਂ ਗੱਲ ਕਰ ਰਹੇ ਹਾਂ, ਔਰ ਕਿ ਦੁਨੀਆ ਦੀ ਕੋਈ ਵੀ ਅਦਾਲਤ ਦੇ ਸਾਹਮਣੇ ਸਾਡਾ ਕੇਸ ਖਾਲਿਸਤਾਨ ਦਾ ਜਿਹੜਾ ਉਹ ਕਿਸੇ ਵੀ ਕਿਸਮ ਦੀ ਸਕਰੂਟਨੀ ਸਟੈਂਡ ਕਰ ਸਕਦਾ, ਕਿਉਂਕਿ ਸਾਡਾ ਰਸਤਾ ਸੱਚ ਹੱਕ ਇਨਸਾਫ ਦਾ ਰਸਤਾ ਹੈ। ਔਰ ਇਸ ਲਈ ਮੈਨੂੰ ਕਦੇ ਵੀ ਇਹ ਨਹੀਂ ਹੁੰਦਾ ਕਿ ਭਾਈ ਤੁਸੀਂ ਚਰਚਾ ਤੋਂ ਦੌੜੋ ਜਾਂ ਈਵਨ ਔਕਵਰਡ ਜਾਂ ਨੈਗੇਟਿਵ ਸਵਾਲ ਜਿਹੜੇ ਨੇ ਉਹਨਾਂ ਤੋਂ ਭੱਜੋ, ਕਿਉਂਕਿ ਹਰ ਇੱਕ ਜਿਹੜਾ ਔਰ ਉੱਚੀ ਆਵਾਜ਼ ਕਰਨ ਦੀ ਲੋੜ ਵੀ ਨਹੀਂ ਹੁੰਦੀ, ਤੁਸੀਂ ਆਪਣਾ ਦਲੀਲ ਨਾਲ ਜਿਹੜਾ ਆਪਣੀ ਕੇਸ ਨੂੰ ਸਮਝਾ ਸਕਦੇ। ਔਰ ਉਸ ਲੈਂਕਰਸ਼ਮ ਦੇ ਡਿਸਕਸ਼ਨ ਸੈਸ਼ਨ 'ਚ ਇੱਕ ਡਾਕਟਰ ਸਾਹਿਬ ਜਿਹੜੇ ਆਏ ਵੀ ਸ਼ਾਇਦ ਡਿਊਟੀ ਤੋਂ ਹੀ ਸੀ, ਸਟੈਥੋਸਕੋਪ ਵੀ ਉਹਨਾਂ ਦੀ ਸਾਈਡ ਪਾਕਟ 'ਚੋਂ ਟੂਟੀਆਂ ਬਾਹਰ ਨਜ਼ਰ ਆ ਰਹੀਆਂ ਸੀ, ਤੇ ਉਹ ਖਲੋ ਕੇ ਕਹਿੰਦੇ ਕਿ ਜੀ ਖਾਲਿਸਤਾਨ ਤਾਂ ਵੈਸੇ ਹੋਣਾ ਚਾਹੀਦਾ, ਅਸੀਂ ਵੀ ਸਮਝਦੇ ਹਾਂ, ਪਰ ਖਾਲਿਸਤਾਨ ਨੂੰ ਤਾਂ ਕੋਈ ਸਮੁੰਦਰ ਨਹੀਂ ਲੱਗਦਾ। ਤੇ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਇੱਕ ਬਾਬਾ ਉਹਨਾਂ ਦੇ ਕੋਲ ਬੈਠਾ ਸੀ, ਉਹਨੇ ਉੱਚੀ ਸਾਰੀ ਕੇ ਕਹਿੰਦਾ ਤੈਂ ਡੁੱਬਣਾ ਤੇ ਸਾਰੇ ਹਾਸਾ ਪੈ ਗਿਆ। ਹੁਣ ਮੈਨੂੰ ਤਾਂ ਉਹਨੂੰ ਸਿਚੁਏਸ਼ਨ ਨੂੰ ਕੰਟਰੋਲ ਕਰਨ 'ਚ ਉਹ ਇੰਨਾ ਕਿ ਐਂਬੈਰਸ ਮਹਿਸੂਸ ਕੀਤਾ। ਉਹ ਕਹਿੰਦਾ ਵੀ ਉਹ ਬਾਬੇ ਨੂੰ ਕਹਿੰਦਾ ਵੀ ਖਾਲਿਸਤਾਨ ਬਣਨ ਲੱਗਾ, ਤੂੰ ਵਿੱਚ ਐਵੇਂ ਲੱਤ ਅੜਾਈ ਜਾਂਦਾ, ਕਹਿੰਦਾ ਤੈਨੂੰ ਡੁੱਬਣਾ, ਤੈਨੂੰ ਹੋਰ ਕਿਤੇ ਡੋਬ ਦਿੰਦੇ, ਰਹਿਣ ਦੇ ਸਮੁੰਦਰ ਦੀ ਲੋੜ ਨਹੀਂ। ਔਰ ਟੋਰਾਂਟੋ ਦੇ ਹਵਾਲੇ ਨਾਲ ਵੀ ਇਸ ਕਿਸਮ ਦੀ ਇੱਕ ਡਿਸਕਸ਼ਨ ਦੇ ਵਿੱਚ
ਔਰ ਇਹ ਕਾਮਨ ਹਾਲਾਂਕਿ ਕਿੰਨੀ ਵਾਰੀ ਐਕਸਪਲੇਨ ਹੋਇਆ ਹੈ। ਔਰ ਸਰ ਸਰੂਪ ਸਿੰਘ ਨਾਰੰਗ UK ਬੇਸਡ ਆਥਰ ਰਹੇ ਨੇ, ਹੁਣ ਵੀ ਹੋਣਗੇ, ਮੇਰਾ ਰਾਬਤਾ ਤਾਂ ਉਹਨਾਂ ਨਾਲ ਨਹੀਂ, ਬਜ਼ੁਰਗ ਹੋਣਗੇ। ਉਹਨਾਂ ਨੇ ਇੱਕ ਉਹਨਾਂ ਜ਼ਮਾਨਿਆਂ 'ਚ 90s ਦੇ ਵਿੱਚ ਕਿਤਾਬ ਲਿਖੀ ਸੀ, ਖਾਲਿਸਤਾਨ ਦੀ ਲੋੜ ਕਿਉਂ। ਔਰ ਉਹਨਾਂ ਨੇ ਦੁਨੀਆ ਦੇ ਸਾਰੇ ਮੁਲਕਾਂ ਦਾ ਹਵਾਲਾ ਦੇ ਕੇ, ਹੁਣ ਤਾਂ ਇਸ ਦੇ ਉੱਤੇ ਬਹੁਤ ਸਾਰਾ ਹੋਰ ਮਟੀਰੀਅਲ ਅਵੇਲੇਬਲ ਹੈ ਕਿ ਕਿੰਨੇ ਦੁਨੀਆ ਦੇ ਲੈਂਡ ਲੌਕਡ ਕੰਟਰੀ ਨੇ, ਕਿਵੇਂ ਉਹਨਾਂ 'ਚ ਖੁਸ਼ਹਾਲੀ ਹੈ। ਔਰ ਉਹਨਾਂ ਨੂੰ ਅੱਜ ਦੀ ਦੁਨੀਆ 'ਚ ਇਹ ਨਹੀਂ ਹੈ, ਨਾ ਕੋਈ ਤੁਹਾਡੀ ਜਿਹੜੀ ਹੈ ਅੰਟਿਲ ਅਨਲੈਸ ਤੁਸੀਂ ਸਟੇਟ ਆਫ ਵਾਰ 'ਚ ਹੋ, ਜੰਗ 'ਚ ਹੋ, ਤੇ ਤਾਂ ਤੁਸੀਂ ਅਸਮਾਨਾਂ ਦੇ ਉੱਤੇ ਕਿਸੇ ਦੀ ਪਹੁੰਚ ਰੋਕ ਸਕਦੇ ਹੋ। ਪਾਣੀਆਂ ਦੇ ਵਿੱਚ ਤਾਂ ਤੁਸੀਂ ਬਿਲਕੁਲ ਹੀ ਇੰਟਰਨੈਸ਼ਨਲ ਵਾਟਰਸ ਨੇ। ਸੋ ਉਹ ਜ਼ਮਾਨੇ ਗਏ। ਹੁਣ ਬੇਸ਼ੱਕ ਅਫਗਾਨਿਸਤਾਨ ਲੈਂਡ ਲੌਕਡ ਹੈ, ਪਰ ਪਾਕਿਸਤਾਨ ਦੀ ਪੋਰਟ ਕਰਾਚੀ ਤੋਂ ਵੀ ਸਮਾਨ ਜਾਂਦਾ ਹੈ, ਦੂਸਰਾ ਵੀ। ਔਰ ਇਵੇਂ ਹੀ ਜਿਹੜੇ ਦੁਨੀਆ ਦੇ ਲੈਂਡ ਲੌਕਡ ਮੁਲਕ ਨੇ ਕਿੰਨੇ ਖੁਸ਼ਹਾਲ ਨੇ, ਬਹੁਤ ਸਾਰੇ ਵੇਰਵੇ ਮੌਜੂਦ ਨੇ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਪਰ ਇਸੇ ਤਰ੍ਹਾਂ ਹੀ ਟੋਰਾਂਟੋ ਦੇ ਵੀ ਇੱਕ ਇਕੱਠ ਦੇ ਵਿੱਚ ਇੱਕ ਸੱਜਣ ਨੇ, ਜਿਹੜੇ ਇਹ ਪੜ੍ਹੇ ਲਿਖੇ ਸਮਝਦੇ ਨੇ ਵੀ ਜਦੋਂ ਤੱਕ ਅਸੀਂ ਕੋਈ ਹੁਜਤ ਨਾ ਕਰੀਏ, ਕੋਈ ਕਰੀਏ ਨਾ, ਲੱਗਦਾ ਨਹੀਂ ਵੀ ਅਸੀਂ ਪੜ੍ਹੇ ਲਿਖੇ। ਔਰ ਉਹਨੇ ਵੀ ਇਹ ਪੁੱਛਿਆ, ਤੇ ਉਹ ਇੱਕ ਬਾਬਾ ਹੀ, ਔਰ ਮੈਨੂੰ ਬਹੁਤ ਵਾਰੀ ਹੁੰਦਾ ਵੀ ਉਹ ਬਾਬੇ ਕੋਈ ਵਿਚਾਰੇ ਯੂਨੀਵਰਸਿਟੀਆਂ 'ਚ ਗਏ ਨਹੀਂ ਸਾਦੇ ਜੇ, ਉਹਨੂੰ ਕਹਿੰਦਾ ਤੂੰ ਬਹਿ ਜਾ, ਸਾਨੂੰ ਮਿਲ ਲੈਣ ਦੇ ਖਾਲਿਸਤਾਨ, ਸਮੁੰਦਰ ਅਸੀਂ ਆਪੇ ਹੀ ਪੁੱਟ ਲਵਾਂਗੇ। ਉਹ ਵੀ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਨ ਵਾਲੇ ਸੀ। ਉਹ ਕਹਿੰਦਾ ਤੂੰ ਬਹਿ ਜਾ ਯਾਰ ਆਰਾਮ ਨਾਲ, ਤੂੰ ਵਿੱਚ ਐਵੇਂ ਲੱਤ ਨਾ ਅੜਾ, ਅਸੀਂ ਸਮੁੰਦਰ ਆਪੇ ਹੀ ਪੁੱਟ ਲੈਣਾ, ਤੂੰ ਫਿਕਰ ਨਾ ਕਰ। ਸੋ ਗੱਲ ਅਲਟੀਮੇਟਲੀ ਇਹੀ ਹੁੰਦੀ ਹੈ ਕਿ ਜਿਹੜੀ ਜਦੋਂ ਕੌਮਾਂ ਦੀ ਵਿਲ ਪਾਵਰ ਹੁੰਦੀ ਹੈ ਕਿ ਵੀ ਤੁਸੀਂ ਇਸ ਚੀਜ਼ ਨੂੰ ਅਚੀਵ ਕਰਨਾ। ਔਰ ਮੈਂ ਬਾਰ-ਬਾਰ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਉਹਨਾਂ ਦੀ ਗੱਲ ਕਰਦਾ ਕਿ ਇੱਕ ਬੰਦਾ ਜਿਹਦੇ ਕੋਲ, ਔਰ ਇਹ ਨਹੀਂ ਹੈ ਵੀ ਉਹਨਾਂ ਦੀ ਕੌਮ ਕੋਈ ਤਿਆਰ ਸੀ, ਜੇ ਤੁਸੀਂ ਹਿਸਟਰੀ ਦੇਖੋ ਤਾਂ ਉਹਨਾਂ 'ਚ ਵੀ ਜੇ ਮਿਸਟਰ ਜਿਨਾ ਨਾ ਹੁੰਦੇ ਤਾਂ ਪਾਕਿਸਤਾਨ ਨਾ ਹੁੰਦਾ, ਇਹ ਇੱਕ ਹਕੀਕਤ ਹੈ। ਲੇਕਿਨ ਰਿਜ਼ੋਲਵ, ਵਿਲ, ਕਲੈਰਿਟੀ, ਔਰ ਉਸ ਕਲੈਰਿਟੀ ਨੇ ਅਲਟੀਮੇਟਲੀ ਕੌਮ ਦਾ ਇੱਕ ਵੱਡਾ ਹਿੱਸਾ, ਹਾਲਾਂਕਿ ਬੇਸ਼ੱਕ ਇੱਕ ਹਿੱਸਾ ਫਿਰ ਵੀ ਡਾਈਸੈਂਟਿੰਗ ਰਿਹਾ, ਅੱਜ ਵੀ ਹਿੰਦੁਸਤਾਨ 'ਚ ਹੁਣ ਜੁੱਤੀਆਂ ਖਾ ਰਹੇ ਨੇ, 75 ਸਾਲ ਬਾਅਦ ਰਿਅਲਾਈਜ਼ ਕਰ ਰਹੇ ਨੇ ਕਿ ਵੀ ਹਾਊ ਰਾਈਟ ਹੀ ਵਾਜ਼। ਸੋ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਕਿ ਵੀ ਇਹ ਜਿਹੜੇ ਵਿਲਡ ਲੋਕ ਹੁੰਦੇ ਨੇ, ਇੱਕ ਵਾਰੀ ਤੁਸੀਂ, ਔਰ ਇਹੀ ਉਹਨਾਂ ਦੀ ਵਿਲ ਸੀ ਕਿ ਭਾਈ ਸਾਨੂੰ ਭਾਵੇਂ ਇੱਕ ਵੇਲੇ ਦਾ ਖਾਣਾ ਖਾਣ ਨੂੰ ਮਿਲੇ, ਪਰ ਅਸੀਂ ਹੁਣ ਪਾਕਿਸਤਾਨ ਲੈਣਾ, ਇਸ ਤੋਂ ਘੱਟ ਕੁਛ ਨਹੀਂ ਹੈ। ਔਰ ਇਸ ਦੇ ਉਲਟ ਸਾਡੀ ਲੀਡਰਸ਼ਿਪ ਜਿਹੜਿਆਂ ਦੇ ਕੋਲ ਮੱਚ ਮੋਰ ਪੋਜ਼ਿਟਿਵਿਟੀ ਸੀ, ਜਿਨ੍ਹਾਂ ਦੇ ਜਿਹੜਾ ਰਾਜ ਮਹਾਰਾਜਾ ਦਲੀਪ ਸਿੰਘ ਤੋਂ ਅੰਗਰੇਜ਼ਾਂ ਨੇ ਲਿਆ ਹੋਇਆ ਸੀ, ਬੇਸ਼ੱਕ ਆਬਾਦੀ 12-13% ਸੀ, 32-34% ਰੈਵਨਿਊ ਉਹ ਦਿੰਦੇ ਸੀ, ਫੌਜ ਦੇ ਵਿੱਚ ਜਿਹੜੇ ਨੇ 35% ਸਿੱਖ ਅਫਸਰ ਸੀ, 17-18% ਫੌਜੀ ਸਿੱਖ ਸੀ, 5-6 ਸਿੱਖ ਰਿਆਸਤਾਂ ਸੀ, ਵਰਲਡ ਵਾਰਸ ਦੇ ਵਿੱਚ ਲੜੇ ਮਰੇ ਹੋਏ ਸੀ, ਗੁੱਡਵਿਲ ਸੀ, ਔਰ ਆਜ਼ਾਦੀ ਮੂਵਮੈਂਟ ਦੇ ਵਿੱਚ ਅੰਗਰੇਜ਼ਾਂ ਤੋਂ ਕੱਢਣ ਦੇ ਲਈ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਹ ਸਾਰੀ ਲੈਗੇਸੀ ਸੀ। ਇਸ ਲਈ ਕਾਂਗਰਸ ਵੀ ਔਰ ਮੁਸਲਿਮ ਲੀਗ ਵੀ ਉਹ ਸਿੱਖਾਂ ਦੇ, ਔਰ ਸਿੱਖਾਂ ਨੂੰ ਉਹਨਾਂ ਨੇ, ਅੰਗਰੇਜ਼ਾਂ ਨੇ ਸੈਪਰੇਟ ਰਿਪਰੈਜ਼ੈਂਟੇਸ਼ਨ ਦਿੱਤੀ ਹੋਈ ਸੀ, ਸੈਪਰੇਟ ਇਲੈਕਟੋਰੇਟ ਸੀ, ਸਾਨੂੰ ਤੀਸਰੀ ਧਿਰ ਕਬੂਲਿਆ ਹੋਇਆ ਸੀ, ਰਾਉਂਡ ਟੇਬਲ ਕਾਨਫਰੰਸ ਇਨਵਾਈਟ ਕੀਤਾ ਬਾਰ-ਬਾਰ ਸਾਡੀ ਕੌਮ ਦੀ। ਔਰ ਜੇ ਸਾਡੀ ਯਾਰ ਲੀਡਰਸ਼ਿਪ ਨੇ ਆਪਣਾ ਆਪ ਕਾਂਗਰਸ ਦੇ ਨਾਲ ਜੋੜ ਕੇ ਆਪਣਾ ਬੇੜਾ ਗਰਕ ਕੀਤਾ, ਇਹਦੇ 'ਚ ਕਿਸੇ ਦਾ ਕਸੂਰ ਤਾਂ ਨਹੀਂ ਹੈ। ਹੁਣ ਤੁਸੀਂ ਕਿਸੇ ਹੋਰ ਨੂੰ ਕਹੀ ਜਾਓ, ਗੱਲ ਇਹ ਨਹੀਂ ਹੈ। ਗੱਲ ਇਹ ਹੁੰਦੀ ਹੈ ਕਿ ਵੀ ਉਹੀ ਲੈਕਿੰਗ ਵਿਲ ਸੀ, ਵੇਵਰਿੰਗ ਸੀ, ਮਾਈਂਡ ਦੇ ਵਿੱਚ ਕਲੈਰਿਟੀ ਨਹੀਂ ਸੀ। ਔਰ ਅੱਜ ਅਸੀਂ ਇਹ ਦੇਖਦੇ ਹਾਂ ਵੀ ਘੱਟੋ ਘੱਟ ਅੱਜ ਵੀ ਇੱਕ ਤਬਕਾ ਤਾਂ ਹਮੇਸ਼ਾ ਉਹ ਰਹਿਣਾ ਹੀ ਹੈ ਜਿਹੜੇ ਸਟੇਟਸ ਕੋ ਦੇ ਨਾਲ ਹੀ ਜੋੜਨਾ ਚਾਹੁੰਦੇ ਨੇ, ਪਰ ਇੱਕ ਵੱਡਾ ਤਬਕਾ ਔਰ ਇੱਕ ਪੂਰੀ ਇਸ ਦੇ ਉੱਤੇ ਸਾਨੂੰ ਨਜ਼ਰ ਆ ਰਿਹਾ ਕਿ 2023 ਦੇ ਵਿੱਚ ਜਿਹੜਾ ਸਾਡੀ ਮੰਜ਼ਿਲ ਹੋਰ ਕਰੀਬ ਹੋਏਗੀ, ਲਿਬਰੇਟ ਵੀ ਹੋ ਸਕਦਾ ਹੈ। ਲੇਕਿਨ ਅਸੀਂ ਤਾਂ ਇਹੀ ਮੰਨ ਕੇ ਤੁਰਦੇ ਹਾਂ, ਜਿਵੇਂ ਜਦੋਂ 92 ਦੇ ਵਿੱਚ ਸ਼ੁਰੂਆਤ ਹੋਈ, ਇੱਕ ਇੰਟਰਵਿਊ ਵਾਸ਼ਿੰਗਟਨ ਪੋਸਟ ਦੇ ਬਿਊਰੋ ਚੀਫ ਦਿੱਲੀ 'ਚ ਸੀ, ਟੈਲੀਫੋਨਿਕ ਉਹਨਾਂ ਨੇ ਕੀਤਾ, ਤਾਂ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕੀ ਸਮਝਦੇ ਹੋ ਕਦੋਂ ਖਾਲਿਸਤਾਨ ਹੋਂਦ 'ਚ ਆਏਗਾ। ਮੈਂ ਕਿਹਾ ਮੇਬੀ ਟੂਨਾਈਟ, ਕਿ ਵੀ ਭਾਵੇਂ ਅੱਜ ਦੀ ਰਾਤ ਆ, ਕਿਉਂਕਿ ਅਸੀਂ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਖੋਖਲੀਆਂ ਕਰ ਦਿੱਤੀਆਂ ਨੇ। ਇਹਨਾਂ ਨੇ ਫੌਜੀ ਹਮਲਾ ਕਰਕੇ, ਔਰ ਇਹ ਜਿਹੜਾ ਔਰ ਸਿੱਖ ਇਹਨਾਂ ਦੀ ਜੜ ਪੁੱਟ ਕੇ ਰਹਿਣਗੇ। ਉਹ ਕਿਸੇ ਵੇਲੇ ਵੀ, ਇਸ ਵੇਲੇ ਉਹਨਾਂ ਦੀ ਜੜ ਜਿਹੜੀ ਆ ਉਹ ਜ਼ਰਜ਼ਰੀ ਹੈ। ਜਦੋਂ ਇੱਕ ਇਮਾਰਤ ਜ਼ਰਜ਼ਰ ਹੁੰਦੀ ਆ ਫਿਰ ਕਿਸੇ ਵੇਲੇ ਡਿੱਗੇ, ਇਹ ਮੈਟਰ ਨਹੀਂ ਕਰਦਾ। ਸੋ ਮੈਂ ਕਨਕਲੂਜਨ 'ਚ, ਕਿਉਂਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਹੋਰਾਂ ਦੀ ਇਹੀ ਪਹਿਲਾ ਤਾਂ ਸੀ ਕਿ ਭਾਈ
ਸਾਨੂੰ ਮੈਂ ਕਿਵੇਂ ਮੁਬਾਰਕਬਾਦ ਆਖਾਂ, ਪਰ ਇਹਦੇ ਚ ਉਹਨਾਂ ਦਾ ਰਿਜ਼ੋਲਵ ਹੈ ਕਿ ਇੱਕ ਦਿਨ ਸਾਨੂੰ ਵੀ ਗ੍ਰੀਟਿੰਗ ਕਾਰਡ ਆਣਗੇ ਨਵੇਂ ਸਾਲ ਦੀ ਵਧਾਈ ਦੇ, ਸਾਡਾ ਵੀ ਸਿਰਨਾਮਾ ਹੋਏਗਾ। ਔਰ ਇਹ ਹੈ ਕਿ ਨਵੇਂ ਸਾਲ ਦੇ ਗ੍ਰੀਟਿੰਗ ਕਾਰਡ ਆ ਰਹੇ ਨੇ ਮਿੱਤਰਾਂ ਨੂੰ, ਮਿੱਤਰਾਂ ਵੱਲੋਂ, ਪਰ ਸਾਨੂੰ ਕਿਸੇ ਵੀ ਆਪਣੇ ਨੇ ਗ੍ਰੀਟਿੰਗ ਕਾਰਡ ਨਹੀਂ ਭੇਜਿਆ। ਲੋਕਾਂ ਵੱਲ ਵੇਖ ਕੇ ਸਾਡਾ ਵੀ ਜੀ ਚਾਹੁੰਦਾ ਹੈ ਕਿ ਕੋਈ ਸਾਨੂੰ ਵੀ ਨਵਾਂ ਵਰਾ ਮੁਬਾਰਕ ਆਖੇ, ਪਰ ਮੈਂ ਭੁੱਲ ਜਾਂਦਾ ਹਾਂ ਆਪਣੀ ਔਕਾਤ ਤੇ ਫਿਰਦਾ ਝਾਕਦਾ ਹਾਂ ਆਪਣੇ ਗਿਰਬਾਨ ਵਿੱਚ। ਫਿਰ ਮੈਂ ਸੋਚਦਾ ਕਿ ਦੋਸਤਾਂ ਦਾ ਕੀ ਦੋਸ਼ ਹੈ, ਮੇਰਾ ਤਾਂ ਘਰ ਸਿਰਨਾਵਾ ਹੀ ਗੁੰਮ ਹੈ। ਹੁਣ ਸਿਰਨਾਵਾ ਐਡਰੈਸ ਨੂੰ ਕਹਿੰਦੇ ਨੇ। ਅੱਛਾ। ਫਿਰ ਮੈਂ ਸੋਚਦਾ ਦੋਸਤਾਂ ਦਾ ਕੀ ਦੋਸ਼ ਹੈ, ਮੇਰਾ ਤਾਂ ਘਰ ਸਿਰਨਾਵਾ ਹੀ ਗੁੰਮ ਹੈ, ਤੇ ਜਿਸ ਦਾ ਘਰ ਸਿਰਨਾਵਾ ਹੀ ਗੁੰਮ ਜਾਵੇ ਉਸ ਨੂੰ ਵਧਾਈ ਕਾਰਡ ਕਿਵੇਂ ਆ ਸਕਦਾ? ਤੁਸੀਂ ਐਡਰੈਸ ਹੀ ਕਰਦੇ ਹੋ। 150 ਸਾਲ ਤੋਂ ਮੇਰਾ ਘਰ ਗਵਾਚਾ ਹੈ। 1849 ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ, ਉਦੋਂ ਦਾ ਸਾਡਾ ਘਰ ਦਾ ਐਡਰੈਸ ਗਵਾਚਾ ਹੈ। 150 ਸਾਲ ਤੋਂ ਮੇਰਾ ਘਰ ਗਵਾਚਾ ਹੈ ਤੇ ਨਾਲ ਹੀ ਸਿਰਨਾਵਾ ਗੁੰਮ ਗਿਆ ਹੈ। ਤਹੀਆ ਕਰਕੇ ਘਰ ਲੱਭਣ ਦੀ ਖੋਜ ਜਾਰੀ ਹੈ ਆਪਣੀ ਪਹਿਚਾਨ ਪੈਦਾ ਕਰਨ ਲਈ। ਅਜੇ ਤਾਂ ਮੇਰੀ ਹਾਲਤ ਉਸ ਪਰਿੰਦੇ ਵਰਗੀ ਹੈ ਜੋ ਕੰਕਰ ਚੁਗਦੇ ਨੇ ਤੇ ਜੰਗਲੀ ਵਸਦੇ ਨੇ। ਇਹ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਜਿਹਦੇ ਚ ਉਹਨਾਂ ਨੇ ਯਾਦ ਦਹਾਨੀ ਕਰਾਈ ਹੈ ਕਿ ਤੈਨੂੰ ਰੱਬ ਭੁੱਲਿਆ ਹੋਇਆ, ਤੂੰ ਦੇਖ ਕਿ ਉਹ ਪੰਛੀ ਜਿਹੜੇ ਕੰਕਰ ਚੁਗਦੇ ਨੇ ਔਰ ਜੰਗਲਾਂ 'ਚ ਵਸਦੇ ਨੇ ਤੇ ਹਮੇਸ਼ਾ ਉਹਨਾਂ ਦਾ ਤਕੀਆ ਰੱਬ ਦੇ ਉੱਤੇ ਹੈ, ਉਸ ਦੀ ਆਜ਼ਾਦ ਫਿਜ਼ਾ ਦੇ ਵਿੱਚ ਉਹ ਖੁਸ਼ ਨੇ। ਅਜੇ ਤਾਂ ਮੇਰੀ ਹਾਲਤ ਉਸ ਪਰਿੰਦੇ ਵਰਗੀ ਹੈ ਜੋ ਕੰਕਰ ਚੁਗਦੇ ਨੇ ਤੇ ਜੰਗਲੀ ਵਸਦੇ ਨੇ। ਮੈਂ ਸੋਚਦਾ ਹਾਂ ਮੇਰੇ ਤੇ ਫਕੀਰ 'ਚ ਕੀ ਫਰਕ ਹੈ, ਉਹ ਵੀ ਟੁਕੜੇ ਮੰਗ ਕੇ ਖਾਂਦਾ ਹੈ ਤੇ ਮੈਂ ਵੀ। ਅਜੇ ਤਾਂ ਸਾਡੇ ਆਪਣੇ ਵੀ ਸਾਨੂੰ ਵੇਖ ਕੇ ਢੋਂਦੇ ਨੇ ਬੂਹੇ ਬਾਰੀਆਂ। ਸ਼ੈਲਟਰ ਦੇਣਾ ਮਤਲਬ ਇਹ ਸੀ ਕਿ ਜਿਹੜਾ ਰੱਖੇਗਾ ਅਗਲੇ ਦਿਨ ਪੁਲਿਸ ਨੇ ਸਾਰਾ ਘਾਣ ਬੱਚਾ ਪੀੜ ਦੇਣਾ। ਸੋ ਇਸ ਪਾਸੇ ਇਸ਼ਾਰਾ ਕਰ ਰਿਹਾ ਨਾ ਕਿ ਪਨਾਹ ਲੈਣ ਲਈ ਵੀ ਆਪਣਿਆਂ ਦੇ ਜਿਹੜੇ ਨੇ ਉਹ ਵੀ ਕਿਵੇਂ ਖੌਫਜ਼ਦਾ ਨੇ। ਅਜੇ ਤਾਂ ਸਾਡੇ ਆਪਣੇ ਵੀ ਸਾਨੂੰ ਵੇਖ ਕੇ ਢੋਂਦੇ ਨੇ ਬੂਹੇ ਬਾਰੀਆਂ ਕਿ ਦੁਬਾਰਾ ਦਰਵੇਸ਼ ਨਾ ਲੰਘ ਆਉਣ ਕਿਤੇ। ਇਤਨੀ ਕਠਿਨ ਪ੍ਰੀਖਿਆ ਵੀ ਸਾਨੂੰ ਥੜਕਾ ਨਹੀਂ ਸਕਦੀ ਆਪਣੇ ਰਾਹਾਂ। ਇਹ ਹੈ ਵਿਲ ਕਿ ਭਾਵੇਂ ਆਪਣੇ ਵੀ ਪਿੱਠ ਮੋੜ ਲੈਣ, ਸਰਨਾਮਾ ਵੀ ਨਹੀਂ ਹੈ, ਦਰਵੇਸ਼ਾਂ ਵਾਂਗ ਅਸੀਂ ਹੈ, ਲੇਕਿਨ ਇਤਨੀ ਕਠਿਨ ਪ੍ਰੀਖਿਆ ਵੀ ਸਾਨੂੰ ਥੜਕਾ ਨਹੀਂ ਸਕਦੀ ਆਪਣੇ ਰਾਹਾਂ ਤੋਂ। ਮੇਰਾ ਖੁਦਾ ਅਤੇ ਮੇਰੀ ਹਿੰਮਤ ਨਾਲ ਨੇ ਤੇ ਕਾਫਲਾ ਵੱਧ ਰਿਹਾ ਹੈ ਆਪਣੀ ਮੰਜ਼ਿਲ ਵੱਲ। ਘਰ ਆਪਣੇ ਦੇ ਅਸੀਂ ਬਹੁਤ ਨਜ਼ਦੀਕ ਆ ਗਏ ਹਾਂ, ਕਾਰਡ ਵੀ ਜ਼ਰੂਰ ਆਉਣਗੇ। ਬਿਲਕੁਲ, ਨੋ ਡਾਊਟ। ਇਤਨੀ ਕਠਿਨ ਪ੍ਰੀਖਿਆ ਵੀ ਸਾਨੂੰ ਥੜਕਾ ਨਹੀਂ ਸਕਦੀ ਆਪਣੇ ਰਾਹਾਂ ਤੋਂ। ਮੇਰਾ ਖੁਦਾ ਅਤੇ ਮੇਰੀ ਹਿੰਮਤ ਨਾਲ ਨੇ ਤੇ ਕਾਫਲਾ ਵੱਧ ਰਿਹਾ ਹੈ ਆਪਣੀ ਮੰਜ਼ਿਲ ਵੱਲ। ਘਰ ਆਪਣੇ ਦੇ ਅਸੀਂ ਬਹੁਤ ਨਜ਼ਦੀਕ ਆ ਗਏ ਹਾਂ, ਕਾਰਡ ਵੀ ਜ਼ਰੂਰ ਆਉਣਗੇ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ
ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਫ੍ਰੀਲੈਂਸ ਲਿਖਾਰੀ ਜੈਰੀ ਗ੍ਰੇ ਨੇ ਆਪਣੇ ਇੱਕ ਲੇਖ ਵਿੱਚ ਖਾਲਿਸਤਾਨ ਅਤੇ ਚੀਨ ਦੇ ਸੂਬੇ ਸਿੰਗਕਿਆਂਗ ਵਿੱਚ ਹੋ ਰਹੀਆਂ ਨਸਲਕੁਸ਼ੀਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਵੈਸਟਰਨ ਵਰਲਡ ਸਿੰਗਕਿਆਂਗ ਵਿਚਲੀ ਮੁਸਲਿਮ ਨਸਲਕੁਸ਼ੀ ਤੇ ਤਾਂ ਬਹੁਤ ਚੀਕ ਚਿਹਾੜਾ ਪਾਉਂਦਾ ਹੈ, ਪਰ ਖਾਲਿਸਤਾਨ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਮੁੱਦੇ ਤੇ ਉਸ ਦੀ ਪਹੁੰਚ ਵੱਖਰੀ ਕਿਉਂ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੋਰ ਵੀ ਬਹੁਤ ਸਾਰੇ ਵੀਰ ਜਿਹੜੇ ਲਾਈਵ ਚੈਟ ਤੇ ਜੁੜੇ ਨੇ। ਅੱਛਾ। ਔਰ ਬਾਜਵਾ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੈ ਕਿ ਦੁਨੀਆ 'ਚ 44 ਲੈਂਡ ਲੌਕਡ ਕੰਟਰੀਜ਼ ਨੇ। ਲੈਂਡ ਲੌਕ ਦਾ ਮਤਲਬ ਜਿਨ੍ਹਾਂ ਨੂੰ ਸਮੁੰਦਰ ਨਹੀਂ ਲੱਗਦਾ, 4 ਚੁਫੇਰੇ ਧਰਤੀ ਹੈ, ਔਰ ਉਹਨਾਂ ਚੋਂ 14 ਜਿਹੜੇ ਨੇ ਯੂਰਪ 'ਚ ਨੇ। ਅੱਛਾ। ਸੋ ਜ਼ਾਹਰ ਹੈ ਕਿ ਜਿਹੜੀ ਹੈ ਖੁਸ਼ਹਾਲੀ ਨਾਲ, ਔਰ ਈਵਨ ਜਿਸ ਮਹਾਰਾਜਾ ਰਣਜੀਤ ਸਿੰਘ ਦੇ ਐਮਪਾਇਰ ਦਾ ਅਸੀਂ ਜ਼ਿਕਰ ਕਰਦੇ ਹਾਂ, ਜਿਹਦੇ ਸਾਹਮਣੇ ਜਿਹੜਾ ਉਹਨਾਂ ਦਾ ਇੰਗਲੈਂਡ ਦਾ ਦਰਬਾਰ ਵੀ ਜਿਹੜਾ ਉਹ ਪੇਤਲਾ ਪੈ ਜਾਂਦਾ ਸੀ, ਫਿੱਕਾ ਪੈ ਜਾਂਦਾ ਸੀ। ਈਵਨ ਸਿੱਖ ਐਮਪਾਇਰ ਲੈਂਡ ਲੌਕਡ ਸੀ। ਸੋ ਬਾਕੀ ਤਾਂ ਹੋਰ ਕੀ ਕਹਿਣਾ। ਔਰ ਜਿਵੇਂ ਯੂਰਪੀਅਨ 14 ਮੁਲਕ ਨੇ, ਉਹਨਾਂ ਦੀ ਖੁਸ਼ਹਾਲੀ ਸਾਹਮਣੇ, ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਵੀਰਾਂ ਨੇ ਜਿਹੜਾ ਪਾਰਟਿਸਿਪੇਸ਼ਨ ਕੀਤੀ ਹੈ। ਬਹੁਤਿਆਂ ਨੇ ਹੈਪੀ ਨਿਊ ਈਅਰ ਕਿਹਾ। ਸਾਰਿਆਂ ਦਾ ਸ਼ੁਕਰੀਆ। ਖੁਸ਼ੀ ਦੀ ਗੱਲ ਹੈ ਕਿ ਹੁਣ ਇਹ ਜਿਹੜੀ ਇੱਕ ਬਰਫ਼ ਜੰਮੀ ਹੋਈ ਸੀ ਕਿ ਪੱਛਮ ਦੇ ਔਰ ਇਸ ਖਿੱਤੇ ਦੇ ਜਾਂ ਆਸਟ੍ਰੇਲੀਆ ਔਰ ਦੂਸਰੇ 'ਚ ਜਿਹੜੇ ਇੰਟੈਲੈਕਚੁਅਲ ਜਾਂ ਰਾਈਟਰ ਜਾਂ ਦੂਜੇ ਜਿਹੜੇ ਖਾਲਿਸਤਾਨ ਦੀ ਗੱਲ ਤਾਂ ਚਲੋ ਦੂਰ ਦੀ, ਈਵਨ ਸਿੱਖ ਨਸਲਕੁਸ਼ੀ ਬਾਰੇ ਜਾਗਰੂਕ ਵੀ ਨਹੀਂ ਸਨ, ਜਾਂ ਜਿਨ੍ਹਾਂ ਨੂੰ ਪਤਾ ਸੀ ਉਹ ਇੰਡੀਆ ਦੇ ਕਿਤੇ ਨਾ ਕਿਤੇ ਫੇਵਰਸ ਲੈਣ ਲਈ, ਕਿਉਂਕਿ ਮੈਨੂੰ ਬਹੁਤ ਸਾਰੀਆਂ ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਪਤਾ ਹੈ ਜਿਹੜੇ ਸਾਊਥ ਏਸ਼ੀਅਨ ਡਿਪਾਰਟਮੈਂਟ ਦੇ ਵਿੱਚ ਬੈਠੇ ਨੇ ਜਾਂ ਦੂਜੇ ਨੇ, ਉਹ ਸਾਰੇ ਕੋਈ ਫੈਲੋਸ਼ਿਪ ਉੱਥੇ ਭਾਲਦਾ ਹੁੰਦਾ ਹੈ, ਕੋਈ ਉਹਨਾਂ ਨੂੰ ਟੂਰ ਕਰਾਉਂਦੇ ਨੇ ਇੰਡੀਅਨ ਜਾਂ ਦੂਜੇ ਯੂਨੀਵਰਸਿਟੀਆਂ 'ਚ। ਔਰ ਜੇ ਕੋਈ ਡਾਕਟਰ ਸਿੰਥੀਆ ਵਰਗੀ ਇੰਟੈਲੈਕਚੁਅਲ ਨੇ ਕੋਈ ਟਰੂ ਕੰਮ ਕੀਤਾ, ਉਹਨੂੰ ਤਾਂ ਬਿਲਕੁਲ ਬਾਹਰ ਹੀ ਕਰਤਾ ਉਹਨਾਂ ਨੇ। ਉੱਥੇ ਤਾਂ ਰੋਕਿਆ। ਇੱਥੇ ਵੀ ਜਿਹੜੀਆਂ ਉਹਨਾਂ ਦੀਆਂ ਕਾਨਫਰੰਸਿਸ ਹੁੰਦੀਆਂ ਨੇ ਉਹਦੇ 'ਚੋਂ ਇਨਵਾਈਟ ਨਹੀਂ ਕਰਦੇ। ਸੋ ਬਹੁਤ ਸਾਰੇ ਇੰਟੈਲੈਕਚੁਅਲ ਤਾਂ ਨਾਂ ਦੇ ਇੰਟੈਲੈਕਚੁਅਲ ਹੁੰਦੇ ਨੇ, ਹੈ ਤਾਂ ਉਹ ਆਪਣੀ ਉਸ ਕਿਸਮ ਦੀਆਂ ਰਿਆਇਤਾਂ ਹੀ ਭਾਲਦੇ ਹੁੰਦੇ ਨੇ। ਲੇਕਿਨ ਹੌਲੀ ਹੌਲੀ ਘੱਟੋ ਘੱਟ ਜਿਹੜੇ ਫ੍ਰੀਲੈਂਸਰ ਕਿਸਮ ਦੇ ਲਿਖਾਰੀ ਨੇ, ਉਹਨਾਂ ਦੇ ਵਿੱਚ ਹੁਣ ਇਹ ਚਰਚਾ ਸ਼ੁਰੂ ਹੋਈ ਹੈ। ਔਰ ਇਹਦੇ 'ਚ ਮੈਂ ਸਮਝਦਾ ਹਾਂ ਵੀ ਖਾਲਿਸਤਾਨ ਰੈਫਰੈਂਡਮ ਕੈਂਪੇਨ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਉਹਨਾਂ ਦੀ ਦਿਲਚਸਪੀ ਹੋਣੀ ਸ਼ੁਰੂ ਹੋਈ ਹੈ, ਔਰ ਉਹ ਈਵਨ ਵੈਸਟ ਨੂੰ ਨਿਹੋਰਾ ਵੀ ਦੇ ਰਹੇ ਨੇ। ਹੁਣ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਸਟੇਟ ਡਿਪਾਰਟਮੈਂਟ ਰਿਪੋਰਟ ਹੋਏ, UN ਦੀਆਂ ਰਿਪੋਰਟਾਂ ਹੋਣ, ਦੂਜੀਆਂ ਹੋਣ, ਚਾਈਨਾ ਨੂੰ ਘੇਰਨ ਦੇ ਲਈ ਜਾਂ ਉਹ ਤਿੱਬਤ ਦਾ ਖੜਾ ਕਰਦੇ ਨੇ ਫੈਸਾਡ, ਤੇ ਸਿੰਗਕਿਆਂਗ ਜਿਹੜਾ ਉਹਨਾਂ ਦਾ ਸੂਬਾ ਹੈ, ਉੱਥੇ ਵੀਗਰ ਮੁਸਲਮਾਨਾਂ ਦੀ ਪਰਸੀਕਿਊਸ਼ਨ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਉਹ ਵਾਵੇਲਾ ਖੜਾ ਕੀਤਾ ਜਾਂਦਾ ਹੈ। ਚਾਈਨਾ ਨੂੰ ਘੇਰਿਆ ਜਾਂਦਾ ਔਰ ਇਹ ਅਮਰੀਕਨ ਹਰ ਰਿਪੋਰਟ 'ਚ ਹੁੰਦਾ ਹੈ। ਹੁਣ ਇੱਕ ਆਰਟੀਕਲ ਜਿਹੜਾ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਿਆ, ਔਰ ਅਸੀਂ ਆਪਣੇ ਉਹਨਾਂ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ
ਜਿਹੜੇ ਸਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਨੇ। ਇਹ ਜੈਰੀ ਗ੍ਰੇ ਸੱਜਣ ਨੇ ਔਰ ਉਹਨਾਂ ਦੀ ਪ੍ਰੋਫਾਈਲ ਹੈ ਜੈਰੀ ਗ੍ਰੇ ਦਾ ਕਿ ਇਹ ਫਾਰਮਰ ਬ੍ਰਿਟਿਸ਼ ਪੁਲਿਸ ਆਫਿਸਰ who was a general manager in a multinational security company based in Australia for 17 years। 17 ਸਾਲ ਆਸਟ੍ਰੇਲੀਆ ਦੇ ਵਿੱਚ ਜਿਹੜੇ ਨੇ ਜਨਰਲ ਮੈਨੇਜਰ ਹੈ ਮਲਟੀਨੈਸ਼ਨਲ ਸਿਕਿਉਰਿਟੀ ਕੰਪਨੀ ਦੇ। he has lived, worked, travelled extensively and studied in China for the past 18 years। 18 ਸਾਲ ਤੋਂ ਚੀਨ ਦੇ ਵਿੱਚ ਔਰ extensively travelled ਨੇ। he holds a master degree in cross cultural change management, master's degree है इस। Jerry Gray is a freelance writer living in southern China's Guangdong province। ਹੁਣ ਵੀ ਉਹ ਚੀਨ ਚ ਰਹਿੰਦੇ ਨੇ, ਹੋਰ ਵੀ ਅਹਿਮੀਅਤ ਵਾਲੀ ਗੱਲ ਹੋ ਜਾਂਦੀ ਹੈ। ਔਰ ਉਹਨਾਂ ਨੇ ਆਪਣੀ ਉਹਨਾਂ ਦੀ ਪਬਲੀਕੇਸ਼ਨ ਜਿਹਦਾ ਨਾਮ ਉਹਨਾਂ ਨੇ ਰੱਖਿਆ ਹੈ ਪਰਲਸ ਐਂਡ ਇਰੀਟੇਸ਼ਨਸ, ਕਿ ਵੀ ਮੋਤੀ ਵੀ ਨੇ ਪਰ ਨਾਲ ਦੀ ਨਾਲ ਤੁਖਨੀ ਵੀ ਹੈ, ਇਰੀਟੇਸ਼ਨ ਵੀ ਹੈ। ਔਰ ਇਹ ਉਹਨਾਂ ਦਾ ਹਿਊਮਨ ਰਾਈਟਸ ਮੀਡੀਆ ਪੋਲਿਟਿਕਸ ਕਾਲਮ ਦੇ ਥੱਲੇ ਉਹਨਾਂ ਨੇ 3 ਜਨਵਰੀ ਨੂੰ ਹੀ ਉਹਨਾਂ ਦਾ ਇਹ ਰਾਈਟ ਅਪ ਹੈ, ਇਹ ਟੇਲ ਆਫ 2 ਜੈਨੋਸਾਈਡਸ ਸਿੰਘ ਕਿਆਂਗ ਐਂਡ ਖਾਲਿਸਤਾਨ। ਮੈਨੂੰ ਦੇਖਦਿਆਂ ਹੀ ਟਾਈਟਲ ਮੈਂ ਕਿਹਾ ਇਹ ਟਾਈਟਲ ਹੀ ਆਪਣੇ ਆਪ, ਕਿਉਂਕਿ ਇਹ ਚਾਰਲਸ ਡਿਕਨਸ ਦਾ ਨਾਵਲ ਟੇਲ ਆਫ 2 ਸਿਟੀਜ਼, ਔਰ ਜਦੋਂ ਸੜਾਂਦ ਮਾਰ ਰਿਹਾ ਸੀ ਇੱਕ ਹਿੱਸਾ ਡੈਨਮਾਰਕ ਔਰ ਦੂਜਾ ਕਿਵੇਂ ਦੋ, ਜਦੋਂ ਅਸੀਂ ਈਵਨ ਇੰਡੀਆ ਦੇ ਹਵਾਲੇ ਨਾਲ ਕਹਿੰਦੇ ਹਾਂ ਕਿ ਟੇਲ ਆਫ 2 ਇੰਡੀਆ, ਇੱਕ ਉਹ ਲਿਊਟਨਸ ਦਿੱਲੀ ਦੇ ਵਿੱਚ ਬੈਠੇ ਹੋਏ ਲੋਕ ਨੇ ਅਮੀਰਜ਼ਾਦੇ ਔਰ ਲੁੱਟ ਕੇ ਖਾਣ ਵਾਲੇ ਅੰਬਾਨੀ ਅਡਾਨੀ ਉਹਨਾਂ ਦੀ ਪੁਸ਼ਤਪਨਾਹੀ ਵਾਲੇ ਜਾਂ ਉਹਨਾਂ ਦੇ ਜ਼ਾਦੇ, ਔਰ ਦੂਸਰੇ ਪਾਸੇ ਆਮ ਭਾਰਤੀ ਜਿਹੜੇ ਕਿ 40% ਤੋਂ ਜ਼ਿਆਦਾ ਗਰੀਬੀ ਰੇਖਾ ਦੇ ਥੱਲੇ, 43 ਲੱਖ ਜਿਹੜੇ ਕੋਵਿਡ ਦੇ ਨਾਲ ਮਰ ਗਏ ਔਰ ਕੋਈ ਜਿਨ੍ਹਾਂ ਦਾ ਵਾਲੀ ਵਾਰਸ ਨਹੀਂ ਹੈ। ਇਹ ਹੈ ਟੇਲ ਆਫ 2 ਇੰਡੀਆ। ਹੁਣ ਇਹ ਇੰਟਰਨੈਸ਼ਨਲ ਪਲੇਟਫਾਰਮ ਤੋਂ ਇਸ ਕਿਸਮ ਦੀ ਗੱਲ ਕਿ ਇਹ ਟੇਲ ਆਫ 2 ਜੈਨੋਸਾਈਡਸ ਸਿੰਘ ਕਿਆਂਗ ਐਂਡ ਖਾਲਿਸਤਾਨ, ਔਰ ਇਹ ਲੰਬਾ ਆਰਟੀਕਲ ਨਹੀਂ ਹੈ, ਮੈਂ ਇਸ ਨਾਲ ਜਸਟਿਸ ਕਰਨਾ ਚਾਹੁੰਦਾ ਤਾਂ ਕਿ ਇਹਨੂੰ ਐਸ ਸੱਚ ਹੀ ਡਿਸਕਸ ਕੀਤਾ ਜਾਏ। ਔਰ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਇਨ ਹਾਊ ਵੀ ਰਿਸਪੌਂਡ ਟੂ ਐਲੀਗੇਸ਼ਨਸ ਆਫ ਜੈਨੋਸਾਈਡ ਦੇयर ਆਰ ਡਬਲ ਸਟੈਂਡਰਡਸ ਐਂਡ ਹਿਪੋਕ੍ਰੇਸੀ ਇਨ ਵਾਸ਼ਿੰਗਟਨ, ਲੰਡਨ, ਆਟਵਾ ਐਂਡ ਕੈਨਬਰਾ। ਹੁਣ ਉਹਨਾਂ ਨੇ 4 ਮੁਲਕਾਂ ਨੂੰ ਟਾਰਗੇਟ ਕੀਤਾ ਕਿ ਇਹ ਜਿਹੜੀ ਤੁਸੀਂ ਹਿਪੋਕ੍ਰੇਸੀ ਕਰ ਰਹੇ ਹੋ, ਡਬਲ ਸਟੈਂਡਰਡ, ਜ਼ਾਹਰ ਹੈ ਅਮਰੀਕਾ, UK, ਕੈਨੇਡਾ ਐਂਡ ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ ਹੈ। ਔਰ ਕਿਉਂਕਿ ਇਹਨਾਂ ਸਾਰੇ ਮੁਲਕਾਂ ਨਾਲ ਹੀ 1-2 ਫੈਕਚੁਅਲ ਐਰਰ ਨੇ ਇਹਦੇ 'ਚ, ਬਾਕੀ ਜਿਹੜੀ ਹੈ ਇੱਕ ਬੜੀ ਚੰਗੀ ਪਹੁੰਚ ਦੇ ਨਾਲ ਉਹਨਾਂ ਨੇ ਗੱਲ ਕੀਤੀ ਭਾਈ। ਉਹਨਾਂ ਨੇ ਕਿਹਾ ਕਿ ਇਨ ਹਾਊ ਵੀ ਰਿਸਪੌਂਡ ਟੂ ਐਲੀਗੇਸ਼ਨਸ ਆਫ ਜੈਨੋਸਾਈਡ देयर आर डबल स्टैंडर्ड्स एंड हिपोक्रेसी, ਜਿਹੜੀ ਹੈ ਉਹ ਦੋਹਰਾ ਮਾਪਦੰਡ ਵੀ ਹੈ ਔਰ ਦੰਭ ਵੀ ਹੈ। ਹਿਪੋਕ੍ਰੇਸੀ ਨੂੰ ਅਸੀਂ ਪੰਜਾਬੀ 'ਚ ਦੰਭ ਕਹਿੰਦੇ, ਕਹਿਣਾ ਹੋਰ ਤੇ ਕਰਨਾ ਹੋਰ। We keep hearing allegations about Xinjiang, but we never hear about Khalistan genocide or human rights abuses। Xinjiang 'ਚ ਨਸਲਕੁਸ਼ੀ ਹੋਈ ਹੋ ਰਹੀ ਅਸੀਂ ਸੁਣਦੇ ਹਾਂ, ਪਰ ਖਾਲਿਸਤਾਨ ਦੇ ਜੈਨੋਸਾਈਡ ਦੀ ਜਾਂ ਉੱਥੇ ਹਿਊਮਨ ਰਾਈਟਸ ਐਬਿਊਜ਼ਸ ਇਹ ਅਸੀਂ ਕਦੇ ਨਹੀਂ ਸੁਣਿਆ। Many people have died, allegations of human rights abuses persist, and Indian media talks of de-radicalization। There is documented evidence of a massacre of at least 5,000 Sikhs during 1984, and no government official has ever been held accountable। और उन्होंने शुरुआत ही इतों की कि भाई जो इंडियन मीडिया है वो ਜੈਨੋਸਾਈਡ ਦੀ ਗੱਲ ਨਹੀਂ, ਉਹ ਕਹਿੰਦਾ ਜੀ ਡੀ ਰੈਡੀਕਲਾਈਜ਼ ਕਿਹਾ ਜੀ ਇਹ ਤਾਂ ਅੱਤਵਾਦੀ ਬਣੇ ਨੇ ਸਿੱਖ, ਜਿਵੇਂ ਅਸੀਂ ਉਹਨਾਂ ਨੂੰ ਅੱਤਵਾਦ ਚੋਂ ਵਾਪਸ ਕੱਢ ਰਹੇ ਹਾਂ ਵੀ ਇਹ ਗੱਲਾਂ ਕਰਦੇ ਨੇ। ਫਿਰ ਉਹਨਾਂ ਨੇ ਇਹ ਸ਼ਾਇਦ ਦਿੱਲੀ ਦੀ ਫਿਗਰ ਉਹਨਾਂ ਨੇ 1984 ਦਿੱਤੀ ਕਿ 5000 ਤੋਂ ਜ਼ਿਆਦਾ ਮਾਰੇ ਗਏ ਔਰ ਉਹਦਾ ਕੋਈ ਕਿਸੇ ਨੂੰ ਜਿਹੜਾ ਉਹ ਅਕਾਊਂਟੇਬਲ ਜਵਾਬਦੇਹ ਨਹੀਂ ਬਣਾਇਆ ਗਿਆ। ਦਿਸ ਇਜ਼ ਐਨ ਓਲਡ ਸਟੋਰੀ ਅਕੋਰਡਿੰਗ ਟੂ ਐਮਨੈਸਟੀ ਇੰਟਰਨੈਸ਼ਨਲ, ਬਟ ਫਿਊ ਆਸਟ੍ਰੇਲੀਅਨਸ ਨੋ ਬਿਕੋਜ਼ ਮੀਡੀਆ ਆਰ ਨਾਟ ਟੈਲਿੰਗ ਅਸ। ਹੁਣ ਕਿਉਂਕਿ 17 ਸਾਲ ਐਜ਼ ਏ ਪੁਲਿਸ ਆਫਿਸਰ ਜਿਹੜਾ ਉਹ ਇਹਨਾਂ ਨੇ ਮਿਸਟਰ ਨੇ ਕੰਮ ਕੀਤਾ ਹੈ ਵਿਦ ਇਨ ਆਸਟ੍ਰੇਲੀਆ ਔਰ ਮਿਸਟਰ ਜੈਰੀ ਗ੍ਰੇ, ਔਰ ਉਹਨਾਂ ਨੇ ਹੁਣ ਅੱਜ ਕੱਲ੍ਹ ਕਿਉਂਕਿ ਚਰਚਾ 'ਚ ਦਾ ਆਸਟ੍ਰੇਲੀਆ ਨੇ ਜਿਵੇਂ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਔਰ ਮੈਲਬਰਨ ਦੇ ਵਿੱਚ 29 ਜਨਵਰੀ ਨੂੰ ਹੋਣਾ, ਸੋ ਇਹਦਾ ਮੋਰ ਫੋਕਸ ਜਿਹੜਾ ਹੈ ਉਹ ਆਸਟ੍ਰੇਲੀਆ ਦੇ ਵਿੱਚ ਜਿਹੜਾ ਜਿਸ ਢੰਗ ਨਾਲ ਸਿੱਖਾਂ ਨੂੰ ਜਿਹੜਾ ਉਹ ਵਿਲੀਫਾਈ ਕੀਤਾ ਗਿਆ ਉਸ ਵੱਲ ਜ਼ਿਆਦਾ ਇਸ਼ਾਰਾ ਹੈ। ਉਹਨਾਂ ਨੇ ਕਿਹਾ ਜੀ ਐਮਨੈਸਟੀ ਇੰਟਰਨੈਸ਼ਨਲ ਨੇ
ਇਹ ਜਿਹੜਾ ਦਿੱਤਾ ਹੈ ਵੀ ਇਵੇਂ ਕੁਝ ਹੋਇਆ। ਪਰ ਆਸਟ੍ਰੇਲੀਆ ਦੇ ਬਹੁਤੇ ਲੋਕ ਨਹੀਂ ਜਾਣਦੇ ਕਿਉਂਕਿ ਇੱਥੋਂ ਦੇ ਮੀਡੀਆ ਨੇ ਕਦੇ ਸਾਨੂੰ ਨਹੀਂ ਦੱਸਿਆ ਵੀ ਸਿੱਖਾਂ ਦੇ ਨਾਲ ਕੀ ਹੋ ਰਿਹਾ। ਐਂਡ ਟੂ ਬੀ ਫੇਅਰ, ਖਾਲਿਸਤਾਨ is not real place, but then again, although most Australians have heard of it, neither is East Turkestan। ਉਹਨੇ ਕਿਹਾ ਜੀ ਠੀਕ ਹੈ, ਕੋਈ ਖਾਲਿਸਤਾਨ ਕੋਈ ਥਾਂ ਤਾਂ ਨਹੀਂ ਬਣੀ ਹੋਈ ਅਜੇ, ਪਰ ਤੁਸੀਂ ਈਸਟ ਤੁਰਕਸਤਾਨ ਦੀ ਗੱਲ ਕਰਦੇ ਹੋ, ਉਹ ਕਿਹੜੀ ਥਾਂ ਬਣੀ ਹੋਈ ਹੈ ਜਾਂ ਕਿਹੜਾ ਮੁਲਕ ਹੈ ਉਹ, ਲੇਕਿਨ ਉਹਦੇ ਬਾਰੇ ਤੁਸੀਂ ਕਿਵੇਂ ਪਾਰਟਿਕੂਲਰ ਹੁੰਦੇ ਹੋ? ਕਿਉਂਕਿ ਸਾਰਾ ਜਦੋਂ ਅਸੀਂ ਇਹ ਵੀਗਰ ਮੁਸਲਮਾਨਾਂ ਦੀ ਗੱਲ ਵੀ ਕਰਦੇ ਹਾਂ, ਇਹ ਤੁਰਕੀ ਓਰੀਜਨ ਦੇ ਨੇ ਔਰ ਉਹਨਾਂ ਦੀ ਇੱਕ ਲੰਬੀ ਹਿਸਟਰੀ ਹੈ ਕਿ ਵੀ ਉਹਨਾਂ ਦੀ ਕਿਉਂ ਪਰਸੀਕਿਊਸ਼ਨ ਹੋ ਰਹੀ ਹੈ। ਆਵਰ ਮੀਡੀਆ ਡਜ਼ਨਟ ਟੈਲ ਅਸ ਵਾਟਸ ਗੋਇੰਗ ਔਨ ਇਨ ਪੰਜਾਬ, Khalistan's real location, because it's very inconvenient. Punjab is in India and India is our Indo-Pacific partner. Sikhs from there were one of the minority religions with the misfortune to live in a region known as Punjab Five Rivers that would saddle the border of two countries in 1947's partition. ਉਹਨੇ ਕਿਹਾ ਜੀ ਮੀਡੀਆ ਸਾਨੂੰ ਨਹੀਂ ਦੱਸੇਗਾ ਕਿ ਪੰਜਾਬ ਖਾਲਿਸਤਾਨ 'ਚ ਕੀ ਹੋ ਰਿਹਾ ਕਿਉਂਕਿ ਇਹ ਸੂਟ ਨਹੀਂ ਕਰਦਾ ਪੰਜਾਬ, ਕਿਉਂਕਿ ਇੰਡੀਆ 'ਚ ਹੈ ਤੇ ਇੰਡੀਆ ਸਾਡਾ ਆਸਟ੍ਰੇਲੀਆ ਦਾ ਇੰਡੋ ਪੈਸੀਫਿਕ ਪਾਰਟਨਰ ਹੈ ਔਰ ਇਹ ਸਿੱਖ ਵਿਚਾਰੇ ਮਾਈਨੋਰਿਟੀ 'ਚ ਨੇ ਔਰ ਉਹਨਾਂ ਦਾ ਮਿਸਫਾਰਚੂਨ ਇਹ ਹੈ ਕਿ ਉਹ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਦੋਨਾਂ ਮੁਲਕਾਂ ਦੀ ਜਦੋਂ ਵੰਡ 1947 'ਚ ਹੁੰਦੀ ਹੈ ਉਹ ਉਸ ਦੇ ਬਾਰਡਰ ਦੇ ਉੱਤੇ ਆ ਕੇ ਐਂਡ ਹੋ ਜਾਂਦੇ ਨੇ। ਐਜ਼ ਦਾ ਬ੍ਰਿਟਿਸ਼ ਵਰ ਲੀਵਿੰਗ ਦਾ ਸਬ ਕੰਟੀਨੈਂਟ, ਇਟ ਬਿਕੇਮ ਟੂ ਕੰਟਰੀਜ਼ predominantly Hindu India and Muslim Pakistan। कि अंग्रेज निकले, दो मुल्क उन्होंने एक हिंदू मेजॉरिटी इंडिया, एक मुसलमान मेजॉरिटी पाकिस्तान बनाया, which itself was split into two parts with East Pakistan over 1000 miles away from the capital Karachi. Since its own independence in 1971, East Pakistan is now known as Bangladesh. As with most colonial decisions, British administrators left India with problems which persist right up to today। ਇਹਨੂੰ ਮੈਂ ਇੱਕ ਲਾਈਨ 'ਚ ਬ੍ਰਿਟਿਸ਼ ਕੋਲੋਨੀਅਲ ਮੈਪ ਮੇਕਿੰਗ ਮਿਸਚਿਫ ਕਿ ਕਿਵੇਂ ਉਹਨਾਂ ਨੇ ਥਾਂ ਕੀਤਾ ਹੈ। ਉਹਨੇ ਕਿਹਾ ਜੀ ਬਣਾਇਆ ਮੁਲਕ, ਦੋ ਬਣਾਏ, 1000 ਮੀਲ ਕਰਾਚੀ ਤੋਂ ਦੂਰ ਸੀ ਹੁਣ ਉਹ ਖੁਦ ਇੱਕ ਅੱਡ ਮੁਲਕ ਬਣ ਗਿਆ। ਔਰ ਇਹ ਜਿਹੜੇ ਬ੍ਰਿਟਿਸ਼ ਨੇ ਉਹਨਾਂ ਨੇ ਆਉਣ ਲੱਗਿਆਂ ਜਿਹੜੇ ਨੇ ਕੋਲੋਨੀਅਲ ਡਿਸੀਜਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪ੍ਰੋਬਲਮਸ ਛੱਡ ਦਿੱਤੀਆਂ ਔਰ ਜ਼ਾਹਰ ਹੈ ਉਹ ਸਿੱਖ ਪ੍ਰੋਬਲਮ ਨੂੰ ਵੀ ਇਹ ਬ੍ਰਿਟਿਸ਼ ਕੋਲੋਨੀਅਲ ਮੈਪ ਮੇਕਿੰਗ ਮਿਸਚਿਫ ਦਾ ਹੀ ਸ਼ਿਕਾਰ ਦੱਸਦਾ ਹੈ। Millions of Muslims were uprooted from their homes in Punjab and relocated to Pakistan, while many Sikhs and Hindus were relocated from the Pakistan side over the new border into India। कि ज़ाहिर है 47 ਦੀ ਪਾਰਟੀਸ਼ਨ 'ਚ ਮੁਸਲਮਾਨ ਇਧਰੋਂ ਉਜੜ ਕੇ ਉਧਰ ਜਾ ਕੇ ਵਸੇ, ਸਿੱਖ ਔਰ ਹਿੰਦੂ ਉਧਰੋਂ, ਔਰ ਇਹ ਕੋਈ ਸ਼ਾਂਤਮਈ ਉਜਾੜਾ ਨਹੀਂ ਸੀ ਜਿੰਨਾ ਖੂਨ ਡੁੱਲਿਆ, ਕਿੰਨੇ ਮਰੇ, 5 ਲੱਖ 10 ਲੱਖ 20 ਲੱਖ, ਕਿਉਂਕਿ ਉਹ ਕੋਈ ਮਰਨ ਵਾਲਿਆਂ ਦੀਆਂ ਨਾ ਕੋਈ ਕਬਰਾਂ ਬਣੀਆਂ ਨਾ ਸਮਾਧਾਂ ਬਣੀਆਂ ਕਿ ਤੁਸੀਂ ਗਿਣਤੀ ਕਰ ਸਕਦੇ ਹੋ। ਇੱਕ ਵਰਸਟ ਕਾਈਂਡ ਆਫ ਸਿਵਲ ਵਾਰ ਜਿਹਨੇ ਜਿਹੜਾ ਲਹੂ ਲੋਹਾਨ ਕਰ ਦਿੱਤਾ ਸਾਰੇ ਪੰਜਾਬ ਨੂੰ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਅੱਜ ਵੀ ਉਹੀ ਬ੍ਰਿਟਿਸ਼ ਕੋਲੋਨੀਅਲ ਜਿਹੜੀਆਂ ਪ੍ਰੋਬਲਮਸ ਹੈ ਅੱਜ ਵੀ ਉਹ ਹੌਂਟ ਕਰ ਰਹੀਆਂ ਔਰ ਇਨਐਵਿਟੇਬਲੀ ਦਿਸ ਲੈਡ ਟੂ ਕਨਫਲਿਕਟ and at least 200,000 people died with many hundreds of thousands injured during the mass transition from one country into two। कि भाई इन्हें 2 ਲੱਖ ਇਹ ਬੜੀ ਜਿਵੇਂ ਮੈਂ ਕਿਹਾ ਵੀ ਕੁਝ ਸ਼ਹਿਰਰ ਨੇ ਕਿਉਂਕਿ ਉਹਨੇ ਹੀ ਹੈਜ਼ ਟਰਾਈਡ ਟੂ ਬੀ ਵੈਰੀ ਕੰਜ਼ਰਵੇਟਿਵ। ਹੁਣ ਤਾਂ ਰਫ ਅੰਦਾਜ਼ੇ ਨਾਲ ਵੀ ਦੋਨੋਂ ਹੀ ਜੇ ਹਿੰਦੂ ਸਿੱਖ ਮੁਸਲਮਾਨ ਸਾਰੇ ਕਾਊਂਟ ਕਰੀਏ ਤੇ 10 ਲੱਖ ਦੇ ਨੇੜੇ ਤੇੜੇ ਮਿਨੀਮਮ ਕੰਜ਼ਰਵੇਟਿਵਲੀ ਵੀ ਇਹ ਫਿਗਰ ਬਣਦੀ ਹੈ 47। ਟੂ ਦਿਸ ਡੇ many Sikhs wish for an independent country they call Sikhistan or Khalistan। Sikhs are large growing religion with approximately 30 million members, most of whom are in Indian Punjab. Very few reside in Pakistani Punjab, or there are even reports of them facing an existential crisis due to amount of discrimination and violence they apparently face। उन्होंने कहा जी कि सिख ਜਿਹੜੇ ਨੇ ਆਜ਼ਾਦ ਮੁਲਕ ਚਾਹੁੰਦੇ ਨੇ ਉਹਦਾ ਨਾਮ ਸਿੱਖਸਤਾਨ ਜਾਂ ਖਾਲਿਸਤਾਨ ਰੱਖਣਗੇ। ਉਹ ਉਹਨਾਂ ਦੀ ਆਬਾਦੀ 30 ਮਿਲੀਅਨ ਹੈ, 3 ਕਰੋੜ, ਔਰ ਇਹ ਜਿਹੜੇ ਨੇ ਜ਼ਿਆਦਾ ਪੰਜਾਬ 'ਚ ਰਹਿੰਦੇ ਨੇ, ਕੁਝ ਪਾਕਿਸਤਾਨੀ ਪੰਜਾਬ 'ਚ ਵੀ ਨੇ। ਔਰ ਇਸ ਗੱਲ ਦਾ ਫੀਅਰ ਹੈ ਕਿ ਜਿਵੇਂ ਉਹਨਾਂ ਦੇ ਨਾਲ ਉਹਨਾਂ ਦੀ ਪਰਸੀਕਿਊਸ਼ਨ ਹੋ ਰਹੀ ਹੈ ਕਿ ਇਹ ਜਿਹੜੀ ਹੈ ਉਹਨਾਂ ਦੇ ਉਹ ਐਗਜ਼ਿਸਟ ਕਰਨਗੇ ਕਿ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਭਾਈ
ਸਾਡੀ ਲੜਾਈ ਇਕੱਲੀ ਫਸਲਾਂ ਦੀ ਨਹੀਂ ਹੈ, ਨਸਲਾਂ ਦੀ ਹੈ। ਇਹ ਹੈ, ਇਸ ਨੂੰ ਹੀ ਐਗਜ਼ਿਸਟੈਂਸ ਤੋਂ ਬਣਿਆ, ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੈ। ਆਸਟ੍ਰੇਲੀਆ, a home to over 200,000 Sikhs, is about to learn more about Khalistan and the issues there, as there is a plan to hold a referendum of independence for Punjab in Melbourne on 29 January। ਉਸ ਹਵਾਲੇ ਉਹਨੇ ਕਿਹਾ ਜੀ ਆਸਟ੍ਰੇਲੀਆ ਜਿੱਥੇ 2 ਲੱਖ ਸਿੱਖ ਰਹਿੰਦੇ ਨੇ ਉਹ ਹੋਰ ਵੀ ਜਾਣਨਗੇ ਖਾਲਿਸਤਾਨ ਬਾਰੇ, ਕਿਉਂਕਿ 29 ਜਨਵਰੀ ਨੂੰ ਮੈਲਬਰਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋ ਰਿਹਾ। ਆਫ ਕੋਰਸ ਦਾ ਰੈਫਰੈਂਡਮ ਇਜ਼ ਨਾਟ ਗਵਰਨਮੈਂਟਲ and is non-binding, ਇਹ ਕੋਈ ਬਾਈਂਡਿੰਗ ਨਹੀਂ ਹੈਗਾ ਕਿ ਵੀ ਉਹਨੂੰ ਮੰਨਣਾ ਹੈ ਉਸ ਨੂੰ, but if enough Sikhs ask for it, it will form the basis of a UN application for regional independence। ਕਿ ਜੇ ਇਹ ਸਿੱਖ ਵੱਡੀ ਗਿਣਤੀ 'ਚ ਇਸ ਨੂੰ ਪੋਜ਼ਿਟਿਵਿਟੀ ਦਿੰਦੇ ਨੇ ਤੇ ਫਿਰ ਯੂਨਾਈਟਿਡ ਨੇਸ਼ਨਸ ਇਹਨੂੰ ਮੂਵ ਕਰਨ ਦਾ ਆਧਾਰ ਬਣ ਜਾਂਦਾ ਹੈ ਉਸ ਖਿੱਤੇ ਦੀ ਆਜ਼ਾਦੀ ਦਾ। The Indian authorities, however, will not give independence to terrorists such as ISYF, All India Sikh Student Federation, Babbar Khalsa, which are all listed as terrorist tent। ਹੁਣ ਇਹਦੇ 'ਚ ਉਹਨੇ ਡਿਸਟਿੰਕਟ ਕੀਤਾ ਹੈ ਕਿ ਵੀ ਇੱਕ ਪਾਸੇ ਜਿਨ੍ਹਾਂ ਨੇ ਮਿਲੀਟੈਂਸੀ ਦੀ ਲੜਾਈ ਲੜੀ ਉਹਨਾਂ ਨੂੰ ਤਾਂ ਇੰਡੀਅਨ ਗਵਰਨਮੈਂਟ ਨੇ ਚਲਾਕੀ ਨਾਲ ਪਹਿਲਾਂ ਹੀ ਇੰਟਰਨੈਸ਼ਨਲ ਦਹਿਸ਼ਤਗਰਦ ਜਮਾਤਾਂ ਦੇ ਤੌਰ ਦੇ ਉੱਤੇ ਜਿਹੜਾ ਉਹ ਪਵਾ ਦਿੱਤਾ ਹੋਇਆ, ਸੋ ਉਹਨਾਂ ਨਾਲ ਤਾਂ ਗੱਲ ਵੀ ਨਹੀਂ ਹੋਣੀ ਤੇ ਉਹਨਾਂ ਨੂੰ ਕਿਸੇ ਨੇ ਮੰਨਣਾ ਵੀ ਨਹੀਂ ਹੈ। ਲੇਕਿਨ ਜਿਹੜਾ ਕਿਉਂਕਿ ਇਹ ਇੱਕ ਪੀਸਫੁਲ ਤਰੀਕਾ ਹੈ ਖਾਲਿਸਤਾਨ ਰੈਫਰੈਂਡਮ ਦਾ, ਇਸ ਲਈ ਇਹਦਾ ਭਾਰ ਹੈ, ਇਹ ਜਿਹੜੀ ਗੱਲ ਉਹ ਕਹਿਣਾ ਚਾਹੁੰਦਾ। Sikhs in Australia though are not terrorists, they have little or no history of violence or aggression and have decided to exercise their right peacefully as they did in USA। ਇੱਥੇ ਉਹਨੇ ਗਲਤੀ ਖਾਧੀ ਹੈ, ਜੇ USA 'ਚ ਰੈਫਰੈਂਡਮ ਨਹੀਂ ਹੋਇਆ ਉਹਨੂੰ ਲੱਗਾ ਵੀ 2020 ਜਿਵੇਂ US 'ਚ ਹੋਇਆ, ਫਿਰ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਉਸ ਤੋਂ ਬਾਅਦ ਲੰਡਨ 'ਚ ਹੋਇਆ ਜਾਂ ਵੈਨਕੂਵਰ ਵੀ ਨਹੀਂ ਅਜੇ, ਟੋਰਾਂਟੋ ਨੂੰ ਵੀ ਉਹ ਸਮਝਦਾ। ਸੋ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਪੀਸਫੁਲ ਤਰੀਕਾ ਜਿਹੜਾ ਉਹਨਾਂ ਨੇ ਅਪਣਾਇਆ। ਮੈਲਬਰਨ ਵਿਲ ਬੀ ਦਾ ਫਾਈਨਲ of 4 referenda. It seems Sikhs are using democratic processes. We are allowed to seek changes in India, but the world's largest democracy isn't happy about it। ਉਹਨਾਂ ਨੇ ਕਿਹਾ ਕਿ ਵੀ ਇਹ ਅੱਗੇ ਵਧ ਰਹੇ ਨੇ ਰੈਫਰੈਂਡਮ ਰਾਹੀਂ, ਔਰ ਇੰਡੀਆ ਜਿਹੜਾ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਹੈ ਉਹ ਇਸ ਤੇ ਖੁਸ਼ ਨਹੀਂ ਹੈ ਕਿ ਵੀ ਸਿੱਖ ਆਪਣੀ ਵਿਲ ਅਸਰਟ ਕਰ ਰਹੇ ਨੇ। ਰੀਸੈਂਟਲੀ ਖਾਲਿਸਤਾਨੀਜ਼ ਟਰਨਡ ਅਪ ਐਂਡ ਵੇਵਡ ਫਲੈਗਸ ਐਟ ਲੋਕਲ ਗੁਰਦੁਆਰਾ ਸਪਾਂਸਰਡ community event in Melbourne, the Nagar Kirtan or March for Humanity। The December 2022 event, which Indian news media states was hijacked by separatists, is a regular event dating back to 2018 and into 2019. It is a colorful parade which attracts many spectators, as can be seen from a 2018 video। ਇਹ ਹੁਣ ਹਵਾਲਾ ਦਿੱਤਾ ਹੈ ਜਿਹਨੂੰ ਆਧਾਰ ਬਣਾ ਕੇ ਇੰਡੀਅਨਸ ਨੇ, ਗਵਰਨਮੈਂਟ ਨੇ, ਰਾਹ ਨੇ ਪ੍ਰੋਪੇਗੈਂਡਾ ਕੀਤਾ ਦਾ ਆਸਟ੍ਰੇਲੀਅਨ 'ਚ ਵੀ, ਆਪਣੇ ਉਹ ਯੈਲੋ ਰੈਗ ਦੇ ਵਿੱਚ ਵੀ, ਔਰ ਇਸ ਦੇ ਉੱਤੇ ਹੀ ਉਹਨਾਂ ਨੇ ਕਿਹਾ ਕਿ ਭਾਈ ਇਹ 2018 ਦੇ ਵਿੱਚ ਵੀ ਇਹ ਹੋਈ ਔਰ ਇਹ ਕਮਿਊਨਿਟੀ ਇਵੈਂਟ ਹੁੰਦੀ ਹੈ ਮਾਰਚ ਫॉर ਹਿਊਮੈਨਿਟੀ। what is worrying and ought to be to most Australian is how much attention the Indian government are placing on this Uyghurs when they want to protest are welcomed, encouraged, supported, paid for by organizations such as NED and promoted in independent and by state media। ਹੁਣ ਇਹ ਉਹਨੇ ਆਸਟ੍ਰੇਲੀਅਨ ਕੰਟੈਕਸਟ ਦੇ ਵਿੱਚ ਵੀਗਰ ਮੁਸਲਮਾਨਾਂ ਦੀ ਗੱਲ ਨੂੰ ਹੋਰ ਵੀ ਪਾਵਰ ਨਾਲ ਕੀਤਾ। ਉਹਨੇ ਕਿਹਾ ਵੀ ਇਹ ਇਦਾਂ ਦਾ ਹੀ ਪ੍ਰੋਟੈਸਟ ਜੇ ਕੋਈ ਵੀਗਰ ਵੱਲੋਂ ਕਰਨ ਤੇ ਕਿਵੇਂ ਉਹਨਾਂ ਨੂੰ ਐਨਕਰੇਜ ਕੀਤਾ ਜਾਂਦਾ ਹੈ, NED ਵਰਗੀਆਂ ਸੰਸਥਾਵਾਂ ਸਪੋਰਟ ਕਰਦੀਆਂ, ਮੀਡੀਆ 'ਚ ਵੀ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ ਕਿ ਵੀ ਉਹਨਾਂ ਦੀ ਵੀ ਨਸਲਕੁਸ਼ੀ ਹੋ ਰਹੀ ਹੈ ਵੀਗਰਸ ਦੀ, ਠੀਕ ਹੈ ਤੁਹਾਨੂੰ ਕਰਨਾ ਚਾਹੀਦਾ, ਤੁਸੀਂ ਕਰ, ਪਰ ਖਾਲਿਸਤਾਨ ਬਾਰੇ ਤੁਹਾਨੂੰ ਕੀ ਮੌਤ ਪੈਂਦੀ ਹੈ ਵੀ ਇੱਥੇ ਆ ਕੇ ਤੁਹਾਡਾ ਕਿਉਂ ਹੁੰਦਾ। ਇੰਡੀਆ ਔਨ ਦਾ ਅਦਰ ਹੈਂਡ ਇਜ਼ ਆਸਕਿੰਗ ਆਸਟ੍ਰੇਲੀਆ to remove Sikhs' right to protest and accusing them of troublemaking. Imagine the response China would get when asking Australian politicians and intelligence committee to look as carefully at the Uyghurs। ਉਹਨੇ ਕਿਹਾ ਵੀ ਇੰਡੀਅਨ ਗਵਰਨਮੈਂਟ ਪ੍ਰੈਸ਼ਰ ਕਰ ਰਹੀ ਹੈ ਆਸਟ੍ਰੇਲੀਆ ਨੂੰ ਕਿ ਇਹਨਾਂ ਨੂੰ ਬੰਦ ਕਰੋ, ਇਹ ਦੂਜਾ ਕਰੋ। ਉਹਨੇ ਕਿਹਾ ਇਮੈਜਿਨ ਕਰੋ ਜੇ ਚਾਈਨਾ ਗਵਰਨਮੈਂਟ ਕਹੇ ਜੀ ਤੁਸੀਂ ਵੀਗਰਸ ਦੇ ਮਾਮਲੇ 'ਚ ਕਿਉਂ ਇੰਟਰਫੀਅਰ ਕਰੋ, ਫਿਰ ਕੀ ਰਿਸਪੌਂਸ ਹੋਏਗਾ ਆਸਟ੍ਰੇਲੀਆ ਵਾਲਿਆਂ ਦਾ। ਔਰ ਦੇਅਰ ਆਰਗੇਨਾਈਜ਼ਰ ਇਨ ਆਸਟ੍ਰੇਲੀਆ, ਫਿਰ ਉਹਨੇ ਅੰਮ੍ਰਿਤਵੀਰ ਸਿੰਘ ਦਾ ਜ਼ਿਕਰ ਕੀਤਾ ਕਿ ਬਈ ਉਹ ਆਰਗੇਨਾਈਜ਼ਰ ਹੈ ਲੇਬਰ ਪਾਰਟੀ ਨਾਲ ਵੀ
ਸੰਬੰਧਿਤ ਹੈ, ਪਰ ਉਹਨੇ ਸੱਚਾਈ ਨੂੰ ਲੁਕੋਇਆ ਨਹੀਂ ਹੈ। ਉਹਨਾਂ ਨੇ ਕਿਹਾ ਜੀ ਪਬਲਿਕ ਓਪੀਨੀਅਨ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕਰ ਰਹੇ ਹਾਂ, ਔਰ ਇਹ ਉਹੀ ਹੈ ਜਿਵੇਂ ਆਸਟ੍ਰੇਲੀਅਨ ਜਿਹੜੇ ਨੇ ਉਹ ਆਪਣੀ ਉਹਨਾਂ ਦਾ ਸਾਨੂੰ ਅਲਾਉ ਕਰਦਾ ਸੰਵਿਧਾਨ, ਔਰ ਇਹ ਜਿਹੜਾ ਇੰਡੀਅਨ ਮੀਡੀਆ ਹੈ ਉਹ ਆਲਰੇਡੀ ਜਿਹੜੇ ਨੇ ਇਹ ਸਾਰੇ ਖਾਮਖਾ ਲੱਤ ਅੜਾ ਰਹੇ ਨੇ, ਔਰ ਇਹ ਜਾਣਬੁੱਝ ਕੇ ਓਵਰਸੀਜ਼ ਪਲੇਅਰਸ, ਵਾਇਲੈਂਟ ਪਾਸਟ, ਮੈਲੀਸ਼ੀਅਸ ਇੰਟੈਂਟ ਇਸ ਕਿਸਮ ਦੇ ਟੈਗ ਲਾ ਰਹੇ ਨੇ। ਔਰ ਫਿਰ ਉਹਨਾਂ ਨੇ ਇੱਕ ਸਪੈਸ਼ਲ ਬ੍ਰੌਡਕਾਸਟਿੰਗ ਸਰਵਿਸ ਹੈ ਜਿਹਦੇ 'ਚ ਉਹਨਾਂ ਨੇ ਕਮਿਟੀਜ਼ ਨੂੰ ਟਾਈਮ ਅਲਾਟ ਕੀਤੇ ਹੋਏ ਨੇ, ਉਹਨਾਂ ਦੀ ਵੀਡੀਓ ਔਰ ਆਰਟੀਕਲ ਦਾ ਜ਼ਿਕਰ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਆਸਟ੍ਰੇਲੀਅਨ ਸਿੱਖ ਪੀਸਫੁਲ ਨੇ ਔਰ ਉਹ ਮਲਟੀਕਲਚਰ ਲੈਂਡਸਕੇਪ ਦਾ ਹਿੱਸਾ ਨੇ, ਔਰ ਕੋਈ ਥ੍ਰੈਟ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਕਿਸੇ ਨੂੰ ਸਿੱਖਾਂ ਤੋਂ ਕੋਈ ਟੈਰਰਿਜ਼ਮ ਦੀ। ਹਮੇਸ਼ਾ ਜਿੱਥੇ ਵੀ ਥੋੜਾ ਬਹੁਤ ਆਜ਼ਾਦੀ ਦੀ ਮੰਗ ਹੁੰਦੀ ਹੈ ਥੋੜਾ ਬਹੁਤ fear exist ਕਰਦਾ ਹੈ। As with all concerns there is usually a very limited number of sources and this one is no different। ਔਰ ਫਿਰ ਉਹਨਾਂ ਨੇ ਆਪ ਇੰਡੀਆ ਜਿਹੜਾ RSS ਦਾ ਮਾਊਥ ਪੀਸ ਹੈ ਉਹਦਾ ਜ਼ਿਕਰ ਕੀਤਾ ਕਿ ਵੀ ਇਹ ਇੰਗਲਿਸ਼ ਲੈਂਗੁਏਜ ਮੀਡੀਆ ਆਊਟਲੈਟ ਜਿਹੜਾ ਹੈ ਉਹ ਕਿਵੇਂ ਜਿਹੜਾ ਉਹਨੇ 2 ਆਰਟੀਕਲ ਛਾਪੇ ਔਰ ਆਸਟ੍ਰੇਲੀਆ ਦੇ ਲੋਕਾਂ ਨੂੰ ਕਿਵੇਂ ਰਿਸਕ ਹੈ ਖਾਲਿਸਤਾਨੀਆਂ ਤੋਂ ਔਰ ਸਿੱਖਾਂ ਦੇ ਰੈਫਰੈਂਡਮ ਤੋਂ, ਇਸ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਭੰਡੀ ਪ੍ਰਚਾਰ ਕੀਤਾ। ਔਰ ਉਹਨਾਂ ਨੇ ਕਿਹਾ ਵੀ ਇਹ ਦੋਨੋਂ ਹੀ ਆਰਟੀਕਲ ਜਿਹੜੇ ਨੇ ਪੀਸਫੁਲ ਪ੍ਰੋਟੈਸਟ ਦੇ ਉੱਤੇ ਸੀ ਔਰ ਆਸਟ੍ਰੇਲੀਅਨਸ ਨੂੰ ਘਬਰਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਉਹਨਾਂ ਨੇ ਕਿਹਾ ਕਿ ਵੀ what appears to be happening in Indian media operation to create fear and panic in Australian community, ਕਿ ਇਹ ਮਾਲਾਫਾਈਡ ਇੰਟੈਂਸ਼ਨ ਹੈ ਕਿ ਆਸਟ੍ਰੇਲੀਅਨ ਲੋਕਾਂ ਦੇ ਦਿਮਾਗ ਦੇ ਵਿੱਚ ਡਰ ਪੈਦਾ ਕਰਨਾ। ਔਰ ਇਹ ਜਿਹੜਾ clearly if Australia cares about human rights they should listen to the Sikhs, give them freedom to be heard, and if their cause has merit, Australia, unlike the US, Canada and UK, should provide as much support as possible to bring this to world attention, and we should see more in our media। बहुत ਪਾਵਰਫੁਲ ਕਨਕਲੂਜਨ ਉਹਨੇ ਕੱਢਿਆ ਕਿ ਵੀ ਇਸ ਦੇ ਉੱਤੇ ਆਸਟ੍ਰੇਲੀਆ ਧਿਆਨ ਦੇ, ਸਿੱਖਾਂ ਨੂੰ ਸੁਣੋ, ਉਹਨਾਂ ਨੂੰ ਆਜ਼ਾਦੀ ਦੇ ਨਾਲ ਸੁਣੋ, ਔਰ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਕੇਸ ਦੇ ਵਿੱਚ ਮੈਰਿਟ ਹੈ ਫਿਰ ਅਮਰੀਕਾ, ਕੈਨੇਡਾ, UK ਵਾਂਗ ਆਪਣੀ ਜ਼ਿੰਮੇਵਾਰੀ ਤੋਂ ਨਾ ਦੌੜੋ, ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਤਾਂ ਕਿ ਦੁਨੀਆ ਦਾ ਧਿਆਨ ਉਹਨਾਂ ਵੱਲ ਜਾਏ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ। ਟਾਈਮ ਵਿਲ ਟੈਲ if Australia support extends further to human rights or our Indo-Pacific allies, ਕਿ ਭਈ ਇਹ ਵਕਤ ਦੱਸੇਗਾ ਕਿ ਭਾਈ ਕੀ ਆਸਟ੍ਰੇਲੀਆ ਦੀ ਹਕੂਮਤ ਸੱਚ ਦੇ ਨਾਲ ਖਲੋਂਦੀ ਹੈ ਜਾਂ ਅਲਟੀਮੇਟਲੀ ਇਹੀ ਹੈ ਕਿ ਜੀ ਇਹ ਇੰਡੀਆ ਸਾਡਾ ਇੰਡੋ ਪੈਸੀਫਿਕ ਐਲਾਈ ਹੈ। ਸੋ ਮੈਂ ਸਮਝਦਾ ਵੀ ਜੈਰੀ ਗ੍ਰੇ ਨੇ ਵਾਕਈ ਇਹ ਫ੍ਰੀਲੈਂਸ ਹੀ ਇਸ ਕਿਸਮ ਦੀ ਆਜ਼ਾਦੀ ਦੇ ਨਾਲ ਗੱਲ ਕਰ ਸਕਦੇ ਨੇ, ਔਰ ਇਹ ਹੈ ਕਿ ਭਈ ਜਿਹੜੀ ਆ ਬਰਫ਼ ਹੁਣ ਪਿਘਲਣੀ ਸ਼ੁਰੂ ਹੋਈ ਹੈ ਸਿੱਖਾਂ ਦੇ ਮਾਮਲੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਭਾਰਤ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਬਾਰ-ਬਾਰ ਕੁੱਟ ਖਾਣ ਤੋਂ ਹਤਾਸ਼ ਹੋਇਆ ਭਾਰਤ ਚੀਨ ਅਤੇ ਪਾਕਿਸਤਾਨ ਨੂੰ ਕਿਵੇਂ ਵਿੰਗੇ ਟੇਢੇ ਤਰੀਕੇ ਨਾਲ ਧਮਕੀਆਂ ਦੇ ਰਿਹਾ। ਭਾਰਤ ਦੀ ਚੀਨ ਦੇ ਮੁਕਾਬਲੇ ਕੀ ਸਥਿਤੀ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਵੈਸੇ ਤਾਂ ਉਹ ਕੀ ਉਹਨਾਂ ਦਾ ਹੁੰਦਾ ਹੈ, ਉਹ ਕਹਾਵਤ ਹੈ ਵੀ ਖਿਸਿਆਨੀ ਬਿੱਲੀ ਖੰਭਾ ਨੋਚੇ। ਜਦੋਂ ਉਹਦਾ ਕੋਈ ਹੋਰ ਨਹੀਂ ਹੁੰਦਾ ਤੇ ਉਹ ਖਿਸਿਆਨੇ ਜੋ ਉਹਨੂੰ ਹੀ ਨੋਚ ਰਹੀ ਹੁੰਦੀ ਹੈ। ਬਿਲਕੁਲ ਇਹੀ ਹਾਲ ਭਾਰਤ ਦਾ ਲੱਗਦਾ, ਕਿਉਂਕਿ ਚੀਨ ਦੇ ਮਾਮਲੇ 'ਚ ਰਿਪੀਟਡਲੀ ਜੇ ਅਸੀਂ ਜੂਨ 2020 ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਹੀ ਅਪ੍ਰੈਲ ਦੇ ਵਿੱਚ ਉਹਨਾਂ ਨੇ ਪੇਸ਼ਕਦਮੀ ਕਰ ਲਈ ਸੀ ਇਹਨਾਂ ਦੀ ਟੈਰੀਟਰੀਜ਼। ਜੂਨ ਦੇ ਵਿੱਚ ਕੁੱਟ ਚਾੜੀ। ਹਾਲਾਂਕਿ ਉਸ ਤੋਂ ਪਹਿਲਾਂ ਡੋਕਲਾਮ 2017 ਦੇ ਵਿੱਚ ਜਿਹੜਾ, ਹਾਲਾਂਕਿ ਡੋਕਲਾਮ 'ਚ ਭਾਰਤ ਦਾ ਬਾਰਡਰ ਨਹੀਂ ਲੱਗਦਾ, ਪਰ ਭੂਟਾਨ ਨੂੰ ਬਲਦੀ ਦੇ ਬੂਥੇ 'ਚ ਦੇ ਕੇ ਭਾਰਤ ਨੇ ਜਿਹੜਾ ਉਹਨਾਂ ਨੂੰ ਬੇਇੱਜ਼ਤ ਕਰਵਾਇਆ ਔਰ ਆਪ ਫਿਰ ਉੱਥੋਂ ਛੱਡ ਕੇ ਦੌੜੇ ਵੀ। ਔਰ ਚੀਨ ਨੇ ਉੱਥੇ ਪਰਮਾਨੈਂਟ ਆਪਣੀ ਜਿਹੜਾ ਉਹਨੂੰ ਐਨਕੈਂਪ ਕਰ ਲਿਆ। ਇਹ ਤਾਂ ਬਾਅਦ ਜਦੋਂ ਸੈਟੇਲਾਈਟ ਪਿਕਚਰਸ ਆਈਆਂ ਸਾਹਮਣੇ, ਇਹ ਤਾਂ ਕਹਿ ਕੇ ਆ ਗਏ ਜੀ ਜੀਤ ਗਏ। ਕਿਉਂਕਿ ਇਹ ਦੌੜ ਜਾਂਦਾ ਜਦੋਂ ਇਹ ਡਿਸਕਸ਼ਨ ਤੋਂ ਦੌੜਨ, ਕੋਈ ਗੱਲ ਸਾਹਮਣੇ ਹੋ ਕੇ ਗੱਲ ਨਾ ਕਰਨੀ ਚਾਹਣ, ਸਮਝੋ ਕਿ ਵੀ ਇਹ ਸਭ ਜਿਹੜੇ ਨੇ ਵੇਚ ਕੇ ਆ ਗਏ ਨੇ, ਵੇਚ ਵਟ ਕੇ ਆ ਗਏ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਗਲਵਾਨ ਦਾ ਤਾਂ ਚੱਲ ਹੀ ਰਿਹਾ। ਫਿਰ ਅਸੀਂ ਉਸ ਨੂੰ ਰਿਪੀਟਡਲੀ ਦੇਖਿਆ ਕਿ ਭਾਈ ਕਿਵੇਂ ਉਹ ਪੈਂਗੋਂਗ ਸੋ ਲੇਕ ਹੋਏ, ਉਹ ਡੈਪਚੌਂਗ ਹੋਏ, ਡੈਪਸੌਂਗ ਹੋਏ, 16-17 ਰਾਊਂਡ ਗੱਲਬਾਤ ਦੇ ਕਮਾਂਡਰ ਲੈਵਲ 'ਚ ਸ਼ੂਲ ਵੱਲ ਇੱਧਰ ਉੱਧਰ। ਔਰ ਲੇਟੈਸਟ ਜਿਹੜਾ ਦਸੰਬਰ 9-10 ਦੇ ਨੇੜੇ ਤੇੜੇ ਵਾਪਰਦਾ ਦਰਮਿਆਨੀ ਰਾਤ ਨੂੰ, ਔਰ ਅਲਟੂਗੈਦਰ ਨਵੇਂ ਸੈਕਟਰ ਦੇ ਵਿੱਚ ਜਿਹੜਾ ਅਰੁਣਾਚਲ ਜਿਹਨੂੰ ਇਹ ਕਹਿੰਦੇ ਨੇ, ਔਰ ਚਾਈਨਾ ਦਾ ਸਾਊਥ ਤਿੱਬਤ ਹੈ, ਉਸ ਦੇ ਵਿੱਚ ਤਵਾਂਗ ਰੀਜਨ ਦੇ ਵਿੱਚ ਜਿਵੇਂ ਚਾਈਨੀਜ਼ ਲਿਬਰੇਸ਼ਨ ਜਿਹੜੀ ਹੈ ਉਹਨਾਂ ਦੀ ਆਰਮੀ ਆ ਕੇ LAC ਕ੍ਰਾਸ ਕਰਕੇ ਇਹਨਾਂ ਦੇ ਕੁੱਟ ਕੱਟ ਕੇ ਉਵੇਂ ਹੀ ਜਿਹੜੀ ਆ ਉਹ ਰॉड्स ਔਰ ਕੰਡਿਆਲੀਆਂ ਤਾਰਾਂ ਵਾਪਸ ਮੁੜ ਜਾਂਦੇ ਨੇ। ਔਰ ਇਹ ਵੀ ਆਇਆ ਵੀ ਉਹਨਾਂ ਨੇ ਜਿਹੜੇ ਨੇ ਉਹ 108 ਦੇ ਕਰੀਬ ਜਿਹੜੇ ਵਾਟਰਫਾਲ ਜਿੱਥੇ ਜੰਮੀ ਹੋਈ ਹੈ ਸਨੋ, ਉਸ ਤੇ ਕਾਬੂ ਕੀਤਾ। ਔਰ ਹੁਣ ਇਹਨਾਂ ਦੇ ਆਪਣੇ ਪ੍ਰਵੀਨ ਸਾਨੀ ਵਰਗੇ ਔਰ ਦੂਸਰੇ ਜਿਹੜੇ ਐਕਸਪਰਟ ਨੇ, ਉਹਨਾਂ ਨੇ ਜਿਹੜਾ ਜੂਨ 2020 ਦੇ ਹਵਾਲੇ ਨਾਲ ਤਾਂ 1000 ਸਕੁਅਰ ਕਿਲੋਮੀਟਰ ਟੈਰੀਟਰੀ ਦੀ ਗੱਲ ਸੀ ਕਿ ਚਾਈਨਾ ਨੇ ਆਕੂਪਾਈ ਕੀਤੀ ਹੈ। ਹੁਣ ਇਹ ਕਲੀਅਰਲੀ ਹੈ ਕਿ 2000 ਸਕੁਅਰ ਕਿਲੋਮੀਟਰ ਦੇ ਕਰੀਬ ਹੈ। ਹੁਣ ਜਦੋਂ ਇਹ ਦਸੰਬਰ ਦੇ ਵਿੱਚ ਇਹ ਵਾਕਿਆ ਸਾਹਮਣੇ ਆਇਆ, ਜਿਹਨੂੰ ਇਹਨਾਂ ਨੇ ਤਾਂ ਲੁਕੋਇਆ, ਲੇਕਿਨ ਇੱਕ ਜ਼ਖਮੀ ਜਿਹੜਾ ਗੁਹਾਟੀ ਹਸਪੀਟਲ ਸੀ, ਉਹਨੇ ਕਿਸੇ ਰਿਸ਼ਤੇਦਾਰ ਨੂੰ ਦੱਸਿਆ, ਉਹਦੇ ਰਾਹੀਂ ਦਾ ਹਿੰਦੂ ਅਖਬਾਰ 'ਚ ਫਿਰ ਇਹ ਮੰਨਣ ਤੇ ਆਏ। ਲੇਕਿਨ ਪੂਰਾ ਢਿੱਲ ਲਾਉਣ ਦੇ ਬਾਵਜੂਦ ਆਪੋਜੀਸ਼ਨ 16-17 ਪਾਰਟੀਆਂ ਨੇ ਪੂਰੀ ਯੂਨਿਟੀ ਦਿਖਾਈ, ਲੇਕਿਨ ਇਹਨਾਂ ਨੇ ਨਾ ਰਾਜ ਸਭਾ 'ਚ ਨਾ ਲੋਕ ਸਭਾ 'ਚ ਕੋਈ ਡਿਸਕਸ਼ਨ ਨਹੀਂ ਤਾਂ ਤੁਸੀਂ ਇੱਕ ਪਾਸੇ ਚੀਨ ਦੇ ਜਿਹੜਾ ਉਸ ਨੂੰ ਰਾਈਵਲ ਗਿਣ ਕੇ ਤੁਸੀਂ ਕੁਆਡ ਦਾ ਹਿੱਸਾ ਬਣਦੇ ਹੋ, ਅਮਰੀਕਾ, ਆਸਟ੍ਰੇਲੀਆ, ਜਾਪਾਨ ਦੇ ਨਾਲ ਤੁਸੀਂ ਅਲਾਇੰਸ ਬਣਾਇਆ, US ਨੂੰ ਤੁਸੀਂ ਆਪਣਾ ਸਟ੍ਰੈਟੇਜਿਕ ਇੰਡੋ ਪੈਸੀਫਿਕ ਪਾਰਟਨਰ ਬਣਾਇਆ ਹੋਇਆ ਦੂਜਾ। ਪਰ ਐਸਾ ਕੀ ਕਾਰਨ ਹੈ ਕਿ ਵੀ ਤੁਸੀਂ ਆਪਣੀ ਜ਼ਬਾਨ ਹੀ ਨਹੀਂ ਖੋਲਦੇ? ਇਹ ਵੀ ਤੁਸੀਂ ਕਹੀ ਜਾਂ, ਔਰ ਚੀਨ ਦੇ ਨਾਲ ਟ੍ਰੇਡ ਵੀ ਤੁਹਾਡਾ ਵੱਧ ਰਿਹਾ। ਸੋ ਇਹ ਜਿਹੜਾ ਦੋਨੋਂ ਪਾਸੇ ਹੀ ਜਿਹੜਾ ਦੌੜਨਾ ਟੂ ਰਨ ਵਿਦ ਦਾ ਹੇਅਰ ਐਂਡ ਦਾ ਹੰਟ ਵਿਦ ਦਾ ਹਾਊਂਡਸ, ਇਹ ਜਿਹੜੀ ਲਾਈਨ ਸੀ ਉਸ ਨੇ ਇਹਨਾਂ ਦੀ ਹਾਲਤ ਬੜੀ ਪੇਤਲੀ ਕੀਤੀ ਹੈ। ਔਰ ਇਸ ਮਾਮਲੇ 'ਚ ਭਾਵੇਂ ਕਾਂਗਰਸ ਸਾਡੇ ਲਈ ਕੋਈ ਮੈਟਰ ਨਹੀਂ ਕਰਦੀ, ਇਹ ਸਾਰੀਆਂ ਹੀ BJP, ਕਾਂਗਰਸ, ਆਮ ਆਦਮੀ ਪਾਰਟੀ, ਹਿੰਦੂਤਵਾਦੀਆਂ ABC ਟੀਮਾਂ ਨੇ। ਪਰ ਜਦੋਂ ਇੱਕ ਸਟੇਜ ਸੀ ਕਿ 2020 ਦੇ ਪੀਰੀਅਡ 'ਚ ਆਪੋਜੀਸ਼ਨ ਦਾ ਵੀ ਹੌਸਲਾ ਨਹੀਂ ਸੀ ਪੈਂਦਾ ਕਿ ਉਹ ਇਹਨਾਂ ਨੂੰ ਕਹੇ ਕਿ ਵੀ ਤੁਸੀਂ ਲੂਜ਼ ਕੀਤਾ ਜਾਂ ਤੁਸੀਂ ਇਹ ਮੋਦੀ ਨੇ ਤਾਂ ਕਹਿਤਾ ਨਾ ਕੋਈ ਆਇਆ ਨਾ ਕੋਈ ਗੁੱਸਾ, ਤੇ ਉਹ ਦੱਬ ਜੇ ਗਏ ਸੀ ਕਿਉਂਕਿ ਇਹ ਜ਼ਾਹਰ ਹੈ ਕਿ ਪੈਟਰੀਓਟਿਜ਼ਮ ਦੇ ਨਾਂ ਥੱਲੇ ਇਸ ਕਿਸਮ ਦਾ ਮਾਹੌਲ ਸਿਰਜਿਆ। ਉਹ ਕਿਸੇ ਵੀ ਮੁਲਕ 'ਚ ਹੁੰਦਾ, ਅਮਰੀਕਾ 'ਚ ਵੀ ਹੋਏ, ਜੇ ਤੁਸੀਂ ਦੇਸ਼ ਭਗਤੀ ਮੁਲਕ ਦੂਜਾ ਤੀਜਾ ਕਰੋ ਫਿਰ ਕੋਈ ਬਹੁਤੀ ਡਿਬੇਟ ਦੀ ਥਾਂ ਨਹੀਂ ਹੁੰਦੀ। ਸੋ ਉਹਨਾਂ ਨੇ ਕਿਉਂਕਿ, ਔਰ ਇਹ ਵੀ ਜਿਹੜੀ ਕਿਸੇ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਔਰ ਮੋਦੀ ਔਰ RSS ਤੋਂ ਵਧੀਆ ਕੌਣ ਹੋਰ ਸਕਾਉਂਡਰਲ ਹੋ ਸਕਦੇ ਨੇ? ਫਰੇਬੀ, ਝੂਠੇ, ਖੂਨੀ, ਮਕਾਰ, ਲਟੇਰੇ ਜਿਹੜੇ ਕਿ ਭਾਰਤ ਮਾਤਾ ਦੀ ਕੱਛ ਦੇ ਵਿੱਚ ਜਾ ਕੇ ਵੜ ਜਾਂਦੇ ਨੇ। ਇਹੀ ਭਾਰਤ ਮਾਤਾ ਦੀ ਕੱਛ 'ਚ 2019 'ਚ ਵੀ ਬੜੇ, ਬਾਲਾਕੋਟ ਦੇ ਨਾਂ ਥੱਲੇ, ਔਰ ਦੂਜੀ ਟਰਮ ਉਹਨਾਂ ਨੇ ਕੱਢੀ। ਸੋ ਉਹਨਾਂ ਨੇ ਇਸ ਕਿਸਮ ਦਾ ਇਹ ਜਿਹੜਾ ਨੈਰੇਟਿਵ ਸਿਰਜ ਦਿੱਤਾ ਹੋਇਆ ਹੈ ਦੇਸ਼ ਭਗਤੀ ਦਾ ਜਾਂ ਦੂਜਾ, ਕਿ ਕਾਂਗਰਸ ਦੇ ਵਿੱਚ ਤਾਂ ਇਹ ਦਮ ਹੀ ਨਹੀਂ ਸੀ ਰਿਹਾ। ਹਾਲਾਂਕਿ ਉਹੀ ਜਿਹੜੇ 2000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹਨਾਂ ਦੀ ਅੱਖਾਂ ਦੇ ਸਾਹਮਣੇ ਗਈ ਹੈ, ਉਹਨੂੰ ਕਵਰ ਕਰਦੇ ਨੇ BJP। ਔਰ ਅਜੇ ਵੀ ਜਦੋਂ ਨਹਿਰੂ ਦੇ ਉੱਤੇ ਔਰ ਦੂਸਰੇ ਦੇ ਉੱਤੇ ਤਨਜ਼ ਕਰਨ ਲੱਗਿਆ ਕਿ ਜੀ 38000
ਸਕੁਅਰ ਕਿਲੋਮੀਟਰ ਟੈਰੀਟਰੀ 62 ਦੇ ਵਿੱਚ ਇਹਨਾਂ ਨੇ ਹਿੰਦੀ ਚੀਨੀ ਭਾਈ ਭਾਈ ਨਾਰਾ ਵੀ ਲਾਇਆ ਐਂਡ ਦੇ ਲੋਸਟ ਦੈਟ ਟੈਰੀਟਰੀ। ਹੁਣ ਇੱਕ ਜਿਹੜੀ ਪੋਜ਼ਿਟਿਵ ਗੱਲ ਹੈ ਰਾਹੁਲ ਗਾਂਧੀ ਦੀ ਇਸ ਭਾਰਤ ਯਾਤਰਾ ਦੇ ਦੌਰਾਨ ਤਾਂ ਜੋ ਹੈ ਸੋ ਹੈ ਹੀ ਹੈ, ਲੇਕਿਨ ਉਹਨੇ ਇਸ ਦੇ ਉੱਤੇ ਜਿਹੜਾ ਕਾਫੀ ਬੋਲਡ ਲਾਈਨ ਲਈ ਔਰ ਇਹਦੇ ਤੇ ਬੀਜੇਪੀ ਨੂੰ ਵੀ ਹੁਣ ਰਿਐਕਟ ਵੀ ਉਹ ਕਰ ਰਹੇ ਨੇ। ਇੱਕ ਇੰਟਰਵਿਊ ਦਿੱਤਾ ਰਾਹੁਲ ਗਾਂਧੀ ਨੇ ਕਮਲ ਹੁਸੈਨ ਨੂੰ YouTube ਦੇ ਉੱਤੇ ਵੀ ਉਹ ਆਇਆ ਔਰ ਉਹਦੇ 'ਚ ਉਹਨੇ ਬੜੀ ਬੋਲਡਲੀ ਇਹ ਕਿਹਾ ਕਿ ਉਹਨੇ ਕਿਹਾ ਕਿ ਚਾਈਨਾ ਸਿਮਿਲਰਲੀ ਵਾਂਟ ਟੂ ਆਲਟਰ ਇੰਡੀਆਜ਼ ਜਿਓਗ੍ਰਾਫੀ ਬਿਕੋਜ਼ ਇੰਡੀਆ ਇਜ਼ ਸੀਨ ਐਜ਼ ਕਲੋਜ਼ ਟੂ ਦਾ ਵੈਸਟ। ਇਟ ਇਜ਼ ਨਾਓ ਵੈਰੀ ਕਲੀਅਰ। ਉਹਨੇ ਕਿਹਾ ਕਿ ਵੀ ਇਹ ਬੋਲ ਕਿਉਂ ਨਹੀਂ ਰਹੇ। ਉਹਨਾਂ ਨੇ ਕਿਹਾ ਵੀ ਯੂਕਰੇਨ ਦੇ ਉੱਤੇ ਰੂਸ ਨੇ ਕਿਉਂ ਹਮਲਾ ਕੀਤਾ, ਉਹਨਾਂ ਦੀ ਜਿਓਗ੍ਰਾਫੀ ਕਿਉਂ ਬਦਲੀ, ਕਿਉਂਕਿ ਯੂਕਰੇਨ ਵੈਸਟ ਦੇ ਨੇੜੇ ਆ ਗਿਆ ਸੀ ਔਰ ਉਹ ਰਸ਼ੀਆ ਨੂੰ ਪਸੰਦ ਨਹੀਂ ਸੀ। ਉਹਨੇ ਕਿਹਾ ਵੀ ਜੋ ਯੂਕਰੇਨ ਦੇ ਨਾਲ ਰਸ਼ੀਆ ਨੇ ਕੀਤਾ ਇਹੀ ਚੀਨ ਇੰਡੀਆ ਦੇ ਨਾਲ ਕਰ ਰਿਹਾ, ਕਿਉਂਕਿ ਇੰਡੀਆ ਨੇ ਵਨ ਸਾਈਡਡ ਲਾਈਨ ਨਾਨ ਅਲਾਈਨਮੈਂਟ ਦੀ ਲਾਈਨ ਛੱਡ ਕੇ ਇਹ ਬਿਲਕੁਲ ਵੈਸਟ ਦੇ ਨਾਲ ਆ ਕੇ ਜੁੜ ਗਏ ਨੇ। ਇਸ ਲਈ ਜਿਹੜਾ ਉਹਨਾਂ ਨੇ ਇਹ ਸਾਰੀ ਲਾਈਨ ਲਈ ਹੈ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਈਵਨ ਬੋਲਣ ਲਈ ਵੀ ਤਿਆਰ ਨਹੀਂ ਹੈ। ਹੁਣ ਇਸ ਸਾਰੇ ਦੇ ਉੱਤੇ ਇਹ ਇੰਡੀਆ ਦਾ ਤੁਸੀਂ ਰਿਐਕਸ਼ਨ ਦੇਖੋ ਬੀਜੇਪੀ ਦਾ, ਉਹਨਾਂ ਦਾ ਬੀਜੇਪੀ ਦਾ ਜਿਹੜਾ ਬੁਲਾਰਾ ਉਹ ਇਸ ਦੇ ਉੱਤੇ ਕਹਿ ਰਿਹਾ ਕਿ ਭਾਈ ਇਹ ਜਿਹੜਾ ਕਿ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ, it is now very clear that what Congress it wants India to surrender to China। ਉਹਨੇ ਕਿਹਾ ਜੀ ਜਿਵੇਂ ਇਹ ਜਿਹੜਾ ਕਾਂਗਰਸ ਚਾਹੁੰਦੀ ਹੈ ਵੀ ਅਸੀਂ ਸਰੈਂਡਰ ਤਾਂ ਅਸੀਂ ਕੀਤਾ ਹੋਇਆ, ਉਹਦੇ ਤੇ ਉਹ ਤੁਹਾਨੂੰ ਸਵਾਲ ਪੁੱਛ ਰਿਹਾ ਕਿ ਵੀ ਤੁਸੀਂ ਦੱਸੋ ਤੁਸੀਂ ਬੋਲਦੇ ਕਿਉਂ ਨਹੀਂ ਔਰ ਤੁਸੀਂ ਵਨ ਸਾਈਡਡ ਅਪਰੋਚ ਲਈ ਹੈ। ਜੋ ਯੂਕਰੇਨ ਦਾ ਹਾਲ ਰਸ਼ੀਆ ਨੇ ਕੀਤਾ ਇਹ ਚਾਈਨਾ ਨੇ ਇੰਡੀਆ ਦਾ ਕਰਨਾ ਕਿਉਂਕਿ ਇਹ ਇੱਕ ਐਗਜ਼ਾਮਪਲ ਸਾਹਮਣੇ। ਫਿਰ ਜਿਹੜਾ ਇਹ ਉਹਨਾਂ ਦਾ ਸਪੋਕਸਪਰਸਨ ਹੈ ਬੀਜੇਪੀ ਦਾ, ਉਹਨੇ ਕਿਹਾ ਜੀ ਇਹ ਇੰਡੀਆ ਦੀ ਤਾਂ ਇਸ ਵੇਲੇ ਬਹੁਤ ਤੁਸੀਂ ਝੂਠ ਦੀ ਸਿਖਰ ਦੇਖੋ, ਮੈਂ ਐਗਜ਼ੈਕਟਲੀ ਉਹਦੇ ਹੀ ਲਫ਼ਜ਼ ਦੁਹਰਾਵਾਂਗਾ, ਉਹਨਾਂ ਦੇ ਸਪੋਕਸਮੈਨ ਦੇ ਤ੍ਰਿਵੇਦੀ ਹੈ ਉਹਦਾ ਨਾਂ। ਉਹਨੇ ਕਿਹਾ ਕਿ ਵੀ ਟੁਡੇ ਅੰਡਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੰਡੀਆ ਇਜ਼ ਦਾ ਓਨਲੀ ਨੇਸ਼ਨ ਦੈਟ ਕੈਨ ਸਪੀਕ ਟੂ ਬੋਥ ਰਸ਼ੀਆ ਐਂਡ ਯੂਕਰੇਨ। ਕਿ ਅਸੀਂ ਦੇਖੋ ਜੀ ਅੱਜ ਇੱਕੋ ਹੀ ਦੇਸ਼ ਰਹਿ ਗਿਆ ਕਿ ਸਾਡੀ ਯੂਕਰੇਨ ਵੀ ਮੰਨਦਾ ਹੈ, ਸਾਡੀ ਰਸ਼ੀਆ ਵੀ। ਫਿਰ ਇੱਥੇ ਨਹੀਂ ਰੁਕਿਆ, ਫਿਰ ਉਹਨੇ ਕਿਹਾ ਕਿ ਭਾਈ ਇਹ ਫੋਰਨ ਪਾਲਿਸੀ ਦੀ ਗੱਲ ਕਰਦੇ ਹੋ। ਉਹਨਾਂ ਨੇ ਕਿਹਾ ਜੀ ਆਈ ਡੇਅਰ ਰਾਹੁਲ ਗਾਂਧੀਜ਼ ਰਿਸਰਚਰਸ ਟੂ ਨੇਮ ਈਵਨ 5 ਕੰਟਰੀਜ਼ ਦੈਟ ਆਰ ਸਟੈਂਡਿੰਗ ਵਿਦ ਚਾਈਨਾ ਟੁਡੇ। ਕਿ ਜੀ ਤੁਸੀਂ 5 ਦੇਸ਼ ਦੁਨੀਆ ਦੇ ਦੱਸੋ ਜਿਹੜਾ ਚਾਈਨਾ ਦੇ ਨਾਲ ਖਲੋਤੇ ਹੋਣ। ਫਿਰ ਕਹਿੰਦਾ ਵਿਦ ਇੰਡੀਆ ਦਾ ਹੋਲ ਵਰਲਡ ਇਜ਼ ਸਟੈਂਡਿੰਗ। ਕਿ ਉਹ ਹੱਦ ਹੋ ਗਈ। ਇਸ ਤੋਂ ਵੱਡਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ 140 ਮੁਲਕ, ਅਜੇ 2 ਹਫ਼ਤੇ ਪਹਿਲਾਂ ਏਸ਼ੀਆਨ ਦੀ ਮੀਟਿੰਗ ਹੋਈ, ਦੂਜੀ ਹੋਈ, ਚਾਈਨਾ ਲੀਡ ਕਰ ਰਿਹਾ ਹੈ ਸਾਰੇ ਦੇ ਵਿੱਚ। ਈਵਨ ਸਾਊਥ ਏਸ਼ੀਆ ਦੇ ਸਾਰੇ ਮੁਲਕ ਜਿਹੜੇ ਨੇ ਉਹ ਚਾਈਨਾ ਦੇ ਨਾਲ। ਉਹ ਕਹਿੰਦਾ ਜੀ 5 ਦੇਸ਼ ਦੱਸੋ ਦੁਨੀਆ ਦੇ ਜਿਹੜੇ ਚੀਨ ਨਾਲ ਹੋਣ, ਸਾਡੇ ਨਾਲ ਤਾਂ ਸਾਰੀ ਦੁਨੀਆ ਖੜੀ ਹੈ। ਇਸ ਤੋਂ ਵੱਡਾ ਤਾਂ ਹੁਣ ਕੀ ਤੁਸੀਂ ਝੂਠ ਕਹਿ ਸਕਦੇ ਹੋ। ਔਰ ਇਸ ਸਾਰੇ ਦੇ ਉੱਤੇ ਉਹਨੇ ਜਿਹੜਾ ਆਪਣਾ ਤਨਜ਼ ਕੀਤੀ ਹੈ। ਪਰ ਹਕੀਕਤਨ ਅਸੀਂ ਇਹ ਦੇਖ ਰਹੇ ਹਾਂ ਕਿ ਚਾਈਨਾ ਨੇ ਹਾਲਾਂ ਵਾਰ ਨੂੰ ਉਹਨਾਂ ਨੇ ਬਾਰਡਰ ਇਸ਼ੂ ਦੇ ਤਾਂ ਉਹਨਾਂ ਨੇ ਜੋ ਚਾਹੁੰਦੇ ਨੇ ਉਹ ਹਾਸਲ ਕਰ ਲੈਂਦੇ ਨੇ, ਇਸ ਲਈ ਉਹ ਬਹੁਤੀ ਬਿਆਨਬਾਜ਼ੀ ਨਹੀਂ ਕਰਦੇ। ਪਰ ਇੰਡੀਆ ਸਮੇਤ 4-5 ਮੁਲਕਾਂ ਨੇ, ਇੰਡੀਆ, ਅਮਰੀਕਾ, ਦੂਜੇ ਤੀਜੇ, ਕਿ ਜੀ ਨਵਾਂ ਵੇਰੀਐਂਟ ਕੋਵਿਡ ਦਾ ਚਾਈਨਾ 'ਚ ਆਇਆ ਔਰ ਟਰੈਵਲ ਰੈਸਟ੍ਰਿਕਸ਼ਨਸ ਲਾ ਦਿੱਤੀਆਂ ਨੇ ਜੀ, ਇਹ ਟੈਸਟ ਹੋਏਗਾ। ਔਰ ਚਾਈਨਾ ਨੇ ਆਲਰੇਡੀ ਸਮੇਤ ਇੰਡੀਆ ਦੇ ਸਭ ਨੂੰ ਵਾਰਨ ਕੀਤਾ। ਚਾਈਨਾ ਵਾਰਨਸ ਆਫ ਮੇਜਰਸ ਅਗੇਂਸਟ ਅਨਐਕਸੈਪਟੇਬਲ ਟਰੈਵਲ ਰੈਸਟ੍ਰਿਕਸ਼ਨਸ ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਕਨਸੀਕੁਐਂਸ ਭੁਗਤਣੇ ਪੈਣਗੇ। ਸੋ ਇਹ ਜ਼ਾਹਰ ਹੈ ਕਿ ਵੀ ਆਉਣ ਵਾਲੇ ਦਿਨਾਂ 'ਚ ਚੀਨ ਜਿਹੜਾ ਭਾਰਤ ਪ੍ਰਤੀ ਕੋਈ ਨਾ ਕੋਈ ਜਿਹੜਾ ਉਹ ਲਏਗਾ ਲਾਈਨ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਐਮਟੀ ਰੈਟਰਿਕ ਕਰ ਰਹੇ ਨੇ, ਐਵੇਂ ਬਿਆਨਬਾਜ਼ੀਆਂ। ਔਰ ਦੂਜਾ ਰਾਜਨਾਥ ਸਿੰਘ ਜਿਹੜਾ ਡਿਫੈਂਸ ਮਿਨਿਸਟਰ ਹੈ, ਉਹ ਇੱਕ ਕੋਈ ਪ੍ਰੋਜੈਕਟ BRO ਇਨਫਰਾਸਟ੍ਰਕਚਰ ਉਹਨਾਂ ਨੇ ਬਣਾਇਆ, ਉਹਦਾ ਕਰਨ ਲਈ ਪਹੁੰਚ ਜਾਂਦਾ ਹੈ ਔਰ ਉਹਦੇ 'ਚ ਉੱਥੇ ਜਾ ਕੇ ਕਹਿੰਦਾ ਹੈ ਕਿ ਜੀ ਇਹ the world is witnessing a number of conflicts today. India has always been against war. It's our policy. We do not believe in war, but if it is forced upon us, we will fight. We are ensuring that the nation is protected from all threats. ਉਹੀ ਕਿ ਜੀ ਅਸੀਂ ਜੰਗ ਨਹੀਂ ਚਾਹੁੰਦੇ, ਪਰ ਜੇ ਹੋਇਆ ਸਾਡੀ ਫੌਜ ਬਹੁਤ ਬਹਾਦਰ ਹੈ ਔਰ ਸਾਰਾ ਜਿਹੜਾ ਹੈ। ਲੇਕਿਨ ਇਸ ਮੁੱਦੇ ਤੇ ਜਿਹੜੇ ਪਾਰਲੀਮੈਂਟ ਔਰ ਰਾਜ ਸਭਾ, ਆਪਣੀ ਪਾਰਲੀਮੈਂਟ ਆਪਣੀ ਰਾਜ ਸਭਾ 'ਚ ਡਿਸਕਸ਼ਨ ਲਈ ਨਹਿਰੂ ਨੂੰ ਜੋ ਮਰਜ਼ੀ ਕਿਹਾ ਜਾਏ
ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੀ ਨੀਤੀ ਜਿਹੜੀ ਕਮਜ਼ੋਰ ਸੀ। ਲੇਕਿਨ ਜਦੋਂ 38,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਲੈ ਲਈ ਇੰਡੀਆ ਦੀ, ਉੱਥੋਂ ਫੌਜ ਦੌੜ ਰਹੀ ਸੀ ਹਰ ਫਰੰਟ ਤੋਂ, ਨੇਫਾ ਤੋਂ, ਲਦਾਖ ਤੋਂ, ਨਹਿਰੂ ਨੇ ਓਪਨ ਡਿਸਕਸ਼ਨ ਪਾਰਲੀਮੈਂਟ ਦੇ ਵਿੱਚ ਕਰਵਾਈ, ਗਾਲਾਂ ਖਾਧੀਆਂ ਸਾਰਿਆਂ ਦੀਆਂ, ਲੇਕਿਨ ਉਹਨੇ ਕਿਹਾ ਜੀ ਨਹੀਂ, ਇਹ ਬਹੁਤ ਜ਼ਰੂਰੀ ਹੈ ਇਹ ਡਿਸਕਸ਼ਨ। ਤੇ ਇਹ ਤਾਂ ਜਿਹੜੇ ਡਿਸਕਸ਼ਨ ਤੋਂ ਦੌੜੇ ਹੋਏ ਨੇ, ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ ਕਿ ਭਾਈ ਇਹ ਕੀ ਇਹਨਾਂ ਨੇ ਉੱਥੇ ਕਰਨਾ ਹੈ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਵੀ ਇਹ ਆਪਣੇ ਜਿਹੜੀਆਂ ਇਹਨਾਂ ਦੀਆਂ ਟੈਰਰਿਸਟ ਆਊਟਫਿਟਸ ਨੇ ਗਵਾਂਢ ਦੇ ਵਿੱਚ, ਉਹਨਾਂ ਰਾਹੀਂ ਜ਼ਰੂਰ ਚਾਈਨਾ ਔਰ ਪਾਕਿਸਤਾਨ ਦਾ ਨੁਕਸਾਨ ਕਰ ਰਹੇ ਨੇ। ਜਿਵੇਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਖੜਾ ਕਰਕੇ ਪਾਕਿਸਤਾਨ ਦੇ ਫੌਜੀਆਂ ਉਹਨਾਂ ਦੀਆਂ ਪੋਸਟ ਸਿਵਿਲੀਅਨਸ ਦੇ ਉੱਤੇ ਤਸ਼ੱਦਦ ਕਰ ਰਹੇ ਨੇ। ਔਰ ਇਸੇ ਤਰ੍ਹਾਂ ਦੀ ਕਿਨਾਂ ਦੀ ਜਿਹੜੀ ਆਊਟਫਿਟ ਹੈ ਗਵਾਦਰ ਦੇ ਵਿੱਚ, ਉਹਨਾਂ ਨੇ ਚੀਨ ਨੂੰ ਧਮਕੀ ਦਿੱਤੀ ਹੈ, ਕਿਉਂਕਿ ਗਵਾਦਰ ਪੋਰਟ ਦੇ ਨੇੜੇ ਤੇੜੇ 500 ਦੇ ਕਰੀਬ ਚੀਨੀ ਰਹਿੰਦੇ ਨੇ, ਜਿਹੜੇ ਜ਼ਾਹਰ ਹੈ ਉਹਨੂੰ ਮੈਨੇਜ ਕਰਦੇ ਨੇ ਜਾਂ ਐਡਮਿਨਿਸਟ੍ਰੇਟਿਵ ਪਾਰਟ 'ਚ ਨੇ। ਉਹਨਾਂ ਨੂੰ ਧਮਕੀ ਦਿੱਤੀ ਹੈ ਕਿ ਵੀ ਜਿਹੜੇ ਨੇ ਉਹ ਇਸ ਵੀਕ ਦੇ ਐਂਡ ਤੱਕ ਗਵਾਦਰ ਨੂੰ ਖਾਲੀ ਕਰ ਜਾਣ, ਗਵਾਦਰ ਬਲੋਚਿਸਤਾਨ 'ਚ, ਅਦਰਵਾਈਜ਼ ਫਿਰ ਉਹਦੇ ਸਿੱਟੇ ਭੁਗਤਣ ਲਈ ਤਿਆਰ ਰਹਿਣ। ਇਹ ਗਵਾਦਰ ਰਾਈਟਸ ਮੂਵਮੈਂਟ ਕੋਈ ਖੜੀ ਕੀਤੀ ਹੈ ਇਹਨਾਂ ਨੇ, ਮੌਲਾਨਾ ਹਿਦਰਤੁਲ ਰਹਿਮਾਨ, ਉਹਨੇ ਜਿਹੜਾ ਇਹ ਵਾਰਨਿੰਗ ਦਿੱਤੀ ਹੈ। ਸੋ ਇੰਨੀ ਹਿੰਮਤ ਨਹੀਂ ਹੈ ਇਹਨਾਂ 'ਚ, ਇਹ ਤਾਂ ਇਬ ਕੀ ਬਾਰ ਮਾਰ ਤੋਂ ਦੇਖੂ ਹੈ। ਲੇਕਿਨ ਦਹਿਸ਼ਤਗਰਦੀ ਚੀਨ ਦੇ ਖਿਲਾਫ ਵੀ ਗਵਾਦਰ 'ਚ ਔਰ ਵਿਦਨ ਪਾਕਿਸਤਾਨ ਵੀ ਇਸ ਨੂੰ ਇਹ ਮਾਸਟਰਮਾਈਂਡ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ SYL ਕਨਾਲ ਦੇ ਮੁੱਦੇ ਬਾਰੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਅਗੂ ਲੁੱਟ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸੋ 19 ਜਨਵਰੀ ਨੂੰ SYL ਕਨਾਲ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ ਔਰ 4 ਜਨਵਰੀ ਨੂੰ ਕੇਂਦਰੀ ਜਲ ਮੰਤਰੀ ਨੇ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀਆਂ ਨੂੰ ਮੀਟਿੰਗ ਲਈ ਸੱਦਿਆ। ਸੋ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਭਗਵੰਤ ਮਾਨ ਵੱਲੋਂ ਕੋਈ ਵੀ ਸੌਦੇਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ? ਦੇਖੋ, ਲਾਈਵ ਚੈਟ ਤੇ ਸਾਡੇ ਬਹੁਤ ਸਾਰੇ ਵੀਰ ਜੁੜੇ ਹੋਏ ਨੇ। ਵੀਰ ਜਗਸੀਰ ਸਿੰਘ ਸਿੱਧੂ ਜੀ ਹਮੇਸ਼ਾ ਵਾਂਗ ਉਹਨਾਂ ਨੇ ਅੱਗੋਂ ਵੀ ਬਹੁਤ ਸਾਰਿਆਂ ਨੂੰ ਫਾਰਵਰਡ ਕੀਤਾ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜਿਹੜੇ ਆਈਡੀ ਤੋਂ ਵੀਰ ਲਿਖਦੇ ਨੇ, ਇਹਨਾਂ ਨੇ ਪਿਛਲੇ ਦਿਨਾਂ 'ਚ ਲਿਖਿਆ ਸੀ ਕਿ ਅਸੀਂ SOS ਬਹੁਤ ਮਿਸ ਕਰਦੇ ਹਾਂ ਜਦੋਂ ਕਿ ਵੀਕਐਂਡ ਦੇ ਉੱਤੇ ਅਸੀਂ ਦੂਸਰੇ ਪ੍ਰੋਗਰਾਮ ਚਲਾ ਰਹੇ ਸੀ। ਇਸੇ ਤਰ੍ਹਾਂ ਸਾਡੇ ਹੋਰ ਬਹੁਤ ਸਾਰੇ ਵੀਰ ਨੇ, ਜੋਗਿੰਦਰ ਸਿੰਘ, ਜੀਤ ਸਿੰਘ, ਜਸਬੀਰ ਬਰਾੜ ਔਰ ਜ਼ਾਹਿਦ ਸ਼ਾਹ। ਉਹਨਾਂ ਨੇ ਲਿਖਿਆ ਕਿ ਯੋਰ ਚੈਨਲ ਗਿਵਸ ਅਸ ਅ ਲੋਟ ਆਫ ਨੌਲੇਜ। ਬਹੁਤ ਬਹੁਤ ਸ਼ੁਕਰੀਆ ਜ਼ਾਹਿਦ ਸਾਹਿਬ। ਔਰ ਹੁਣ ਅਸੀਂ ਆਪਣੇ ਟੌਪਿਕ ਵੱਲ ਵਧਦੇ ਹਾਂ। SYL ਦੇਖੋ, ਬੇਸ਼ੱਕ ਅਸੀਂ ਜਦੋਂ ਲੈਂਡ ਲੌਕਡ ਕੰਟਰੀਜ਼ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਭਾਈ ਅਸੀਂ ਹਰ ਹਾਲਤ ਦੇ ਵਿੱਚ ਖਾਲਿਸਤਾਨ ਬਣਨ ਦੇ ਪਹਿਲੇ 10 ਸਾਲ ਦੇ ਵਿੱਚ
ਫਸਟ ਵਰਲਡ ਕੰਟਰੀਜ਼ 'ਚ ਹੋਵਾਂਗੇ ਤੇ ਸਾਡੀ ਸਾਰੀ ਇਕਨੋਮੀ ਦਾ, ਸਾਡੀ ਹੋਂਦ ਦਾ ਆਧਾਰ ਹੈ ਸਾਡਾ ਪਾਣੀ। ਬਿਲਕੁਲ, ਕਿਉਂਕਿ ਪੰਜਾਬ ਦੀ ਧਰਤੀ ਤੇ ਕੋਈ ਸੋਨਾ ਚਾਂਦੀ ਕੋਈ ਹੋਰ ਤਾਂ ਨਹੀਂ ਨਿਕਲਦਾ ਹੈ, ਇਹੀ ਇੱਕ ਕੁਦਰਤੀ ਦੌਲਤ ਹੈ। ਔਰ ਨਾ ਹੀ ਪੰਜ ਆਬ, ਪੰਜ ਦਰਿਆਵਾਂ ਦੀ ਧਰਤੀ ਜਿਹੜੀ ਆ ਆਬ ਨਾਲ ਜੁੜੀ ਹੋਈ ਸਾਡੀ ਹੋਂਦ ਹੈ। ਔਰ ਇਸ ਨੂੰ ਜਿਸ ਅੰਦਾਜ਼ ਦੇ ਵਿੱਚ ਇੰਡੀਅਨ ਸਟੇਟ ਨੇ ਪੰਜਾਬ ਨੂੰ ਘਸਿਆਰਾ ਬਣਾਉਣ ਦੇ ਲਈ ਸਾਡੀ ਇਸ ਇੱਕੋ ਇੱਕ ਕੁਦਰਤੀ ਦੌਲਤ ਨੂੰ ਲੁੱਟਿਆ, ਉਸ ਦੇ ਉੱਤੇ ਅਸੀਂ ਅਕਸਰ ਗੱਲਬਾਤ ਕਰਦੇ ਕਿ ਕਿਵੇਂ 1950s ਦੇ ਵਿੱਚ ਹੀ ਇਹਨਾਂ ਨੇ ਰਾਜਸਥਾਨ ਨੂੰ, ਜਿਹੜਾ ਕਿ ਇੱਕ ਨਾਨ ਰਾਈਪੇਰੀਅਨ ਸਟੇਟ ਹੈ, ਅੱਧੇ ਤੋਂ ਜ਼ਿਆਦਾ ਪਾਣੀ, ਜਿਹੜੀ ਉਸ ਪੀਰੀਅਡ ਦੀ ਕੈਲਕੂਲੇਸ਼ਨ ਸੀ ਕਿ 16.5 ਮਿਲੀਅਨ ਏਕੜ ਫੀਟ ਪਾਣੀ ਪੰਜਾਬ ਦੇ 3 ਦਰਿਆਵਾਂ ਸਤਲੁਜ, ਬਿਆਸ, ਰਾਵੀ, ਕਿਉਂਕਿ ਇੰਡਸ ਵਾਟਰ ਟ੍ਰੀਟੀ ਤਾਂ 1960 'ਚ ਹੁੰਦੀ ਆ, ਉਸ ਤੋਂ ਪਹਿਲਾਂ ਵਾਟਰ ਡਿਸਪਿਊਟ ਪਾਕਿਸਤਾਨ ਦੇ ਨਾਲ ਵੀ ਸੀ ਜਦੋਂ ਇੰਡੀਆ ਨੇ ਫਿਰੋਜ਼ਪੁਰ ਹੈਡਵਰਕਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਸੀ ਔਰ ਆਲਮੋਸਟ ਕਲੋਜ਼ ਟੂ ਵਾਰ ਆ ਗਏ ਸੀ ਇੰਡੀਆ ਪਾਕਿਸਤਾਨ। ਉਸ ਪੀਰੀਅਡ 'ਚ ਫਿਰ ਵਰਲਡ ਬੈਂਕ ਨੇ ਜਿਹੜਾ ਇੰਟਰਵੀਨ ਕਰਕੇ ਇੰਡਸ ਵਾਟਰ ਟ੍ਰੀਟੀ ਜਿਹਨੂੰ ਸਾਈਨ ਕਰਨ ਦੇ ਲਈ ਨਹਿਰੂ ਖੁਦ ਕਰਾਚੀ ਗਏ, ਅਯੂਬ ਖਾਨ, ਔਰ ਉਹ ਹੋਇਆ। ਉਹਦੇ 'ਚ ਚਨਾਬ, ਜੇਹਲਮ ਔਰ ਇੰਡਸ ਪਾਕਿਸਤਾਨ ਦੇ ਦਰਿਆ, ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ, ਸਤਲੁਜ, ਬਿਆਸ, ਰਾਵੀ, ਇਹ ਜਿਹੜੇ ਨੇ ਪੰਜਾਬ ਦੇ ਮੰਨੇ ਗਏ। ਲੇਕਿਨ ਅਫਸੋਸ ਇਸ ਗੱਲ ਦਾ ਵੀ ਉਦੋਂ ਵੀ ਉਸ ਤੋਂ ਪਹਿਲਾਂ ਨਾਨ ਰਾਈਪੇਰੀਅਨ ਰਾਜਸਥਾਨ ਨੂੰ 16.5 ਮਿਲੀਅਨ ਏਕੜ ਫੁੱਟ ਚੋਂ 8.5 ਮਿਲੀਅਨ ਏਕੜ ਫੁੱਟ ਫ੍ਰੀ ਆਫ ਕਾਸਟ ਦਿੱਤਾ ਗਿਆ। ਤੇ ਜਦੋਂ 1966 1 ਨਵੰਬਰ ਨੂੰ ਤਕਸੀਮ ਕੀਤਾ ਗਿਆ ਪੰਜਾਬ ਨੂੰ ਫਰਦਰ ਹਿਮਾਚਲ ਔਰ ਹਰਿਆਣੇ ਦੇ ਵਿੱਚ, ਔਰ ਉਹ ਹਰਿਆਣਾ ਜਿਹੜਾ ਬਣਾਇਆ ਗਿਆ, ਜਿਹੜਾ ਰਾਈਪੇਰੀਅਨ ਨਹੀਂ ਹੈ, ਨਾ ਸਤਲੁਜ ਨਾਲ ਲੱਗਦਾ, ਨਾ ਬਿਆਸ ਨਾਲ, ਨਾ ਰਾਵੀ ਨਾਲ, ਜਿਹੜੀ ਯਮੁਨਾ ਰਿਵਰ ਹੈ ਉਹ ਤਾਂ ਹਰਿਆਣੇ 'ਚੋਂ ਗੁਜ਼ਰਦੀ ਹੈ। ਯਮੁਨਾ ਦੇ ਉੱਤੇ ਐਬਸੋਲੂਟ ਰਾਈਟ ਹਰਿਆਣੇ ਦਾ ਮੰਨ ਲਿਆ ਗਿਆ, ਪਰ ਪੰਜਾਬ ਦੇ ਪਾਣੀਆਂ ਬਾਰੇ ਕਿਹਾ ਗਿਆ ਜੀ ਨਹੀਂ ਇਹ ਕਿਉਂਕਿ ਹਰਿਆਣਾ ਤੁਹਾਡਾ ਪਾਰਟਨਰ ਸੀ ਤੇ ਇਹ ਜਿਹੜਾ ਬਚਿਆ ਹੋਇਆ ਸੀ 8 ਮਿਲੀਅਨ ਏਕੜ ਫੁੱਟ, ਉਹ ਜੋ 3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਵੀ ਗਿਆ। ਹੁਣ ਜਿਹੜਾ ਰਹਿ ਗਿਆ, ਔਰ ਆਲਰੇਡੀ ਪੰਜਾਬ ਦਾ ਹਾਲ ਇਹ ਹੈ ਕਿ ਭਾਈ ਕਿਵੇਂ ਧਰਤੀ ਵਿਚਲਾ ਪਾਣੀ ਕਿੰਨਾ ਗੰਦਾ ਹੈ, 250 300 ਫੁੱਟ ਤੇ ਸਬਮਰਸੀਬਲ ਪੰਪ ਲਾ ਕੇ ਵੀ ਥੱਲੋਂ ਗਰਾਊਂਡ ਵਾਟਰ। ਹੁਣ ਇਹ ਜਿਹੜਾ SYL ਕਨਾਲ, ਸਤਲੁਜ ਯਮੁਨਾ ਲਿੰਕ ਨਹਿਰ, ਕਿ ਜੀ ਸਤਲੁਜ ਦਾ ਪਾਣੀ ਲਿਜਾ ਕੇ ਅਸੀਂ ਯਮੁਨਾ ਦੇ ਵਿੱਚ ਪਾਉਣਾ ਔਰ ਇਹਦੇ ਨਾਲ ਅਸੀਂ ਹਰਿਆਣੇ ਦੇ ਫਲਾਂ ਇਲਾਕੇ ਆਬਾਦ ਕਰਨੇ ਨੇ। ਇਹ ਤਲਵਾਰ ਸਾਡੇ ਸਿਰ ਤੇ ਇੰਦਰਾ ਗਾਂਧੀ ਨੇ ਜਦੋਂ 82 ਚ ਉਹਨੇ ਆ ਕੇ ਟੱਕ ਲਾਇਆ ਕਰਪੂਰੀ ਦੇ ਨਾਂ ਦੀ ਥਾਂ ਦੇ ਉੱਤੇ ਕਿ ਜੀ ਇਹ ਜਿਹੜਾ ਪਾਣੀ ਦਿਓ ਹੋਰ ਹਰਿਆਣੇ ਨੂੰ, ਸਤਲੁਜ ਦਾ ਪਾਣੀ ਵੀ ਦਿਓ ਔਰ ਇਹ ਯਮੁਨਾ ਲਿੰਕ ਨਹਿਰ ਬਣਾਓ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜੁਝਾਰੂ ਲਹਿਰ ਦੇ ਵੇੜੇ ਫਿਰ ਬੰਦੂਕ ਦੀ ਤਾਕਤ ਨਾਲ ਇਹ SYL ਰੋਕੀ ਗਈ। ਔਰ ਹੁਣ ਜਦੋਂ ਅਸੀਂ ਇਹ ਕਹਿੰਦੇ ਆ ਵੀ ਤਲਵਾਰ ਲਟਕ ਰਹੀ ਹੈ, ਜਿਹੜਾ ਪਾਣੀ ਰਹਿੰਦਾ ਪੰਜਾਬ ਦਾ ਉਹ ਵੀ ਲੁੱਟਣ ਦੀ ਤਿਆਰੀ ਹੈ, ਕਿਉਂਕਿ 19 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ SYL ਕਨਾਲ ਦੇ ਇਸ਼ੂ ਤੇ ਆਲਮੋਸਟ, ਕਿਉਂਕਿ ਬਹੁਤ ਸਾਰੀਆਂ ਹੀਅਰਿੰਗਸ ਕਾਫੀ ਵਕਤ ਤੋਂ ਚੱਲ ਰਹੀਆਂ ਨੇ, ਫਾਈਨਲ ਹੀਅਰਿੰਗ ਵਰਗੀ ਹੈਗੀ ਹੈ। ਔਰ ਇਸ ਤੋਂ ਠੀਕ ਪਹਿਲਾਂ ਅਸੀਂ ਦੇਖਿਆ ਕਿ 15 ਅਕਤੂਬਰ ਨੂੰ ਸੈਂਟਰ ਗਵਰਨਮੈਂਟ ਨੇ ਖੱਟੜ ਔਰ ਭਗਵੰਤ ਮਾਨ ਦੀ ਮੀਟਿੰਗ ਕਰਾਈ ਕਿ ਜੀ ਇਹਦਾ ਫੈਸਲਾ ਕਰੋ। ਹੁਣ 4 ਜਨਵਰੀ ਨੂੰ ਆਲਰੇਡੀ ਉੱਥੇ 4 ਜਨਵਰੀ ਹੋ ਚੁੱਕੀ ਹੈ, ਜਿਹੜਾ ਵਾਟਰ ਰਿਸੋਰਸ ਮਿਨਿਸਟਰ ਹੈ ਗਜਿੰਦਰ ਸ਼ੇਖਾਵਤ, ਉਹਨੇ ਦੋਨਾਂ ਚੀਫ ਮਿਨਿਸਟਰਸ ਨਾਲ ਮੀਟਿੰਗ ਰੱਖੀ ਹੋਈ ਹੈ, ਭਗਵੰਤ ਮਾਨ ਔਰ ਮਨੋਹਰ ਲਾਲ ਖੱਟੜ, ਹਰਿਆਣਾ ਔਰ ਪੰਜਾਬ ਦਾ। ਔਰ ਇਸ ਗੱਲ ਦਾ ਫੀਅਰ ਹੈ ਜਿਸ ਅੰਦਾਜ਼ ਦੇ ਵਿੱਚ ਕੇਜਰੀਵਾਲ ਰਲਿਆ ਹੋਇਆ ਇਹਨਾਂ ਦੇ ਨਾਲ, ਆਲਰੇਡੀ ਉਹ ਹਰਿਆਣਵੀ ਹੋਣ ਦੇ ਨਾਤੇ ਹਰਿਆਣਾ ਦਾ ਪੱਖ ਪੂਰਦਾ ਹੈ। ਪੰਜਾਬ ਦੇ ਪਾਣੀਆਂ ਦਾ ਮੁੱਦਾ ਕੋਈ ਤੁਹਾਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਲੀਡਰ ਨਜ਼ਰ ਨਹੀਂ ਆਏਗਾ ਜਿਹਨੇ ਪੰਜਾਬ ਦੇ ਪਾਣੀਆਂ ਦੇ ਹੱਕ ਦੀ ਗੱਲ ਕੀਤੀ ਹੋਏ। ਸੋ ਸਾਡਾ ਫੀਅਰ ਇਹ ਹੈ ਕਿ ਭਾਈ ਇਹ ਵੇਚਣਗੇ ਪੰਜਾਬ ਦਾ ਪਾਣੀ, ਔਰ ਕੱਲਾ ਸਾਡਾ ਨਹੀਂ ਹੈ। ਔਰ ਮੈਂ ਸਮਝਦਾ ਵੀ 4 ਕਿਸਾਨ ਜਥੇਬੰਦੀਆਂ ਨੇ ਇਸ ਦੇ ਉੱਤੇ ਪਹਿਲ ਕਦਮੀ ਕੀਤੀ ਹੈ। ਉਹਨਾਂ ਨੇ ਇਹ ਵਾਰਨ ਕੀਤਾ ਭਗਵੰਤ ਮਾਨ ਨੂੰ, ਡੋਂਟ ਟੇਕ ਸਟੈਂਡ ਅਗੇਂਸਟ ਵਿਸ਼ੇਸ ਆਫ ਪੀਪਲ ਪੰਜਾਬ ਫਾਰਮਰਸ। ਉਹਨਾਂ ਨੇ ਵਾਰਨ ਕੀਤਾ ਹੈ ਕਿ ਉਹਨਾਂ ਭਾਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਸਮਿਤੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਉਹਨਾਂ ਨੇ ਹੈਵ ਵਾਰਨਡ ਦਾ ਸਟੇਟ ਗਵਰਨਮੈਂਟ not to take any stand contrary to the wishes and expectations of the people of Punjab। ਕਿਉਂਕਿ ਇਹ ਬੇਸਿਕਲੀ ਜਦੋਂ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਆਰਟੀਕਲ 78, 79, 80 ਜੋੜੇ ਸੀ, ਉਦੋਂ ਹੀ ਜਿਹੜਾ ਉਹਨਾਂ ਨੇ ਪੰਜਾਬ ਦਾ ਪਾਣੀ, ਔਰ ਇਹੀ ਨਹੀਂ ਕਿ ਅਸੀਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀ ਗੱਲ ਕਰਦੇ ਹਾਂ,
ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਜਿਹੜਾ ਦਰਿਆਈ ਪਾਣੀਆਂ ਦੇ ਉੱਤੇ ਉਹਨਾਂ ਸੂਬਿਆਂ ਦਾ ਹੱਕ ਹੈ ਜਿਨ੍ਹਾਂ ਤੋਂ ਦਰਿਆ ਲੰਘਦੇ ਨੇ। ਪਰ ਜਦੋਂ ਉਹਨਾਂ ਨੇ ਮਿੱਥਿਆ ਹੀ ਹੋਇਆ ਕਿ ਟੋਟਲ ਵਾਰ ਉਹਨਾਂ ਨੇ ਸਿੱਖਾਂ ਦੇ ਖਿਲਾਫ ਭਰਪਾ ਕੀਤੀ ਹੋਈ ਹੈ ਔਰ ਉਹਨਾਂ ਨੇ ਸਾਡੀ ਇੱਕੋ ਇੱਕ ਦੌਲਤ ਪਾਣੀ ਜਿਹੜੀ ਆਲਰੇਡੀ ਲੁੱਟੀ ਹੋਈ ਹੈ। ਆਲਰੇਡੀ 3/4 ਪਾਣੀ ਪੰਜਾਬ ਦਾ ਫ੍ਰੀ ਆਫ ਕਾਸਟ ਨੌਨ ਰਾਈਪੇਰੀਅਨ ਸਟੇਟਾਂ ਰਾਜਸਥਾਨ ਔਰ ਹਰਿਆਣੇ ਨੂੰ ਜਾ ਰਿਹਾ ਹੈ ਤੇ ਜਿਹੜਾ ਹਿੱਸਾ ਬਚਿਆ ਹੋਇਆ ਹੈ ਉਹਦੀ ਲੁੱਟ ਦਾ ਵੀ ਰਾਹ ਪੱਧਰ ਹੈ। ਇਹ ਸਭ ਤੋਂ ਅਹਿਮ ਮੈਂ ਸਮਝਦਾ ਵੀ ਜੇ ਸਾਰੀਆਂ ਸਟਰਗਲਸ ਨਾਲੋਂ ਕੋਈ ਅਹਿਮ ਸਟਰਗਲ ਹੈ ਇਸ ਵੇਲੇ ਗਰਾਊਂਡ ਦੇ ਉੱਤੇ ਤਾਂ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਹੈ ਔਰ ਹੋਪਫੁਲੀ ਪੰਜਾਬ ਦੇ ਲੋਕ ਸਿੱਖ ਕੌਮ ਇਸ ਚੈਲੰਜ ਨੂੰ ਸਮਝੇਗੀ ਔਰ ਇਸ ਨੂੰ ਬਰਾਬਰ ਜਿਹੜਾ ਟੱਕਰ ਲੈਗੀ ਉਹਨਾਂ ਦੇ ਨਾਲ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਬੀਬੀ ਵਿੰਨੀ ਕੌਰ ਜੀ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਹੈ ਕਿ ਅਕਸਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਸਾਨੂੰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਪੜ੍ਹਨੀਆਂ ਤੇ ਸਮਝਣੀਆਂ ਚਾਹੀਦੀਆਂ ਹਨ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਪੜ੍ਹੇ ਰਹਿਣਾ। ਲਿਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੇ ਵਰੇ 'ਚ ਇਕਰਾਰ ਕੀਤਾ ਸੀ ਕਿ ਆਉਣ ਵਾਲੇ ਸਾਲ 'ਚ ਅਸੀਂ ਜਿੱਥੇ ਸਿਆਸੀ ਸਵਾਲਾਂ ਨੂੰ ਜਾਂ ਸਿਆਸੀ ਮੁੱਦਿਆਂ ਨੂੰ ਉਭਾਰਦੇ ਹਾਂ ਉੱਥੇ ਅਸੀਂ ਜਿਹੜੇ ਰੂਹਾਨੀ ਤੜਫ ਰੱਖਣ ਵਾਲੇ ਨੇ ਜਾਂ ਰੂਹਾਨੀਅਤ ਨਾਲ ਸੰਬੰਧਿਤ ਗੁਰਬਾਣੀ ਗੁਰਮਤ ਨਾਲ ਸੰਬੰਧਿਤ ਸਵਾਲ ਨੇ ਉਹਨਾਂ ਨੂੰ ਵੀ ਐਂਟਰਟੇਨ ਕਰਾਂਗੇ। ਔਰ ਬੀਬੀ ਵਿੰਨੀ ਕੌਰ ਜੀ ਖਾਸ ਦਿਲਚਸਪੀ ਲੈਂਦੇ ਨੇ। ਉਹਨਾਂ ਦੀਆਂ ਕਾਫੀ ਲਿਖਤਾਂ ਸਾਨੂੰ ਮਸੂਲ ਹੁੰਦੀਆਂ ਔਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰੀ 'ਚ ਵੀ ਹੈ ਕਿ ਭਾਈ ਉਹਨਾਂ ਨੇ ਇਸ ਪਾਸੇ ਵੱਲ ਸਾਡਾ ਧਿਆਨ ਲਿਆਂਦਾ ਹੈ। ਔਰ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਇਹੀ ਹੈ, ਅਕਸਰ ਇਹ ਸਾਡੇ ਰਵਾਇਤੀ ਅੰਦਾਜ਼ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ 4 ਸਦੀਆਂ ਪਹਿਲਾਂ ਦੇ ਸਾਡੇ ਉਹ ਸਕਾਲਰ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆਦ ਬੀੜ ਦਾ ਪਹਿਲੇ ਸਕਰਾਈਬ ਨੇ, ਲਿਖਾਰੀ ਨੇ, ਜਿਹੜਾ ਗੁਰੂ ਅਰਜਨ ਸਾਹਿਬ ਨੇ ਰਾਮਸਰ ਦੇ ਮੁਕਾਮ ਦੇ ਉੱਤੇ ਜਿਸ ਦੀ ਸ਼ੁਰੂਆਤ ਕੀਤੀ ਔਰ ਭਾਈ ਗੁਰਦਾਸ ਜੀ ਲਿਖ ਰਹੇ ਨੇ ਉਹ ਆਦ ਬੀੜ ਦੇ ਲਿਖਾਰੀ ਨੇ। ਔਰ ਇਹੀ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ 1604 ਈਸਵੀ ਦੇ ਵਿੱਚ 1 ਸਤੰਬਰ 1604 ਨੂੰ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਕੀਤੀ ਗਈ। ਭਾਈ ਗੁਰਦਾਸ ਜੀ ਖੁਦ ਬਹੁਤ ਵੱਡੇ ਸਕਾਲਰ ਔਰ ਉਹਨਾਂ ਦੀਆਂ ਰਚਨਾਵਾਂ ਇੱਕ ਵਾਰਾਂ ਦੇ ਰੂਪ 'ਚ, ਇਹ ਵੀ ਇੱਕ ਕਾਵਿਕ ਪੋਇਟਰੀ ਦੀ ਫਾਰਮ ਹੈ ਜਦੋਂ ਅਸੀਂ ਵਾਰ ਕਹਿੰਦੇ ਹਾਂ, ਤੇ ਇੱਕ ਉਹਨਾਂ ਦੇ ਕਵਿਤ ਸਵਈਏ ਨੇ ਜਿਹੜੇ ਬ੍ਰਜ ਭਾਸ਼ਾ 'ਚ ਨੇ। ਜਿਹੜੀਆਂ ਉਹਨਾਂ ਦੀਆਂ ਵਾਰਾਂ ਨੇ ਉਹ ਸਾਡੀ ਪੋਪੂਲਰ ਜਿਹੜੀ ਪੰਜਾਬੀ ਉਸ ਖਿੱਤੇ ਦੀ ਹੈ ਜਾਂ ਉਸ ਵੇਲੇ ਜੋ ਲਿਖਣ ਦਾ ਸਟਾਈਲ ਸੀ ਬ੍ਰਜ ਭਾਸ਼ਾ ਉਹੀ ਹੈ ਜਿਹੜੀ ਬ੍ਰਜ ਲੈਂਡ, ਜਿਹੜਾ ਜਿਵੇਂ ਹਿੰਦੀ ਦੇ ਅੱਡ ਡਾਇਲੌਗ ਜਿਹੜੇ ਨੇ ਡਾਇਲੈਕਟ ਰਹੇ ਨੇ ਉਹਦੇ 'ਚ ਅਵਧੀ ਵੀ ਹੈ, ਬ੍ਰਜ ਵੀ ਹੈ, ਭੋਜਪੁਰੀ ਵੀ ਹੈ ਔਰ ਬਾਅਦ ਦੇ ਵਿੱਚ ਡਿਫਰੈਂਟ ਅੰਦਾਜ਼ ਵੀ ਰਹੇ। ਉਦੋਂ ਹਿੰਦੀ ਨਾਂ ਦੀ ਕੋਈ ਜ਼ਬਾਨ ਨਹੀਂ ਸੀ। ਇਹੀ ਉਹ ਬਹੁਤ ਸਾਰੇ ਜਿਹੜੇ ਨੇ ਜਿਨ੍ਹਾਂ ਨੂੰ ਮੈਂ ਨਗਟਸ ਆਫ ਵਿਜ਼ਡਮ ਕਹਿੰਦਾ ਉਹ ਜਿਹੜੇ ਨੇ ਉਹਨਾਂ ਦੇ ਸਵਈਏ ਨੇ। ਔਰ ਐਸਾ ਕਿਹਾ ਜਾਂਦਾ ਹੈ ਕਿਉਂਕਿ ਸੋਰਸ ਹਿਸਟਰੀ ਦਾ ਕਿੱਥੇ ਹੈ ਕੀ ਹੈ ਕਿ ਜਦੋਂ ਕਿਉਂਕਿ ਗੁਰੂ ਸਾਹਿਬ ਨੇ ਭਗਤ ਜਨਾਂ ਦੀ ਬਾਣੀ, ਭੱਟਾਂ ਦੀ ਬਾਣੀ, ਈਵਨ ਰਾਏ ਸੱਤੇ ਤੇ ਬਲਵੰਡ ਜਿਹੜੇ ਉਹਨਾਂ ਦੇ ਰਬਾਬੀ ਸੀ ਉਹਨਾਂ ਦੇ ਵੀ ਸ਼ਬਦ ਆਪਣੇ ਐਡ ਕੀਤੇ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਖਾਸ ਤੌਰ ਤੇ ਵਾਰਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਕਿ ਵੀ ਭਾਈ ਸਾਹਿਬ ਤੁਹਾਡੀਆਂ ਇਹ ਲਿਖਤ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਹੁਣ ਹੈ ਤਾਂ ਇਹ ਕੁੰਜੀ ਅਸੀਂ ਕੀ ਨੂੰ ਕਹਿੰਦੇ ਆ, ਚਾਬੀ ਨੂੰ ਕਹਿੰਦੇ ਆ। ਮੈਂ ਆਪਣੇ ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ ਨੂੰ ਕਿ ਭਾਈ ਹੁਣ ਇਹਨੂੰ ਜੇ ਤਾਂ ਲਿਟਰਲੀ ਲੈਣਾ ਹੋਏ, ਜਿਵੇਂ ਇਹਨਾਂ ਦਾ ਸਵਾਲ ਹੈ ਕਿ ਵੀ ਕੀ ਵਾਕਿਆ ਹੀ
ਉਹਨਾਂ ਨੂੰ ਅਸੀਂ ਪਹਿਲਾਂ ਪੜ੍ਹੀਏ ਫੇਰ ਹੀ ਸਮਝ ਆਏ, ਉਸ ਨਾਲ ਤਾਂ ਮੈਂ ਸਹਿਮਤ ਨਹੀਂ ਹਾਂ, ਕਿਉਂਕਿ ਬਾਣੀ ਆਪਣੇ ਆਪ ਦੇ ਵਿੱਚ ਮੁਕੰਮਲ ਹੈ। ਉਸ ਨੂੰ ਇਹ ਠੀਕ ਹੈ ਕਿ ਬਾਣੀ ਦੇ ਅੰਤਰੀਵ ਭਾਵ ਵੀ ਨੇ ਜਿਹੜੇ ਰੂਹਾਨੀਅਤ ਦੇ ਨਾਲ ਜੁੜੇ ਹੋਏ ਭਾਵ ਨੇ। ਉਸ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਹਵਾਲੇ ਜਿਹੜੇ ਸਮਾਜਿਕ ਤੌਰ ਦੇ ਉੱਤੇ ਪ੍ਰਚਲਿਤ ਪ੍ਰਸੰਗ ਨੇ ਉਹਨਾਂ ਦੇ ਨੇ, ਫਿਰ ਉਸ ਦੇ ਨਾਲ ਜੁੜਿਆ ਹੋਇਆ ਤੁਹਾਡਾ ਹੋਰ ਜਿਹੜਾ ਤੁਹਾਡੀ ਸਿਵਲਾਈਜੇਸ਼ਨਲ ਜਾਂ ਤਹਿਜ਼ੀਬੀ ਵਰਤਾਰ ਹੈ, ਕਿਉਂਕਿ ਗੁਰਬਾਣੀ ਰੂਹਾਨੀਅਤ ਦੀ ਸਿਖਰ ਹੈ। ਔਰ ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਕੀ ਬਾਣੀ ਹੈ। ਹਉ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਹਾਲਾਂਕਿ ਇਹ ਵੀ ਹੈ ਕਿ ਉਸ ਹੁਕਮ ਦੀ ਖੇਡ ਜੋ ਇਮੀਡੀਏਟ ਚ ਵਾਪਰ ਰਿਹਾ ਹੈ ਉਸ ਚੋਂ ਵੀ ਬਾਣੀ ਉਤਰਦੀ ਹੈ। ਜੇ ਪਰਮੇਸ਼ਰ ਦਿੱਤਾ ਬੰਨਾ ਜਾਂ ਅਸੀਂ ਬਿਮਾਰੀ ਚੋਂ ਗੁਰੂ ਹਰਗੋਬਿੰਦ ਸਾਹਿਬ ਠੀਕ ਹੁੰਦੇ ਨੇ ਸ਼ੁਕਰਾਨੇ, ਜਾਂ ਹਰਮੰਦਰ ਸਾਹਿਬ ਮੁਕੰਮਲ ਹੁੰਦਾ, ਸੰਤਾਂ ਕੇ ਕਾਰਜ ਆਪ ਖਲੋਇਆ, ਇਹ ਸਾਰੇ ਭਾਵ ਅਸੀਂ ਦੇਖਦੇ ਹਾਂ ਕਿ ਭਾਈ ਉਹ ਸਾਰੇ ਦੇ ਨਾਲ ਜੁੜੇ ਹੋਏ ਨੇ। ਲੇਕਿਨ ਉਸ ਦੇ ਵਿੱਚ ਇੱਕ ਉਹ ਤੁਰਕੀ ਬਾਣੀ ਔਰ ਭਗਤਾਂ ਦੀ ਵੀ ਬਾਣੀ ਦਾ ਉਹ ਹਿੱਸਾ ਜਿਹੜਾ ਗੁਰੂ ਗ੍ਰੰਥ ਸਾਹਿਬ, ਹਾਲਾਂਕਿ ਬਹੁਤ ਕੁਝ ਉਹਨਾਂ ਤੋਂ ਬਾਹਰ ਵੀ ਐਗਜ਼ਿਸਟ ਕਰਦਾ ਹੈ, ਕਬੀਰ ਬੀਚਕ ਗ੍ਰੰਥ 'ਚ ਹੈ ਜਾਂ ਦੂਸਰਿਆਂ 'ਚ ਹੈ, ਲੇਕਿਨ ਅਸੀਂ ਤੁਰਕੀ ਬਾਣੀ ਦਾ ਰੁਤਬਾ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨੂੰ ਹੀ ਦਿੰਦੇ ਹਾਂ। ਇਸ ਲਈ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਹੋਣ, ਭਾਈ ਨੰਦ ਲਾਲ ਜੀ ਦਾ ਹੋਏ, ਜਾਂ ਹੋਰ ਜਿਹੜੇ ਕਿ ਸਮਝਣ ਦੇ ਲਈ ਅਸੀਂ ਉਹਨਾਂ ਵਿਚਲੇ ਪ੍ਰਸੰਗ ਨੂੰ, ਉਹਨਾਂ ਦਾ ਰੁਤਬਾ ਹਮੇਸ਼ਾ ਸੈਕੰਡਰੀ ਹੈ। ਇਹ ਨਹੀਂ ਹੈ ਕਿ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਪੜ੍ਹ ਕੇ ਹੀ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਬਾਣੀ ਤਾਂ ਆਪਣੇ ਆਪ 'ਚ ਹੀ ਰਿਵੀਲਿੰਗ ਹੈ। ਹਾਂ, ਇਹ ਕਿਸੇ ਨੂੰ ਵਡਿਆਣਾ ਵੀ ਹੁੰਦਾ ਹੈ, ਕਿਉਂਕਿ ਭਾਈ ਗੁਰਦਾਸ ਜੀ ਨੇ ਸਿੱਖ ਦੇ ਰੂਪ ਦੇ ਵਿੱਚ ਵੀ ਜਿਵੇਂ ਐਕਸੈਲ ਕੀਤਾ। ਜੇ ਤੁਸੀਂ ਸਿੱਖੀ ਦਾ ਦਰਜਾ ਕੀ ਹੈ ਦੇਖਣਾ ਹੋਏ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ ਉਹ ਨਿਮ ਕੇ ਤੁਸੀਂ ਮਹਿਸੂਸ ਕਰਦੇ ਹੋ, ਚੁੱਕ ਕੇ ਕਿ ਗੁਰੂ ਦੇ ਦਰ ਜਾਣਾ। ਤੇ ਜਿਵੇਂ ਭਾਈ ਗੁਰਦਾਸ ਜੀ ਨੇ ਬਿਆਨਿਆ ਕਿ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਵੇਂ ਅਸੀਂ ਹੋਣਾ ਚਾਹੀਦਾ। ਸੋ ਇਹ ਗੁਰੂ ਅਰਜਨ ਸਾਹਿਬ ਦਾ ਉਹਨਾਂ ਨੂੰ ਵਡਿਆਣਾ ਸੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਸਗੋਂ ਇਤਿਹਾਸਕ ਪੱਖ ਤੋਂ ਦੇਖਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਿਸਟੋਰੀਕਲ ਰੈਫਰੈਂਸਿਸ ਤਾਂ ਜਿਵੇਂ ਬਾਬਰ ਦੇ ਹਮਲੇ ਦੀ ਤੁਹਾਨੂੰ ਮਿਲੇਗੀ ਜਾਂ ਕੋਈ ਹੋਰ ਨਹੀਂ। ਜੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਐਗਜ਼ਿਸਟ ਨਾ ਕਰਦੀਆਂ ਤੇ ਸਾਨੂੰ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਉਹਨਾਂ ਹਾਲਾਤਾਂ 'ਚ ਕਿਹਨਾਂ ਹਾਲਾਤਾਂ 'ਚ ਆਏ, ਬਗਦਾਦ ਗੁਰੂ ਸਾਹਿਬ ਗਏ, ਗੁਰੂ ਸਾਹਿਬ ਕਿੱਥੇ ਕਿੱਥੇ ਗਏ, ਜਿਹੜੇ ਗੁਰੂ ਸਾਹਿਬਾਨ ਦੇ ਨਾਲ ਜੁੜੇ ਹੋਏ ਉਹਨਾਂ ਦੇ ਇਤਿਹਾਸਕ ਜਿਨ੍ਹਾਂ ਨੂੰ ਬਾਅਦ 'ਚ ਅਸੀਂ ਉਦਾਸੀਆਂ ਔਰ ਦੂਸਰੇ ਜਨਮ ਸਾਖੀਆਂ ਔਰ ਦੂਸਰੇ ਸੈਕੰਡਰੀ ਸੋਰਸਿਸ ਦੇ ਨਾਲ ਮੇਲ ਕੇ ਜਦੋਂ ਦੇਖਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਨਾ ਕੁਛ ਐਸਾ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਅਸੀਂ ਸਿੱਖਣ ਵਾਲਾ ਸਾਡੇ ਲਈ। ਹਾਂ, ਜੇ ਸਾਨੂੰ ਉਹਦੇ 'ਚ ਵੀ ਕੁਛ ਲੱਗਦਾ ਕਿ ਕੁਛ ਪਾਰਟ ਹੈ ਜਿਹੜਾ ਪੋਪੂਲਰ ਬਿਲੀਫ 'ਚੋਂ ਤਾਂ ਨਿਕਲਿਆ ਲੇਕਿਨ ਗੁਰਬਾਣੀ ਦੇ ਸਿਧਾਂਤ ਦੇ ਨਾਲ ਉਹ ਮੈਚ ਨਹੀਂ ਖਾਂਦਾ, ਫਿਰ ਬਾਣੀ ਹੀ ਫਾਈਨਲ ਹੈ, ਕੁੰਜੀ ਹੋਣਾ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਵੀ ਭਾਈ ਗੁਰਦਾਸ ਜੀ ਨੂੰ, ਮੈਂ ਤਾਂ ਉਹਨਾਂ ਦੇ ਕਵਿਤ ਸਵਈਏ ਅਸੀਂ 4-5 ਸਾਲ ਡਿਸਕਸ ਕਰਦੇ ਰਹੇ, ਲੇਕਿਨ ਇਹ ਕਹਿਣਾ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਹਿਲਾਂ ਅਸੀਂ ਕੁੰਜੀ ਨੂੰ ਸਮਝ ਲਈਏ ਫਿਰ ਜੰਦਾ ਨਹੀਂ। ਗੁਰਬਾਣੀ ਖੁੱਲ੍ਹੇ, ਇਹ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧੋ ਜਾਈ। ਔਰ ਇਹ ਬਾਣੀ ਜਿਹੜੀ ਹੈ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੋ ਅੱਜ ਕਿਉਂਕਿ ਪ੍ਰੋਗਰਾਮ ਵੀ ਅਸੀਂ ਟਾਈਮ ਸਿਰ ਸ਼ੁਰੂ ਕੀਤਾ ਸਾਲ ਦੀ ਬਿਗਨਿੰਗ 'ਚ, ਕੋਸ਼ਿਸ਼ ਕਰਾਂਗੇ ਕਿ ਵੀ ਇਹਨੂੰ ਟਾਈਮ ਸਿਰ ਹੀ ਮੁਕਾਈਏ। ਇਸ ਲਈ ਬੇਸ਼ੱਕ ਅੱਜ ਦਾ ਵਿਚਾਰ ਹੈ, ਲੇਕਿਨ ਹੁਣ ਅਸੀਂ ਕੱਲ ਵਿਚਾਰ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵੀਅਰਸ ਕੋਲ ਲੈਣ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।